ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਗਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਤੇ ਉਸ ਦੀ ਗਹਿਰਾਈ ਤੱਕ ਜਾਣ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ ਇਸ ਨੂੰ ਸਪਾਂਸਰ ਕੀਤਾ ਹੈ ਸੈਨੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਲੇਕਵੁੱਡ ਨਿਊ ਜਰਸੀ ਤੋਂ ਰਣਜੀਤ ਸਿੰਘ ਜੀ ਨੇ, ਜਸਵੀਰ ਸਿੰਘ ਸਰਾਏ ਜੀ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਦਾ ਸਹਿਯੋਗ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਦੇ ਲਈ, ਤਾਂ ਕਾਲ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਤੇ ਬਲਤੇਜ ਪੰਨੂ ਜੀ ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਤੇ ਭਾਰਤ ਦੀ ਖਬਰ ਨੂੰ ਛੱਡ ਕੇ ਕੈਨੇਡਾ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਆ, ਜਿਸ ਦੇ ਵਿੱਚ ਇੱਕ ਟੋਰਾਂਟੋ ਦਾ ਰਹਿਣ ਵਾਲਾ ਟਰੱਕਰ ਤੇ ਉਹ ਜਿਹੜਾ ਕੋਕੇਨ ਸਮਗਲ ਕਰਨ ਦੇ ਦੋਸ਼ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਆ। ਜ਼ਰੂਰ ਦੱਸਿਓ ਜੀ ਇਸ ਪੂਰੀ ਖਬਰ ਦੇ ਬਾਰੇ। ਬਿਲਕੁਲ ਜੀ, ਇਹ ਟੋਰਾਂਟੋ ਦੇ ਨਾਲ ਲੱਗਵਾ ਇੱਕ ਟਾਊਨ ਹੈ ਜੀ ਮੇਪਲ ਜੀ, ਉੱਥੋਂ ਦਾ ਇਹ ਰਹਿਣ ਵਾਲਾ ਹੈ ਜੀ। ਔਰ ਜਿਹੜੀ ਵਿੰਡਸਰ ਦੀ ਅਦਾਲਤ ਹੈ ਉਹਨੇ ਇਸ ਬੰਦੇ ਨੂੰ ਦੋਸ਼ੀ ਪਾਇਆ ਜੀ 69 ਕਿਲੋ 69 ਕਿਲੋ ਕੋਕੀਨ ਜਿਹੜੀ ਸੀਗੀ ਉਹ ਜਿਹੜੀ ਜੀ ਕੈਨੇਡਾ ਵਿੱਚ ਬਲਦੇਵ ਸਿੰਘ ਹੈ 44 ਸਾਲਾਂ ਦਾ, ਇਹ ਜਿਹੜਾ ਦੀ ਰਹਿਣ ਵਾਲਾ ਉਹ ਦੋਸ਼ੀ ਪਾਇਆ ਗਿਆ। ਔਰ ਹੁਣ ਜਿਹੜੀ ਉਹਨੂੰ ਸਜ਼ਾ ਹੈ ਜੀ ਅੱਗੇ ਅਜੇ ਜਾ ਕੇ ਜਿਹੜੀ ਉਹ ਸੁਣਾਈ ਜਾਊਗੀ। ਇਹ ਪਤਾ ਲੱਗਾ ਜੀ ਕਿ $9.8 ਮਿਲੀਅਨ ਦੀ ਜਿਹੜੀ ਅੰਬੈਸਡਰ ਬ੍ਰਿਜ ਹੈ ਉਹਦੇ ਉੱਤੇ ਇਹ ਕੋਕੀਨ ਜਿਹੜੀ ਸੀ ਉਹਦੇ ਟਰੱਕ ਦੇ ਵਿੱਚੋਂ ਜ਼ਬਤ ਜਿਹੜੀ ਉਹ ਕੀਤੀ ਗਈ ਸੀਗੀ ਜੀ। ਜਿਹੜੀ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੈ CBSA ਉਹ ਤੇ ਔਰ RCMP ਜਿਹੜੀ ਸੀ, ਦੋਨਾਂ ਦੀ ਇਹ ਸਾਂਝੇ ਤੌਰ ਦੇ ਉੱਤੇ ਜਿਹੜਾ ਸੀਗਾ ਕੀਤਾ ਗਿਆ ਐਕਸ਼ਨ ਸੀਗਾ ਜੀ। ਔਰ ਇਹ ਪਤਾ ਲੱਗਾ ਜੀ ਕਿ ਇਹਨੂੰ ਲੰਬੀ ਜੇਲ੍ਹ ਜਿਹੜੀ ਹੈ ਜੀ ਉਹ ਹੋਣ ਦੇ ਆਸਾਰ ਦੱਸੇ ਜਾਂਦੇ ਨੇ। ਇਹੋ ਜਿਹੇ ਲੋਕਾਂ ਦੀ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਕਮਿਊਨਿਟੀ ਬਦਨਾਮ ਹੋ ਰਹੀ ਹੈ ਸਾਰੀ ਸਮੁੱਚੀ। ਜਿੱਥੇ ਖਬਰ ਲੱਗੀ ਹੈ, ਮੈਂ ਤੁਹਾਡੇ ਨਾਲ ਆਫ ਦੀ ਏਅਰ ਗੱਲ ਕਰ ਰਿਹਾ ਸੀਗਾ ਕਿ ਸਮੁੱਚੀ ਕਮਿਊਨਿਟੀ ਨੂੰ ਪੈ ਰਹੀਆਂ ਜਿਹੜੀਆਂ ਗਾਲਾਂ ਨੇ ਨਾ ਜੀ, ਉਹ ਇਹਨਾਂ ਲੋਕਾਂ ਦੇ ਟੱਬਰਾਂ ਤੱਕ ਨਾ ਪ੍ਰਿੰਟ ਕਰਕੇ ਕਿਸੇ ਤਰੀਕੇ ਦੇ ਨਾਲ ਪਹੁੰਚਾਉਣੀਆਂ ਚਾਹੀਦੀਆਂ ਨੇ ਕਿ ਰੱਬ ਦੇ ਵਾਸਤੇ ਰਹਿਮ ਕਰੋ ਕਮਿਊਨਿਟੀ ਦੇ ਉੱਤੇ, ਕਿਉਂ ਤੁਸੀਂ ਜਿਹੜਾ ਜੀ ਸੱਤਿਆਨਾਸ਼ ਕਰਨ ਦੇ ਵਾਸਤੇ ਤੁਲ ਪਏ ਹੋ। ਇੱਕ ਤਾਂ ਜਿਹੜੀ ਸਾਡੀ ਜਨਰੇਸ਼ਨ ਆ ਉਹਨੂੰ ਤੁਸੀਂ ਮਾਰ ਰਹੇ ਹੋ, ਦੂਜੀ ਕਮਿਊਨਿਟੀ ਦੀ ਜਿਹੜੀ ਦੇਖਾ ਉਹ ਕਿਹੋ ਜਿਹੀ ਤੁਸੀਂ ਜਿਹੜੀ ਆ ਉਹ ਬਣਾ ਰਹੇ ਹੋ। ਕੁਛ ਨਾ ਕੁਛ ਪੋਜ਼ਿਟਿਵ ਜਦੋਂ ਨਿਕਲਦਾ ਕਿਸੇ ਨਾ ਕਿਸੇ ਪਾਸਿਓਂ, ਕੁਛ ਮਾੜੀ ਜੀ ਠੰਡੀ ਹਵਾ ਆਉਂਦੀ ਹੈ ਕਿ ਹਾਂ ਲੋਕ ਜਿਹੜੇ ਨੇ ਉਹ ਰਿਕੋਗਨਾਈਜ਼ ਕਰਨ ਲੱਗੇ ਨੇ ਕਿ ਇਹ ਵੀ ਕੋਈ ਚੰਗੇ ਕੰਮ ਜਿਹੜੇ ਕਰਦੇ ਨੇ। ਪਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਸਰੂਪ ਦੇ ਵਿੱਚ ਨੇ ਖਾਸ ਤੌਰ ਦੇ ਉੱਤੇ, ਉਹ ਫਿਰ ਜਦੋਂ ਕੋਈ ਨਾ ਕੋਈ ਇਹੋ ਜਿਹੀ ਘਟਨਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਜਿਹੜੇ ਕੈਨੇਡੀਅਨ ਜਾਂ ਅਮਰੀਕਨ ਲੋਕ ਨੇ ਜੀ ਉਹਨਾਂ ਨੂੰ ਕੀ ਪਤਾ ਕਿ ਗੰਦੀਆਂ ਬੱਚੀਆਂ ਥੋੜੀਆਂ ਹੀ ਹੁੰਦੀਆਂ ਨੇ। ਬਹੁਤੇ ਲੋਕ ਤਾਂ ਜਿਹੜੇ ਮਿਹਨਤੀ ਨੇ, ਮਿਹਨਤਕਸ਼ ਲੋਕ ਨੇ ਸਾਡੇ, ਜਿਹੜੇ ਆਪਣਾ ਕੰਮਕਾਰ ਕਰਦੇ ਨੇ, ਪਰ ਇਹਨਾਂ ਚੰਦ ਲੋਕਾਂ ਦੀ ਵਜ੍ਹਾ ਕਰਕੇ ਜੀ ਬਦਨਾਮ ਸਾਰਿਆਂ ਨੂੰ ਹੋਣਾ ਪੈ ਰਿਹਾ। ਬਿਲਕੁਲ ਜੀ, ਇੱਥੇ ਵੀ ਜਿਹੜਾ ਅਮਰੀਕਾ ਦੇ ਵਿੱਚ ਖਾਸ ਕਰਕੇ ਜਿੱਦਾਂ ਦੇ ਇਹਨਾਂ ਨੇ ਹਾਲਾਤ ਕੀਤੇ ਪਏ ਆ, ਜਿਹੜੇ ਖਾਸ ਕਰਕੇ ਜਦੋਂ ਸਿੰਘ ਨਾਮ ਜੁੜਿਆ ਕਹਿੰਦੇ ਜੀ ਆਉਂਦਾ ਆ, ਇਹਨਾਂ ਨੇ ਇੰਨਾ ਇੰਡਸਟਰੀ ਨੂੰ ਖਰਾਬ ਕਰ ਦਿੱਤਾ ਆ, ਨਾ ਉਹਨਾਂ ਨੂੰ ਇੰਸ਼ੋਰੈਂਸ ਮਿਲਦੀ ਆ ਤੇ ਉਹਨਾਂ ਨੂੰ ਜਿਹੜੇ ਲਾਇਸੈਂਸ ਆ ਉਹਨਾਂ ਨੂੰ ਜਾਣ ਬੁੱਝ ਕੇ ਜਿਹੜੇ ਪੁਲਿਸ ਵਾਲੇ ਉਹ ਜ਼ਿਆਦਾ ਵੀ ਰੋਕਦੇ ਆ। ਸੋ ਇਹਨਾਂ ਕਾਰਨਾਂ ਕਰਕੇ ਹੀ ਇਹ ਜਿਹੜੇ ਕੰਮ ਆ ਉਹ ਹੋਏ ਪਏ ਆ। ਇਹਨਾਂ ਨੂੰ ਪਤਾ ਆ ਵੀ ਇਹ ਹੁਣ ਕੰਮ ਬਹੁਤ ਜ਼ਿਆਦਾ ਇਹਨਾਂ ਨੇ ਵਧਾ ਦਿੱਤਾ ਆ। ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਜੇ ਤੁਹਾਨੂੰ ਕੋਈ ਇੱਦਾਂ ਦਾ ਪਤਾ ਹੋਵੇ ਤਾਂ ਉਹਦੀ ਪਬਲਿਕ ਸ਼ੇਮਿੰਗ ਜਿਹੜੀ ਹੋਣੀ ਚਾਹੀਦੀ ਆ, ਉਸ ਨੂੰ ਸਮਾਜਿਕ ਤੌਰ ਦੇ ਉੱਤੇ ਉਹਦੇ ਸਾਰੇ ਬਾਰੇ ਜਿਹੜਾ ਉਹਨੂੰ ਦੱਸੋ, ਤਾਂ ਜੋ ਆਉਣ ਵਾਲੇ ਜਿਹੜੇ ਲੋਕ ਆ ਇਸ ਚੀਜ਼ ਤੋਂ ਪਰੇ ਰਹਿਣ, ਇਸ ਤੋਂ ਨਾ ਇੱਦਾਂ ਦਾ ਕੰਮ ਕਰਨ, ਨਾ ਲੋਕਾਂ ਦੇ ਟੱਬਰ ਤਬਾਹ ਕਰਨ, ਨਾ ਉਹ ਆਪਣੇ ਜਿਹੜੇ ਟੱਬਰ ਆ ਉਹ ਤਬਾਹ ਕਰਨ। ਸੋ ਬਹੁਤ ਹੀ ਇੱਕ ਸ਼ਰਮਨਾਕ ਜਿਹੜੀ ਇਹ ਗੱਲ ਸਾਹਮਣੇ ਆਈ ਆ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਜੀ, ਪੰਜਾਬ ਦੇ ਵੱਲ ਵੱਧਦੇ ਹਾਂ। ਜਿਹੜੇ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਾਦਲ, ਸੁਖਬੀਰ ਬਾਦਲ ਤੇ ਪ੍ਰਕਾਸ਼ ਬਾਦਲ ਆ, ਉਹ ਨਰਿੰਦਰ ਮੋਦੀ ਦੇ ਕੋਲ ਪਹੁੰਚੇ ਨੇ ਗੁਲਦਸਤੇ ਲੈ ਕੇ 2 ਵਿੱਤੀ ਸਹਾਇਤਾ ਦੇ ਲਈ। ਗੁਲਦਸਤੇ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਜੀ ਉਹ ਪਹੁੰਚਦੇ ਰਹੇ ਨੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਕੋਲੇ, ਤੇ ਗੁਲਦਸਤੇ ਦੇ ਮੋੜਵੇਂ ਰੂਪ ਦੇ ਵਿੱਚ ਉਹ ਕੁਛ ਨਾ ਕੁਛ ਲੈ ਕੇ ਆਉਂਦੇ ਹੁੰਦੇ ਸਨ ਪੰਜਾਬ ਦੇ ਵਾਸਤੇ ਜੀ। ਪਿਛਲੇ ਵਾਰੀ ਜਿਹੜਾ ਖਾਲੀ ਮੁੜੇ ਜੀ ਉਹ ਅਰੁਣ ਜੇਤਲੀ ਹੋਰਾਂ ਦੇ ਕੋਲੋਂ ਕੁਛ ਨਹੀਂ ਉੱਥੋਂ ਮਿਲਿਆ। ਹੁਣ ਫੇਰ ਜਿਹੜਾ ਜੀ ਇੱਕ ਤਰਲਾ ਉਹਨਾਂ ਨੇ ਮਾਰਿਆ ਨਰਿੰਦਰ ਮੋਦੀ ਹੋਰਾਂ ਦੇ ਕੋਲੇ ਜਾ ਕੇ ਕਿ ਜਿਹੜੇ ਅੱਤਵਾਦ ਦੇ ਦੌਰਾਨ 81 ਤੋਂ ਲੈ ਕੇ 92 ਤੱਕ ਦਾ ਕਰਜ਼ਾ ਜਿਹੜਾ ਹੁਣ ਵੱਧ ਕੇ 1 ਲੱਖ ਕਰੋੜ ਜਿਹੜਾ 1 ਕਰੋੜ ਤੇ 1 ਲੱਖ ਕਰੋੜ ਮਾਫ਼ ਕਰਨਾ ਜਿਹੜਾ ਜੀ ਉਹ ਹੋ ਗਿਆ, ਉਹਨੂੰ ਮਾਫ਼ ਕੀਤਾ ਜਾਵੇ।
ਪੁੱਛਣ ਵਾਲੀ ਗੱਲ ਇਹ ਹੈ ਜੀ ਕਿ 81 ਤੋਂ ਲੈ ਕੇ 92 ਤੱਕ ਜਿਹੜਾ ਅੱਤਵਾਦ ਦੀ ਗੱਲ ਬਾਦਲ ਕਰਦੇ ਨੇ, ਉਹ ਕਰਜ਼ਾ ਥੋੜੀ ਹੈ ਜੀ ਜਿਹੜਾ ਸਾਰਾ 1 ਲੱਖ ਕਰੋੜ ਹੋ ਗਿਆ ਜੀ। ਉਹ ਕਰਜ਼ਾ ਜਿਹੜਾ ਉਹ ਤਕਰੀਬਨ 8000 ਕਰੋੜ ਰੁਪਏ ਦਾ, ਉਹਦਾ ਵਿਆਜ ਜਿਹੜਾ ਜੇ ਉਹਦਾ ਵਿਆਜ ਨਾਲ ਜੋੜ ਰਹੇ ਨੇ, ਇਹਦੇ ਵਿੱਚ ਤਾਂ ਹੈਲੀਕਾਪਟਰ ਦੇ ਪੈਸੇ ਵੀ ਨੇ ਜਿਹੜੇ ਰੋਜ਼ ਹੈਲੀਕਾਪਟਰ ਵਰਤਦੇ ਨੇ, ਇਹਦੇ ਵਿੱਚ ਲੱਖ ਰੁਪਈਆ ਜਿਹੜਾ ਉਹਨਾਂ ਦਾ ਰੋਜ਼ ਦਾ ਖਰਚਾ ਜੀ ਤੇਲ ਦਾ ਕਾਫਲਿਆਂ ਦਾ ਉਹ ਵੀ ਹੈ। ਇਹ ਅੱਤਵਾਦ ਹੈ ਜੀ? ਹਾਂ, ਮੇਰਾ ਖਿਆਲ ਸਮਝਿਆ ਜਾਵੇ ਤਾਂ ਇਹ ਅੱਤਵਾਦ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜਾ ਇਹ ਸਿਆਸੀ ਲੋਕ ਜਿਹੜੇ ਕਰ ਰਹੇ ਨੇ। ਨਰਿੰਦਰ ਮੋਦੀ ਹੋਰਾਂ ਨੇ ਗੁਲਦਸਤੇ ਰੱਖ ਲਏ ਤੇ ਇੱਕ ਭਰੋਸਾ ਜਿਹੜਾ ਜੀ ਉਹ ਦੇ ਕੇ ਤੋੜ ਦਿੱਤਾ ਵੀ ਕੋਈ ਨਹੀਂ, ਦੇਖਾਂਗੇ ਇਸ ਮਾਮਲੇ ਦੇ ਉੱਤੇ ਕੀ ਕਰਨਾ ਹੈ। ਪਰ ਇੱਕ ਗੱਲ ਤਕਰੀਬਨ ਜੀ ਕਿ ਸੈਂਟਰ ਦੀ ਸਰਕਾਰ ਤੋਂ ਮਿਲਣਾ ਕੱਖ ਨਹੀਂਗਾ ਜੀ ਇਹਨਾਂ ਨੂੰ, ਕਿਉਂਕਿ ਜੋ ਕੁਛ ਅਰੁਣ ਜੇਤਲੀ ਹੋਰਾਂ ਨੇ ਕਹਿ ਕੇ ਭੇਜਿਆ, ਜੋ ਲਿਖਤੀ ਚਿੱਠੀ ਉਹਨਾਂ ਨੇ ਦਿੱਤੀ ਹੈ, ਕਰਨਾ ਤਾਂ ਹੈ ਜੀ ਜਿਹੜਾ ਫਾਈਨੈਂਸ ਮਿਨਿਸਟਰ ਆ ਉਹਦੇ ਉਹਦੇ ਵਿੱਚ ਜੋ ਕੁਛ ਲਿਖ ਕੇ ਦਿੱਤਾ ਜੀ ਉਹ ਨਰਿੰਦਰ ਮੋਦੀ ਹੋਰਾਂ ਨੇ ਸਭ ਤੋਂ ਨੇੜਲੇ ਨੇ ਅਰੁਣ ਜੇਤਲੀ ਹੋਰੀ। ਤਾਂ ਮੇਰਾ ਨਹੀਂ ਖਿਆਲ ਕਿ ਨਰਿੰਦਰ ਮੋਦੀ ਹੋਰਾਂ ਦੇ ਹੱਥ ਦੇ ਵਿੱਚ ਇਹ ਸਾਰਾ ਕੁਛ ਹੈਗਾ ਵੀ ਲਓ ਜੀ ਲਿਆਓ ਬਾਹਰ 18 ਟਾਇਰਾਂ ਵਾਲਾ ਟਰੱਕ ਤੇ ਲਗਾਓ ਨੋਟਾਂ ਦਾ ਇੱਕ, ਲੈ ਜਾਓ ਜਿੱਥੇ ਜਿੱਥੇ ਲਿਜਾਣਾ। ਏਦਾਂ ਦਾ ਕੁਛ ਵੀ ਨਹੀਂ ਹੋਣਾ ਜੀ। ਜੀ ਬਿਲਕੁਲ। ਤੇ ਲੋਕਾਂ ਨੂੰ ਵੀ ਜਿਹੜੀ ਆਸ ਜਿਹੜੀ ਹੈ ਛੱਡ ਦੇਣੀ ਚਾਹੀਦੀ ਆ। ਤੇ ਵੈਸੇ ਵਾਕਿਆ ਹੀ ਕੀ ਪੰਜਾਬ ਦੇ ਕਰਜ਼ੇ ਮਾਫ਼ ਕਰਾਉਣ ਜਾ ਰਹੇ ਆ ਜਾਂ ਆਪਣੇ ਲਈ ਕੋਈ ਹੋਰ ਗਰਾਂਟਾਂ ਲੱਭਣ ਜਾ ਰਹੇ ਸੀਗੇ? ਦੇਖੋ, ਕਰਜ਼ਾ ਮਾਫ਼ ਜਿਸ ਤੱਕ ਇੱਕ ਵਾਰੀ ਕਰਵਾਇਆ ਸੀਗਾ ਜਦੋਂ ਗੁਜਰਾਲ ਸਾਹਿਬ ਹੁੰਦੇ ਸਨ, ਇੰਦਰ ਕੁਮਾਰ ਗੁਜਰਾਲ, ਜੇ ਅਕਲ ਤੋਂ ਕੰਮ ਲਿਆ ਹੁੰਦਾ ਜੀ ਉਦੋਂ, ਤਾਂ ਉਦੋਂ ਅੱਗੋਂ ਜਿਹੜਾ ਸੀਗਾ ਮੈਂ ਜੀ ਪਾਲਿਸੀਜ਼ ਜਿਹੜੀਆਂ ਸੀ ਉਹਦੇ ਵਿੱਚ ਸੁਧਾਰ ਲਿਆਉਂਦੇ ਜੀ। ਇਸ ਵੇਲੇ ਮੈਂ ਇਹ ਕਹਿ ਸਕਦਾ ਜੀ ਕਿ ਦਾਅਵੇ ਦੇ ਨਾਲ ਕਿ ਏਡਾ ਨਖਿੱਧ ਫਾਈਨੈਂਸ ਮਿਨਿਸਟਰ ਜਿਹੜਾ ਜੀ ਕਦੀ ਪੰਜਾਬ ਦਾ ਨਹੀਂ ਆਇਆ ਜਿੱਡੇ ਨਖਿੱਧ ਫਾਈਨੈਂਸ ਮਿਨਿਸਟਰ ਸਾਡੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰੀ ਨੇ ਜੀ। ਉਹਨਾਂ ਨੂੰ ਕੁਛ ਨਹੀਂ ਪਤਾ ਜੀ, ਕੋਈ ਪਾਲਿਸੀ ਦਾ ਉਹਨਾਂ ਨੂੰ ਨਹੀਂ ਪਤਾ ਹੈਗਾ। ਜੋ ਹੈਗਾ ਉਹ ਸੁਖਬੀਰ ਸਿੰਘ ਬਾਦਲ ਹੋਰੀ ਕਰਦੇ ਨੇ, ਉਹਨੂੰ ਤਾਂ ਵਿਚਾਰੇ ਨੂੰ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦਿੱਤੀ ਜਾਂਦੀ। ਇਹਨਾਂ ਜੀ ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ, ਉਹ ਗੱਲ ਜਿਹੜੀ ਕੀਤੀ ਹੋਈ ਆ, ਜਦੋਂ ਗਾਲਾਂ ਪੈਂਦੀਆਂ ਨੇ ਉਹਨੂੰ ਪਈ ਜਾਂਦੀਆਂ ਨੇ, ਉਹਨੂੰ ਪਤਾ ਸੁਰ ਕਿਸੇ ਚੀਜ਼ ਦਾ ਹੈ ਨੀਗਾ ਜੀ। ਇਹਦੇ ਵਾਸਤੇ ਜੇ ਬਾਕੀ ਰਾਜਾਂ ਦੀ ਗੱਲ ਮੈਂ ਕਈ ਵਾਰੀ ਸ਼ੇਅਰ ਕੀਤੀ ਹੈ ਕਿ ਬਹੁਤੇ ਰਾਜਾਂ ਨੂੰ ਇਹ ਜੋ ਪਤਾ ਲੱਗਿਆ ਜੀ ਕਿ ਜਿਹੜਾ ਸੈਂਟਰ ਆ ਉੱਥੋਂ ਗ੍ਰਾਂਟ ਕਿਵੇਂ ਮਿਲਦੀਆਂ ਨੇ, ਉਹਦੇ ਵਾਸਤੇ ਉਹਨਾਂ ਨੇ ਰਿਟਾਇਰਡ ਆਫਿਸਰ ਜਾਂ ਜਿਹੜੇ ਐਕਸਪਰਟ ਲੋਕ ਨੇ ਉਹਨਾਂ ਦੀਆਂ ਟੀਮਾਂ ਬਣਾ ਕੇ ਬਕਾਇਦਾ ਤੌਰ ਦੇ ਉੱਤੇ ਪਲੈਨਿੰਗ ਦੇ ਨਾਲ ਜਿਹੜਾ ਜਾਂਦੇ ਨੇ। ਸਾਡੇ ਇੱਥੇ ਪਲੈਨਿੰਗ ਹੈ ਨਹੀਂ, ਸਾਡੇ ਕੋਲ ਪਲੈਨਿੰਗ ਕੀ ਹੈ ਜੀ, ਗੁਲਦਸਤੇ ਨੇ, ਦੋ ਲੈ ਕੇ ਇਹਦੇ ਨਾਲ ਨਹੀਂ ਮਿਲਣਾ ਜੀ ਕੁਛ ਵੀ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਹੋਣਾ ਦੀ, ਉਹਨਾਂ ਨੇ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਹੈ ਜੀ। ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਜਿਹੜੇ ਨੇ ਜੀ ਉਹ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਹੋਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਜੇ ਸਿੰਗਲਾ ਨੇ ਉਹਨੂੰ ਮੁਲਜ਼ਮ ਮਹੇਸ਼ ਕੁਮਾਰ ਦੀ ਨਿਯੁਕਤੀ ਬਾਰੇ ਕਦੇ ਵੀ ਨਹੀਂ ਸੀ ਕਿਹਾ ਜੀ। ਵਿਜੇ ਕੁਮਾਰ ਵਿਰੁੱਧ ਮਹੇਸ਼ ਕੁਮਾਰ ਤੋਂ ਰੇਲਵੇ ਬੋਰਡ ਦਾ ਮੈਂਬਰ ਨਿਯੁਕਤ ਕਰਾਉਣ ਦੇ ਬਦਲੇ 10 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਕੇਸ ਜਿਹੜਾ ਜੀ ਉਹ ਚੱਲ ਰਿਹਾ ਬਚਾਅ ਪੱਖ ਦੇ ਗਵਾਹ ਵਜੋਂ ਪੇਸ਼ ਹੋਏ ਦੀ ਸਾਬਕਾ ਰੇਲ ਮੰਤਰੀ ਨੇ CBI ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਸਿੰਗਲਾ ਉਸ ਦੇ ਰੇਲ ਮੰਤਰੀ ਹੁੰਦਿਆਂ ਉਹਦੇ ਦਫ਼ਤਰ ਵਿੱਚੋਂ 3 ਵਾਰੀ ਮਿਲਣ ਆਇਆ ਸੀਗਾ, ਪਰ ਉਹਨੇ ਕਦੇ ਵੀ ਮਹੇਸ਼ ਕੁਮਾਰ ਦੀ ਕਿਸੇ ਅਹੁਦੇ ਉੱਤੇ ਨਿਯੁਕਤੀ ਸੰਬੰਧੀ ਕੋਈ ਗੱਲਬਾਤ ਨਹੀਂ ਕੀਤੀ ਸੀਗੀ ਜੀ। ਇੱਥੇ ਦੱਸ ਦਈਏ ਕਿ CBI ਨੇ ਵਿਜੇ ਸਿੰਗਲਾ ਦੇ ਵਿਰੁੱਧ ਮਹੇਸ਼ ਕੁਮਾਰ ਤੋਂ ਮੈਂਬਰ ਇਲੈਕਟ੍ਰਿਸਿਟੀ ਬੋਰਡ ਨਿਯੁਕਤ ਕਰਨ ਬਦਲੇ ਕਥਿਤ ਰੂਪ ਦੇ ਵਿੱਚ 10 ਕਰੋੜ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਦੋਸ਼ ਪੱਤਰ ਅਦਾਲਤ ਦੇ ਵਿੱਚ ਦਾਇਰ ਕੀਤਾ ਸੀਗਾ। ਇਸੇ ਮਾਮਲੇ ਦੇ ਵਿੱਚ ਮਾਮਾ ਭਾਣਜਾ ਜਿਹੜੇ ਸੀਗੇ ਜੀ ਉਹ ਮੁਸ਼ਕਲ ਦੇ ਵਿੱਚ ਆ ਗਏ ਸੀਗੇ ਔਰ ਪਵਨ ਕੁਮਾਰ ਬਾਂਸਲ ਹੋਰਾਂ ਨੂੰ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਸੀਗਾ ਤੇ ਅਗਲਾ ਝਟਕਾ ਜਿਹੜਾ ਜੀ ਉਹਨਾਂ ਨੂੰ ਲੱਗਿਆ ਹੈ ਜੀ ਪਵਨ ਕੁਮਾਰ ਬਾਂਸਲ ਹੋਰਾਂ ਦੀ ਜਿਹੜੀ ਹਾਰ ਹੋਈ ਹੈ ਜੀ ਇੱਥੇ ਆਪਣੇ ਚੰਡੀਗੜ੍ਹ ਤੋਂ ਜੀ। ਤੇ ਸਰੋਤਿਓ ਸੁਣ ਰਹੇ ਹੋ ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ। ਤੇ ਬਲਤੇਜ ਬੰਨੂ ਜੀ ਅਗਲੀ ਗੱਲ ਕਰਦੇ ਹਾਂ ਭਾਜਪਾ ਤੇ ਸ਼ਿਵ ਸੈਨਾ ਨੂੰ ਲੈ ਕੇ। ਮਹਾਰਾਸ਼ਟਰ ਦੇ ਵਿੱਚ ਅਜੇ ਕੋਈ ਇਹਨਾਂ ਦਾ ਫਾਰਮੂਲਾ ਲੱਗਦਾ ਨਹੀਂ ਤਿਆਰ ਹੋਇਆ ਹੈ? ਨਹੀਂ ਜੀ, ਕੁਛ ਵੀ ਜਿਹੜਾ ਕਿਸੇ ਪਾਸੇ ਗੱਲਬਾਤ ਜਿਹੜੀ ਆ ਉਹ ਲੱਗੀ ਨਹੀਂ ਹੈ ਜੀ। ਲੱਗਣ ਦੇ ਅਸਾਰ ਜਿਹੜੇ ਉਹ ਹੁਣ ਟਾਈਮ ਟੂ ਟਾਈਮ ਜਿਹੜੇ ਉਹ ਘੱਟਦੇ ਜਾ ਰਹੇ ਨੇ ਜੀ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਕੀ ਕਰ ਰਹੀ ਹੈ, ਉਹ ਜਿਹੜੇ ਛੋਟੇ ਦਲ ਨੇ ਜਿਨ੍ਹਾਂ ਦੇ ਵਾਸਤੇ 28 ਸੀਟਾਂ ਛੱਡਣ ਦੀ ਗੱਲ ਜਿਹੜੀ ਕਰ ਰਹੀ ਆ ਸ਼ਿਵ ਸੈਨਾ, ਉਹ ਉਹਨਾਂ ਦੇ ਨਾਲ ਜਿਹੜੀ ਅੰਦਰ ਖਾਤੇ ਮੀਟਿੰਗਾਂ ਜਿਹੜੀਆਂ ਨਾ ਜੀ ਉਹ ਕਰ ਰਹੀ ਹੈ ਔਰ ਉਹਨਾਂ ਨੂੰ ਜਿਹੜਾ ਜੀ ਪਰਤਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਸ਼ਿਵ ਸੈਨਾ ਨੂੰ ਕ੍ਰੋਸ ਕਰਕੇ। ਸ਼ਿਵ ਸੈਨਾ ਇਹ ਸਮਝਦੀ ਹੈ ਕਿ ਜੇ ਸੀਟਾਂ ਜਿਹੜੀਆਂ BJP ਮੰਗਦੀ ਹੈ, ਜਿੰਨੀਆਂ ਸੀਟਾਂ ਉਹ ਮੰਗਦੀ ਆ, ਇੰਨੀਆਂ ਸੀਟਾਂ ਉਹਨਾਂ ਨੂੰ ਜੇ ਦੇ ਦਿੱਤੀਆਂ ਤੇ ਅਸੀਂ ਤਾਂ ਮਾਰੇ ਗਏ, ਕਿਉਂਕਿ ਉਹਨਾਂ ਦੇ ਜੇ ਵੱਧ ਬੰਦੇ ਜਿੱਤ ਜਾਂਦੇ ਨੇ ਜਾਂ ਜਿਤਾ ਲੈਣੇ ਨੇ ਉਹਨਾਂ ਨੇ, ਫਿਰ ਉਹ ਮੁੱਖ ਮੰਤਰੀ ਦੇ ਜਿਹੜਾ ਅਹੁਦਾ ਉਹਦੇ ਉੱਤੇ ਦਾਅਵਾ ਪੇਸ਼ ਕਰਨਗੇ ਤੇ ਜਿਹੜਾ ਉਧਵ ਠਾਕਰੇ ਆ ਜੀ ਉਹਦੀ ਵਿਚਾਰੇ ਦੀ ਧਰੀ ਧਰਾਈ ਰਹਿ ਜਾਊਗੀ, ਫਿਰ ਉਹ CM ਇਨ ਵੇਟਿੰਗ ਹੋ ਜਾਊਗਾ।
ਇਸ ਕਰਕੇ ਉਹ ਵੱਧ ਸੀਟਾਂ ਦੇਣੀਆਂ ਨਹੀਂ ਚਾਹੁੰਦਾ ਜੀ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜਿਹੜੀ ਆ ਉਹ ਇਕਲਾ ਚਲੋ ਵੀ ਹੋ ਸਕਦੀ ਹੈ, ਇਕੱਲੇ ਤੌਰ ਦੇ ਉੱਤੇ ਵੀ ਚੋਣ ਲੜ ਸਕਦੀ ਹੈ, ਸ਼ਿਵ ਸੈਨਾ ਨੂੰ ਇਹ ਮੈਸੇਜ ਦੇਣ ਦੇ ਵਾਸਤੇ ਕਿ ਜੇ ਸਾਡੀ ਸਰਕਾਰ ਨਹੀਂ ਬਣਦੀ ਵੰਡ ਤੁਹਾਡੀ ਵੀ ਨਹੀਂ ਦਿੰਦੇ। ਇੱਕ ਜਿਹੜਾ ਰਾਹ ਰਾਜ ਠਾਕਰੇ ਵਾਲਾ ਵੀ ਖੁੱਲਿਆ ਹੋਇਆ ਉਹਨਾਂ ਦੇ ਵਾਸਤੇ ਕਿ ਕਿਉਂਕਿ ਜੇ ਜ਼ਹਿਰ ਉਗਲੱਛਣ ਵਾਲੀ ਜਿਹੜੀ ਪਾਰਟੀ ਚਾਹੀਦੀ ਆ ਤਾਂ ਰਾਜ ਠਾਕਰੇ ਤਾਂ ਜ਼ਿਆਦਾ ਬੋਲਦਾ ਉद्धਵ ਠਾਕਰੇ ਨਾਲੋਂ, ਉਹ ਜ਼ਿਆਦਾ ਜਿਹੜਾ ਜੀ ਕਾਰਗਰ ਬੀਜੇਪੀ ਦੇ ਵਾਸਤੇ ਸਾਬਤ ਹੋ ਸਕਦਾ। ਉਹ ਵੀ ਆਪਸ਼ਨ ਜਿਹੜੀ ਹੈ ਜੀ ਉਹ ਉਹਦੇ ਕੋਲੇ ਖੁੱਲੀ ਹੈ। ਪਰ ਦੂਜੇ ਪਾਸੇ ਜਿਹੜੀ ਸਥਿਤੀ ਹੈ ਜੀ ਉਹ ਐਨਸੀਪੀ ਤੇ ਕਾਂਗਰਸ ਦੀ ਵੀ ਬਹੁਤੀ ਜ਼ਿਆਦਾ ਚੰਗੀ ਨਹੀਂ। ਉਂਝ ਵੈਸੇ ਹੁਣ ਤੋਂ ਥੋੜਾ ਸਮਾਂ ਬਾਅਦ ਐਨਸੀਪੀ ਤੇ ਕਾਂਗਰਸ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੋਣ ਜਾ ਰਹੀ ਹੈ। ਉਮੀਦ ਹੈ ਇਹਦੇ ਵਿੱਚ ਜਿਹੜੀ ਕਾਂਗਰਸ ਤੇ ਐਨਸੀਪੀ ਵਾਲੇ ਉਹ ਕਿਸੇ ਸਿਰੇ ਤਣ ਪੱਤਨ ਜਿਹੜੀ ਹੈ ਜੀ ਉਹ ਗੱਲ ਲਾ ਸਕਦੇ ਨੇ ਸੀਟਾਂ ਦੇ ਵੰਡ ਵਡੇਵੇ ਨੂੰ ਲੈ ਕੇ, ਕਿਉਂਕਿ ਬੀਜੇਪੀ ਤੇ ਸ਼ਿਵ ਸੈਨਾ ਦਾ ਬਹੁਤਾ ਕੁਛ ਨਹੀਂ ਹੋਇਆ। ਇਸ ਕਰਕੇ ਸ਼ਰਦ ਪਵਾਰ ਜਿਹੜਾ ਜੀ ਉਹ ਇਹ ਆਸ ਲਾਈ ਬੈਠਾ ਕਿ ਸ਼ਾਇਦ ਹੋ ਸਕਦਾ ਮੇਰੀ ਗਿੱਟ ਮਿੱਟ ਉਧਰ ਕਿਤੇ ਬੀਜੇਪੀ ਨਾ ਹੋ ਜੇ। ਹਾਲਾਂਕਿ ਉਹਦੇ ਬੰਦੇ ਇਹ ਕਹੀ ਜਾਂਦੇ ਨੇ ਅਸੀਂ ਅਸੂਲਾਂ ਵਾਲੀ ਪਾਰਟੀ ਆ। ਅਸਾਲ ਤਾਂ ਜਿੰਨੇ ਛਿੱਕੇ ਸ਼ਰਦ ਪਵਾਰ ਨੇ ਪਿਛਲੇ ਸਾਲਾਂ ਦੇ ਵਿੱਚ ਟੰਗੇ ਨੇ ਉਹ ਤਾਂ ਸਭ ਨੂੰ ਪਤਾ ਜੀ ਕਿ ਉਹ ਜਿੰਨੀ ਮਹਿੰਗਾਈ ਦਾ ਮੁੱਖ ਅਸਲ ਦੇ ਵਿੱਚ ਕਰਤਾ ਧਰਤਾ ਤਾਂ ਭਾਰਤ ਦੇ ਵਿੱਚ ਫੈਲੀ ਹੋਈ ਮਹਿੰਗਾਈ ਦਾ ਉਹੀ ਹੈ ਜੀ। ਇਸ ਕਰਕੇ ਉਹਦੇ ਉੱਤੇ ਤਾਂ ਲੋਕ ਜਿਹੜਾ ਜੀ ਉਹ ਮਾਰ ਨਹੀਂ ਕਰਨਗੇ, ਪਰ ਉਹ ਸਮਝਦਾ ਹੈ ਕਿ ਜੇ ਬੀਜੇਪੀ ਨਾਲ ਉਹਦੀ ਸੰਢ-ਗੰਢ ਹੋ ਜੇ ਤਾਂ ਉਹ ਫਿਰ ਇਹ ਵੀ ਸੌਦਾ ਮਾਰ ਸਕਦਾ ਕਿ ਸੈਂਟਰ ਦੇ ਵਿੱਚ ਮੈਨੂੰ ਕੁਝ ਦੇ ਲੈ ਲਓ ਜੀ। ਜੀ 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 ਇਹੀ ਜਿਹੜਾ ਜੀ ਹਮੇਸ਼ਾ ਹੀ ਇਹਨਾਂ ਨੂੰ ਜਿਹੜੇ ਚਾਹ ਰਹਿੰਦੇ ਆ, ਜਿੰਨੀਆਂ ਵੀ ਰੀਜਨਲ ਪਾਰਟੀਆਂ ਹੈਗੀਆਂ ਆ ਉਹ ਇਹੀ ਹੁੰਦੀਆਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਿਨਿਸਟਰ ਬਣਾ ਲਿਆ ਜਾਵੇ। ਜਿੱਦਾਂ ਆਪਾਂ ਦੇਖਿਆ ਹੀ ਆ ਪੰਜਾਬ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਮਿਨਿਸਟਰ ਬਣਾਇਆ ਗਿਆ ਆ। ਅਗਲੀ ਗੱਲ ਕਰਦੇ ਹਾਂ ਸੰਗਰੂਰ ਦੇ ਜਿਹੜੇ ਵਿਧਾਇਕ ਆ ਪ੍ਰਕਾਸ਼ ਚੰਦ ਗਰਚਾ ਤੇ ਉਹਨਾਂ ਦੇ ਬਾਰੇ ਵੀ ਉਹਨਾਂ ਨੂੰ ਘੇਰਿਆ ਗਿਆ ਆ। ਪ੍ਰਕਾਸ਼ ਚੰਦ ਗਰਗ ਨੇ ਜੀ ਇੱਥੇ ਸੁਨਾਮੀ ਗੇਟ ਦੇ ਵਿੱਚ ਜਿਹੜੇ ਹਲਕੇ ਦੇ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਜਦੋਂ ਆਏ ਤਾਂ ਉੱਥੇ ਲੋਕਾਂ ਨੇ ਉਹਨਾਂ ਨੂੰ ਬਹੁਤ ਖੜੀਆਂ ਜਿਹੜੀਆਂ ਸੁਣਾਈਆਂ। ਇਹ ਕਿਹਾ ਜੀ ਕਿ ਇੱਥੇ ਤੁਸੀਂ 4 ਦਿਨ ਆ ਕੇ ਰਹਿ ਕੇ ਵੇਖੋ, ਤੁਸੀਂ ਤਾਂ ਵੜਦੇ ਹੀ ਨਹੀਂ ਸੰਗਰੂਰ ਦੇ ਵਿੱਚ ਕਿ ਗੰਦੇ ਨਾਲੇ ਦੀ ਵਜ੍ਹਾ ਕਰਕੇ ਲੋਕਾਂ ਦਾ ਜੀਣਾ ਜਿਹੜਾ ਦੂਬਰ ਹੋਇਆ ਪਿਆ। ਤੇ ਜਿਹੜਾ ਪ੍ਰਕਾਸ਼ ਚੰਦ ਗਰਗ ਆ ਜੀ ਉਹਦਾ ਜਵਾਬ ਵੇਖੋ, ਕਹਿੰਦੇ ਹੋਰ ਪਾਓ ਝਾੜੂ ਨੂੰ ਵੋਟਾਂ। ਮੈਂਬਰ ਪਾਰਲੀਮੈਂਟ ਤਾਂ ਤੁਸੀਂ ਇੱਥੋਂ ਬਣਾ ਦਿੱਤਾ ਭਗਵੰਤ ਮਾਨ ਨੂੰ। ਉਹ ਕਹਿੰਦੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜਿਤਾਉਂਦੇ ਤੇ ਤੁਹਾਡਾ ਕੁਝ ਬਣ ਜਾਂਦਾ। ਉਹ ਕਹਿੰਦੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਤਾਂ ਸੈਂਟਰ 'ਚ ਵੀ ਚੱਲਦੀ ਆ, ਪਰ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਭਗਵੰਤ ਮਾਨ ਹੈ ਉਹਨੂੰ ਤਾਂ ਥਾਣੇ ਨਹੀਂ ਪੁੱਛਦਾ। ਇੱਕ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹਨੇ ਕਿਹੋ ਜਿਹੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ, ਜਿਹੜੀਆਂ ਹਦਾਇਤਾਂ ਦਾ ਜ਼ਿਕਰ ਪ੍ਰਕਾਸ਼ ਚੰਦ ਗਰਗ ਜਿਹੜੇ ਇੱਥੇ ਆ ਕੇ ਕਰ ਗਏ ਕਿ ਭਗਵੰਤ ਮਾਨ ਨੂੰ ਤਾਂ ਇੱਥੇ ਥਾਣੇਦਾਰ ਵੀ ਜਿਹੜਾ ਉਹ ਨਹੀਂ ਪੁੱਛਦਾ ਜੀ। ਔਰ ਉਹਨਾਂ ਨੇ ਕਿਹਾ ਕਿ ਜੇ ਟੈਂਡਰ ਪਾਸ ਕਰਾਉਣਾ ਤੇ ਹੁਣ ਕਰਵਾ ਲਓ ਫਿਰ ਭਗਵੰਤ ਮਾਨ ਤੋਂ। ਉਹ ਗੱਲ ਕਰ ਰਹੇ ਸਨ ਵਿਧਾਇਕ ਦੀ। ਵਿਧਾਇਕ ਦੀਆਂ ਜ਼ਿੰਮੇਵਾਰੀਆਂ ਹੋਰ ਨੇ, ਮੈਂਬਰ ਪਾਰਲੀਮੈਂਟ ਦੀਆਂ ਹੋਰ ਨੇ। ਉਹ ਮੈਂਬਰ ਪਾਰਲੀਮੈਂਟ ਦੇ ਸਿਰ ਜਿਹੜਾ ਸੁੱਟ ਕੇ ਚਲੇ ਗਏ। ਇਹਦਾ ਮਤਲਬ ਇਹ ਹੋ ਗਿਆ ਕਿ ਸੰਗਰੂਰ ਪੂਰੇ ਲੋਕ ਸਭਾ ਹਲਕੇ ਦੇ ਵਿੱਚ ਹੁਣ ਕੋਈ ਕੰਮ ਨਹੀਂ ਹੋਊਗਾ ਕਿਉਂਕਿ ਉੱਥੋਂ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਉਹ ਹਾਰੇ ਹੋਏ ਨੇ। ਸੋ ਇੱਥੋਂ ਇਹ ਜਿਹੜਾ ਜੀ ਸਾਫ਼ ਪਤਾ ਲੱਗਦਾ ਆ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਹੀ ਜਿਹੜੇ ਚੁਣੇ ਹੋਏ ਵਿਧਾਇਕ ਆ ਉਹ ਲੋਕਾਂ ਦੇ ਹੀ ਕੰਮ ਨਹੀਂ ਕਰਦੇ। ਜੇ ਉਹਨਾਂ ਦਾ ਬੰਦਾ ਹੁੰਦਾ ਤਾਂ ਜਿਹੜੇ ਕੰਮ ਹੋਣੇ ਸੀ। ਸੋ ਵੋਟਾਂ ਜਿਹੜੀਆਂ ਜੀ ਹੋਰ ਲੋਕਾਂ ਨੂੰ ਕਹਿੰਦੇ ਆ ਵੱਧ ਤੋਂ ਵੱਧ ਇਹਨਾਂ ਨੂੰ ਪਾਓ ਤਾਂ ਜੋ ਤੁਹਾਡਾ ਹੋਰ ਵੀ ਜਿਹੜਾ ਕੋਈ ਵੀ ਕੰਮ ਜਿਹੜਾ ਨਾ ਹੋਵੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਲੰਬੇ ਛੁੱਟੀ ਤੇ ਗਏ ਹੋਏ ਮਾਸਟਰਾਂ ਦੇ ਖਿਲਾਫ ਜਿਹੜੀ ਚਾਰਜ ਸ਼ੀਟ ਉਹ ਦਾਇਰ ਕਰਨ ਜਾ ਰਹੇ। ਇੱਕ ਵੀ ਪੰਜਾਬ ਜਿਹੜਾ ਸਿੱਖਿਆ ਵਿਭਾਗ ਹੈ ਜੀ ਉਹਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਅਨੁਸ਼ਾਸਨ ਕਾਇਮ ਕਰਨ ਤੇ ਟੀਚਰਾਂ ਦੀ 100% ਦੀ ਹਾਜ਼ਰੀ ਜਿਹੜੀ ਆ ਯਕੀਨੀ ਬਣਾਉਣ ਦੇ ਵਾਸਤੇ ਜੀ 904 ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ ਗਈ ਆ ਔਰ ਇਹਦੇ ਵਿੱਚ 90 ਅਧਿਆਪਕ ਗੈਰ ਹਾਜ਼ਰ ਪਾਏ ਗਏ, 97 ਲੇਟ ਸੀਗੇ, 69 ਜਿਹੜੇ ਨੇ ਜੀ ਉਹ ਲੰਮੀ ਛੁੱਟੀ ਦੇ ਉੱਤੇ ਗੈਰ ਹਾਜ਼ਰ ਪਾਏ ਗਏ ਜੀ। ਹੁਣ ਇਹ ਪਤਾ ਲੱਗਿਆ ਜੀ ਕਿ ਲੰਬੀ ਛੁੱਟੀ ਦੇ ਉੱਤੇ ਗੈਰ ਹਾਜ਼ਰ ਚੱਲ ਰਹੇ ਮਾਸਟਰਨੀਆਂ ਜਿਹੜੇ ਨੇ ਜੀ ਉਹਨਾਂ ਨੂੰ ਚਾਰਜ ਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹਨਾਂ ਵਿਭਾਗੀ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਗਏ ਜੀ ਕਿ ਸੂਬੇ ਦੇ ਵਿੱਚ ਸਮੂਹ ਸਕੂਲਾਂ ਦੇ ਵਿੱਚ ਲੰਮੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਅਧਿਆਪਕ ਜਿਹੜੇ ਨੇ ਉਹਨਾਂ ਦੀ ਸੂਚੀ ਬਣਾਈ ਜਾਵੇ, ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਔਰ ਇਸ ਤੋਂ ਇਲਾਵਾ ਗੈਰ ਹਾਜ਼ਰ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਹਨਾਂ ਦਾ ਪੱਖ ਸੁਣਨ ਮਗਰੋਂ ਅਗਲੇਰੀ ਜਿਹੜੀ ਕਾਰਵਾਈ ਹੈ ਜੀ ਉਹ ਕੀਤੀ ਜਾਊਗੀ। ਫਰੀਦਕੋਟ ਮੰਡਲ ਦੇ ਵਿੱਚ 332 ਸਕੂਲਾਂ ਦੀ ਚੈਕਿੰਗ ਦੇ ਦੌਰਾਨ 48 ਅਧਿਆਪਕ ਸਭ ਤੋਂ ਵੱਧ ਗੈਰ ਹਾਜ਼ਰ ਪਾਏ ਗਏ, 47 ਲੇਟ ਸੀਗੇ, 32 ਲੰਮੇ ਸਮੇਂ ਤੋਂ ਗੈਰ ਹਾਜ਼ਰ ਪਾਏ ਗਏ। ਦੂਜਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਨਾਭਾ ਸੀਗਾ ਜੀ ਪਟਿਆਲਾ ਡਿਸਟ੍ਰਿਕਟ ਆ, ਇਹਦੇ 322 ਸਕੂਲਾਂ ਦੀ ਚੈਕਿੰਗ ਹੋਈ, 12 ਗੈਰ ਹਾਜ਼ਰ ਸੀਗੇ, 12 ਲੇਟ ਸੀਗੇ, 23 ਲੰਮੇ ਸਮੇਂ ਤੋਂ ਗੈਰ ਹਾਜ਼ਰ ਜਿਹੜੇ ਉਹ ਪਾਏ ਗਏ ਤੇ ਤੀਜਾ ਨੰਬਰ ਜਲੰਧਰ ਦਾ ਜੀ।
ਜੀ 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 ਤਾਂ ਸਰੋਤਿਓ ਸੁਣ ਰਹੇ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅੱਜ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਆ ਵੀ ਕਹਿੰਦੇ ਜਿਹੜੀ ਗੰਗਾ ਨੂੰ ਸਫਾਈ ਦੇ ਲਈ ਕਹਿੰਦੇ ਘੱਟੋ ਘੱਟ 18 ਸਾਲ ਲੱਗ ਜਾਣਗੇ। ਇਹ ਜਿਹੜਾ ਸਰਕਾਰ ਨੇ ਆਪ ਹੀ ਦੱਸਿਆ ਆ ਸੁਪਰੀਮ ਕੋਰਟ ਦੇ ਕਹਿਣ ਤੇ। ਜੀ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਤਰੀਕੇ ਦੇ ਨਾਲ ਤੁਸੀਂ ਚੱਲ ਰਹੇ ਹੋ ਏਦਾਂ ਤਾਂ ਗੰਗਾ ਦੀ ਸਫਾਈ ਜਿਹੜੀ ਆ ਜੀ ਉਹ ਕਹਿੰਦੇ ਸਾਡੀ ਤਾਂ ਉਮਰ ਦੇ ਵਿੱਚ ਨਹੀਂ ਹੁੰਦੀ, ਕਿਤੇ ਅਗਲੇ ਵਾਲੀ ਜਨਰੇਸ਼ਨ ਜਿਹੜੀ ਉਹ ਲੱਗੂਗੀ ਜੀ। ਹੁਣ ਕੇਂਦਰ ਦੀ ਜਿਹੜੀ ਸਰਕਾਰ ਜੀ ਉਹਨੇ ਕਹਿਤਾ ਪੈਸਾ ਬਹੁਤ ਚਾਹੀਦਾ, ਢਿੱਲਾ ਰਵੱਈਆ ਜਿਹੜਾ ਜੀ ਅਪਣਾਏ ਕਰਕੇ ਜਿਹੜਾ ਜੀ ਸੁਪਰੀਮ ਕੋਰਟ ਬਹੁਤ ਨਾਰਾਜ਼ ਸੀਗਾ ਇਸ ਮਾਮਲੇ ਦੇ ਉੱਤੇ। ਜਿਹੜਾ ਉਹਦਾ ਗੁੱਸਾ ਸੀਗਾ ਉਹਦੀ ਵਜ੍ਹਾ ਕਰਕੇ ਕੇਂਦਰ ਦੀ ਸਰਕਾਰ ਨੇ ਜਿਹੜਾ ਜਾ ਕੇ ਪੱਖ ਆਪਣਾ ਦੱਸਿਆ ਉਹ ਹਾਸੋਹੀਣਾ ਇੱਕ ਚੁਟਕਲਾ ਜਾਪਦਾ ਜੀ। ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਸੀਗੀ ਕਿ ਕੇਂਦਰ ਦੀ ਸਰਕਾਰ ਨੇ ਗੰਗਾ ਦੀ ਸਫਾਈ ਦਾ ਖਾਕਾ ਜਿਹੜਾ ਤਿਆਰ ਕਰ ਮਹੀਨਿਆਂ 'ਚ ਦੇਖਿਓ। ਇੱਕ ਬੜਾ ਬਿਆਨ ਉਹਨਾਂ ਦਾ ਇੱਥੇ ਮੀਡੀਆ ਦੇ ਉੱਤੇ ਲਾਇਆ ਗਿਆ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਕਿ ਮੈਂ यहाँ आया नहीं, मुझे बुलाया गया है, गंगा मैया ने बुलाया है। ਉਹ ਗੰਗਾ ਮੈया ਜਿਹੜੀ ਹੈ ਜੀ ਉਹਦੇ ਵਾਸਤੇ ਕੇਂਦਰ ਦੀ ਸਰਕਾਰ ਹੁਣ ਕਹਿੰਦੀ 18 ਸਾਲ ਦਾ ਸਮਾਂ ਲੱਗੂਗਾ, ਬਹੁਤ ਵੱਡਾ ਪੈਸਾ ਜਿਹੜਾ ਚਾਹੀਦਾ ਹੈ ਜਿਹਦੇ ਕਰਕੇ ਇਹਦੀ ਪਵਿੱਤਰਤਾ ਮੁੜ ਕੇ ਜਿਹੜੀ ਹੈ ਜੀ ਉਹ ਕਾਇਮ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਗੰਗਾ ਨਦੀ ਦੇ ਕੰਢੇ ਦੇ ਉੱਤੇ 118 ਦੇ ਕਰੀਬ ਸ਼ਹਿਰ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ। ਜਿਹੜਾ ਜੋ ਗੰਦਮੰਦ ਹੈ ਗੰਗਾ ਦੇ ਵਿੱਚ ਜਿਹੜਾ ਜੀ ਉਹ ਸੁੱਟਦੇ ਨੇ, ਜੇ ਪਵਿੱਤਰ ਹੈ ਤੇ ਫਿਰ ਇਹ ਗੰਦ ਕਿਉਂ ਸੁੱਟਦੇ ਨੇ, ਸੁੱਟਣ ਵਾਲੇ ਕੌਣ ਨੇ, ਇਹਦੇ ਬਾਰੇ ਕੁਝ ਨਹੀਂ ਦੱਸਿਆ। ਮੇਰਾ ਇਹ ਖਿਆਲ ਮੁਤਾਬਕ ਜਿਹੜੀ ਕੇਂਦਰ ਦੀ ਸਰਕਾਰ ਹੈ ਜੀ ਉਹਨੂੰ ਉਹ ਫਿਲਮ ਚਾਹੇ ਨਾ ਦੇਖੇ, ਇੱਕ ਟਾਈਟਲ ਰਾਜ ਕਪੂਰ ਦੀ ਫਿਲਮ ਦਾ ਪੜ੍ਹ ਲਵੇ ਜੀ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਓ ਕੇ ਪਾਪ ਦੋਤੇ ਦੋਤੇ। ਉਹਨੇ ਤਾਂ ਦਹਾਕਿਆਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕੇਂਦਰ ਦੀ ਸਰਕਾਰ ਨੂੰ, ਹੁਣ ਪਤਾ ਲੱਗ ਰਹੀ ਹੈ ਪਤਾ ਲੱਗ ਜੀ ਬਿਲਕੁਲ ਬਿਲਕੁਲ। ਤੇ ਇੱਕ ਹੋਰ ਜਿਹੜੀ ਖਬਰ ਆ ਰਹੀ ਆ ਹਾਈ ਕੋਰਟ ਦੇ ਵੱਲੋਂ ਜਿਸ ਦੇ ਵਿੱਚ SP ਰਾਜੇਸ਼ਵਰ ਸਿੰਘ ਸਿੱਧੂ ਤੇ ਉਹਨਾਂ ਦੇ ਨਾਲ 5 ਜਿਹੜੇ ਹੋਰ ਮੁਲਾਜ਼ਮ ਆ ਉਹ ਮੁਅੱਤਲ ਕਰ ਦਿੱਤੇ ਆ, ਜਿਸ ਦੇ ਵਿੱਚ ਇਹ ਸੀਗਾ ਵੀ ਬਦਸਲੂਕੀ ਦੇ ਇਹਨਾਂ ਦੇ ਉੱਤੇ ਸੀਗੇ ਦੋਸ਼। ਇਹ ਐਕਚੁਅਲੀ ਵਾਰੰਟ ਆਫਿਸਰ ਸੀਗਾ ਜੀ। ਜਦੋਂ ਵਾਰੰਟ ਆਫਿਸਰ ਇਹ ਗਿਆ ਸੀਗਾ ਵਾਰੰਟ ਲੈ ਕੇ, ਉਹਦੇ ਨਾਲ ਜਿਹੜਾ ਜੀ ਬਹੁਤ ਬਦਸਲੂਕੀ ਜਿਹੜੀ ਸੀ ਉਹ ਕੀਤੀ ਗਈ ਸੀਗੀ ਜੀ। ਇਹਨਾਂ ਨੇ ਮਾਫੀ ਤਾਂ ਮੰਗੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ, ਪਰ ਇਹਨਾਂ ਦੀ ਮਾਫੀ ਜਿਹੜੀ ਆ ਉਹ ਐਕਸੈਪਟ ਨਹੀਂ ਕੀਤੀ ਗਈ। ਚੰਡੀਗੜ੍ਹ ਪੁਲਿਸ ਦਾ ਇੰਸਪੈਕਟਰ ਸੀਗਾ ਜੀ ਤਰਸੀਮ ਰਾਣਾ, ਉਹਦੇ ਮੁੰਡੇ ਦੀ ਹੱਤਿਆ ਵਾਲੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਕਰਨੈਲ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਜਿਹੜਾ ਸੀਗਾ ਇਲੀਗਲ ਤੌਰ ਦੇ ਉੱਤੇ ਹਿਰਾਸਤ 'ਚ ਰੱਖਿਆ ਸੀਗਾ। ਹਾਈ ਕੋਰਟ ਨੇ ਕਰਨੈਲ ਸਿੰਘ ਨੂੰ ਲੱਭਣ ਦੇ ਵਾਸਤੇ ਇੱਕ ਵਾਰੰਟ ਆਫਿਸਰ ਦੀ ਡਿਊਟੀ ਲਾਈ ਸੀ। ਜਦੋਂ ਵਾਰੰਟ ਆਫਿਸਰ ਗਿਆ ਤੇ ਉਹਨੂੰ ਗਾਲਾਂ ਜਿਹੜੀਆਂ ਸੀ ਉਹ ਕੱਢੀਆਂ ਗਈਆਂ। ਇਹਦੇ ਵਿੱਚ SP ਰਾਜੇਸ਼ਵਰ ਸਿੰਘ ਸਿੱਧੂ ਵੀ ਸ਼ਾਮਲ ਸੀਗੇ। ਹੁਣ ਜਿਹੜੀ ਅਦਾਲਤ ਹੈ ਜੀ ਉਹਨੇ ਸਾਰੇ ਪੁਲਿਸ ਅਫਸਰਾਂ ਨੂੰ ਸਸਪੈਂਡ ਜਿਹੜਾ ਜੀ 24 ਘੰਟਿਆਂ ਦੇ ਵਿੱਚ ਕਰਨ ਦੀ ਗੱਲ ਕੀਤੀ ਸੀ। ਉਹ ਸਸਪੈਂਡ ਜਿਹੜੇ ਉਹ ਕਰ ਦਿੱਤੇ ਗਏ ਨੇ। ਉਹਨਾਂ ਕਿਹਾ ਕਿ ਇਹ ਮੁਆਫੀ ਵਾਲਾ ਨਹੀਂ ਹੈ, ਇਹ ਅਦਾਲਤ ਦੀ ਤੋਹੀਨ ਹੈ। ਜਦੋਂ ਅਦਾਲਤ ਨੇ ਕਿਸੇ ਨੂੰ ਨਿਯੁਕਤ ਕਰਤਾ ਲੱਭਣ ਦੇ ਵਾਸਤੇ ਤੇ ਫਿਰ ਉਹਨੂੰ ਗਾਲਾਂ ਕਿਉਂ ਕੱਢੀਆਂ ਗਈਆਂ। ਜੀ ਅਤੇ ਅਗਲੀ ਗੱਲ ਵੀ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਆ ਰਹੀ ਆ, ਇੱਥੇ ਅਕਾਲੀ ਦਲ ਦੇ ਨਾਲ ਸੰਬੰਧਿਤ ਇੱਕ ਸਾਬਕਾ ਸਰਪੰਚ ਆ, ਉਸਦੇ ਕੋਲੋਂ ਤਕਰੀਬਨ 36 ਕਰੋੜ ਦੀ ਹੈਰੋਇਨ ਫੜੀ ਗਈ। ਇਹ ਜਿਹੜੀਆਂ ਗੱਲਾਂ ਜੀ ਇਹ ਤਾਂ ਹੁਣ ਆਮ ਦੀਆਂ ਹੋ ਗਈਆਂ ਜੀ। ਬਿਲਕੁਲ ਇਹ ਜਿਹੜਾ ਸਾਬਕਾ ਸਰਪੰਚ ਹੈ ਜੀ, ਚਲੋ ਮੌਜੂਦਾ ਨਹੀਂ ਹੈਗਾ ਹੁਣ, ਇਹ ਤਾਂ ਕਹਿਣ ਵਾਲੀ ਗੱਲ ਉਹਨਾਂ ਕੋਲ ਰਹਿ ਜੂਗੀ ਨਾ ਕਿ ਮੌਜੂਦਾ ਥੋੜੀ ਹੈ ਜੀ, ਇਹ ਤਾਂ ਪਹਿਲਾਂ ਸਰਪੰਚ ਹੁੰਦਾ ਸੀਗਾ। ਤੋ ਇਸ ਕਰਕੇ ਸਰਪੰਚ ਨਹੀਂ ਰਿਹਾ ਤੇ ਹੁਣ ਦੂਜੇ ਕੰਮ ਦੇ ਵਿੱਚ ਜਿਹੜਾ ਜੀ ਉਹ ਲੱਗ ਗਿਆ ਜੀ। ਇਸ ਏਰੀਏ ਦੇ ਵਿੱਚ ਤਾਂ ਹਾਲਾਤ ਜਿਹੜੇ ਜੀ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਇਹ ਹੋ ਗਏ ਆ ਜੀ ਕਿ ਆਪਾਂ ਸ਼ੁਰੂਆਤ ਵੀ ਜਿਹੜੀ ਇੱਥੋਂ ਹੀ ਕੀਤੀ ਸੀਗੀ ਜੀ ਜਿਹੜੇ ਡਰੱਗ ਵਾਲੇ ਮਾਮਲੇ ਤੋਂ। ਇਹ ਜਿਹੜਾ ਸਰਪੰਚ ਫੜਿਆ ਗਿਆ ਜੀ ਐਕਚੁਅਲੀ ਇਹਦੇ ਬਾਰੇ ਜਿਹੜਾ ਇਹਦਾ ਟਰੈਕ ਰਿਕਾਰਡ ਆ ਜੀ ਉਹ ਇਹ ਦੱਸਦਾ ਹੈ ਕਿ ਇਹ ਲੰਬੇ ਸਮੇਂ ਤੋਂ ਜਿਹੜਾ ਲੱਗਿਆ ਹੈ ਜੀ ਇਸੇ ਹੀ ਕੰਮ ਦੇ ਵਿੱਚ। ਹੁਣ ਫੜਿਆ ਗਿਆ ਜੀ। ਪਹਿਲਾਂ ਵੀ ਕਈ ਵਾਰੀ ਪੁਲਿਸ ਦੀ ਨਿਗਾਹ ਦੇ ਵਿੱਚ ਜਿਹੜਾ ਜੀ ਇਹ ਜ਼ਰੂਰ ਰਿਹਾ, ਪਰ ਇਸ ਤਰੀਕੇ ਨਾਲ ਕਾਬੂ ਨਹੀਂ ਆਇਆ ਜਿੰਨਾ ਸਮਾਨ ਇਹਦੇ ਕੋਲੋਂ ਹੁਣ ਜਿਹੜਾ ਜੀ ਉਹ ਫੜਿਆ ਗਿਆ। ਇਹ ਸਰਪੰਚ ਜਿਹੜਾ ਅੰਮ੍ਰਿਤਸਰ ਦਾ ਥਾਣਾ ਕੰਟੋਨਮੈਂਟ ਪੁਲਿਸ ਆ ਜੀ, ਜਿਹੜਾ ਪਿੰਡ ਕੌਂਕੇ ਦਾ ਜੀ ਇਹ, ਇਹਦਾ ਨਾਮ ਜਗੀਰ ਸਿੰਘ ਹੈ। 6 ਉਹਦੇ ਨਾਲ ਹੋਰ ਫੜੇ ਗਏ ਨੇ। 7 ਕਿਲੋ ਤੇ 250 ਜਿਹੜੀ ਉੱਪਰ ਇਹਨਾਂ ਕੋਲੋਂ ਸਮਾਨ ਜਿਹੜਾ ਫੜਿਆ ਗਿਆ ਜੀ। ਤੇ ਅਗਲੀ ਜਿਹੜੀ ਆਪਣੀ ਗੱਲ ਕਰਦੇ ਹਾਂ ਵੀ ਜਿਹੜੇ ਹੁਣ ਅਕਾਲੀ ਦਲ ਵਾਲੇ ਨੇ ਉਹ ਚਟਾਲੇ ਦੀ ਜਿਹੜੀ 25 ਤਰੀਕ ਨੂੰ ਹੋਣ ਵਾਲੀ ਰੈਲੀ ਆ ਉਸ ਦੇ ਲਈ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਆ, ਖਾਸ ਕਰਕੇ ਪ੍ਰਕਾਸ਼ ਬਾਦਲ। ਇਹ ਰੈਲੀ ਜਿਹੜੀ ਆ ਜੀ ਇਹ ਹੋ ਰਹੀ ਆ ਇੱਥੇ ਜੀਂਦ ਦੇ ਵਿੱਚ, ਔਰ ਇਹਦੇ ਵਿੱਚ ਬਹੁਤ ਜ਼ਿਆਦਾ ਫਿਕਰਮੰਦੀ ਜਿਹੜੀ, ਕਿਉਂਕਿ ਹੁਣ ਤੱਕ ਜਿੰਨੀਆਂ ਰੈਲੀਆਂ ਅਕਾਲੀ ਦਲ ਦੀਆਂ ਹੁੰਦੀਆਂ ਰਹੀਆਂ
ਉਹਦੇ ਵਿੱਚ ਜਿਹੜੇ ਚੌਟਾਲਿਆਂ ਦੇ ਵੱਲੋਂ ਬੰਦੇ ਵੀ ਭੇਜੇ ਜਾਂਦੇ ਰਹੇ ਨੇ, ਬੱਸਾਂ ਵੀ, ਟਰੱਕ ਵੀ, ਤੇ ਜਦੋਂ ਲੱਠਮਾਰਾਂ ਦੀ ਲੋੜ ਪਈ ਆ ਉਹ ਲੱਠਮਾਰ ਵੀ ਜਿਹੜੇ ਨੇ ਉਹ ਆਉਂਦੇ ਰਹੇ ਨੇ ਜੀ। ਜਿਹੜੀਆਂ ਬੱਸਾਂ ਨੇ ਉਹ ਫੜ ਕੇ ਭੇਜੀਆਂ ਜਾ ਰਹੀਆਂ ਨੇ ਜੀ। ਜਿਹੜਾ DTO ਆ ਉਹਦਾ ਬਿਆਨ ਦੇਖੋ ਕਿੰਨਾ ਪਿਆਰਾ। ਉਹ ਕਹਿੰਦਾ ਜੀ ਪ੍ਰਾਈਵੇਟ ਟਰਾਂਸਪੋਰਟਰ ਜਿਹੜੇ ਨੇ ਉਹ ਆਪਣੇ ਆਪ ਆਪਣੀ ਮਰਜ਼ੀ ਦੇ ਨਾਲ, ਕਿਉਂਕਿ ਅਕਾਲੀ ਸਰਕਾਰ ਤੋਂ ਖੁਸ਼ ਬਹੁਤ ਨੇ, ਇਸ ਕਰਕੇ ਉਹ ਬੱਸਾਂ ਆਪੇ ਹੀ ਦੇ ਰਹੇ ਨੇ ਜੀ, ਸਾਡੀਆਂ ਬੱਸਾਂ ਲੈ ਜਾਓ ਜੀ। ਕਿੰਨਾ ਹੈਰਾਨੀ ਵਾਲਾ ਇਹ ਜਿਹੜਾ ਜੀ ਉਹ ਬਿਆਨ ਹੈ। ਚੌਟਾਲਿਆਂ ਨੂੰ 25 ਸਤੰਬਰ ਦੀ ਜੀਂਦ ਦੇ ਵਿੱਚ ਹੋਣ ਵਾਲੀ ਰੈਲੀ ਜਿਹੜੀ ਆ ਜੀ ਉਹਦਾ ਫਿਕਰ ਇਸ ਵੇਲੇ ਬਹੁਤ ਸਤਾ ਰਿਹਾ ਹੈ, ਕਿਉਂਕਿ ਇਹ ਰੈਲੀ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਜਨਮ ਦਿਨ ਦੇ ਉੱਤੇ ਕੀਤੀ ਜਾ ਰਹੀ ਹੈ। ਇਹਦੇ ਵਿੱਚ ਹਰਿਆਣੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾਊਗਾ। ਜਿਹੜੀ ਵੇਲਣੇ 'ਚ ਬਾਂਹ ਹੈ ਜੀ ਇੱਥੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ, ਪੰਜਾਬ ਵਾਲਿਆਂ ਦੇ ਮਾਲਵਾ ਖੇਤਰ ਦੇ ਖਾਸ ਤੌਰ ਦੇ ਉੱਤੇ ਆ ਗਈ ਹੈ ਜੀ। ਗੁਪਤ ਆਦੇਸ਼ ਜਿਹੜੇ ਆਏ ਨੇ ਬੱਸਾਂ ਫੜ ਕੇ ਜਥੇਦਾਰਾਂ ਨੂੰ ਦੇਣ ਦੇ ਹੁਕਮ ਜਿਹੜੇ ਨੇ ਉਹ ਕੀਤੇ ਗਏ ਨੇ। ਇਹ ਬੱਸਾਂ ਮਾਨਸਾ ਸਣੇ ਸੰਗਰੂਰ, ਬਰਨਾਲਾ, ਪਟਿਆਲਾ, ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਫਿਰੋਜ਼ਪੁਰ ਦੇ ਵਿੱਚੋਂ ਜਿਹੜੀਆਂ ਉਹ ਫੜੀਆਂ ਗਈਆਂ ਨੇ ਜੀ। ਇਹਨਾਂ ਬੱਸਾਂ ਰਾਹੀਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ 25 ਸਤੰਬਰ ਨੂੰ ਜੀਂਦ ਦੇ ਵਿੱਚ ਲੋਕ ਜਿਹੜੇ ਉਹ ਢੋਏ ਜਾਣਗੇ, ਤਾਂ ਕਿ ਹਰਿਆਣੇ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਚੌਟਾਲਿਆਂ ਦੇ ਮਗਰ ਕਿੰਨੀ ਦੂਰੀ ਹੈ ਜੀ। ਬਸ ਆਹੀ ਜਿਹੜਾ ਜੀ ਤਰੀਕਾ ਮੂਰਖ ਬਣਾਉਣ ਵਾਲਾ ਜਿਹੜਾ ਨਾ ਉਹ ਵਰਤਿਆ ਜਾਂਦਾ ਰਿਹਾ ਜੀ ਪੰਜਾਬ ਦੇ ਵਿੱਚ ਵੀ ਪਿਛਲੇ ਸਮੇਂ ਦੇ ਵਿੱਚ। ਹਰਿਆਣੇ ਚੋਂ ਜਿਹੜੀਆਂ ਬੱਸਾਂ ਦੀ ਉਹ ਫੜ ਕੇ ਇੱਧਰ ਲਿਆਓ, ਤੇ ਉਧਰੋਂ ਜਦੋਂ ਉਧਰ ਲੋੜ ਪਈ ਆ ਤੇ ਅਕਾਲੀਆਂ ਨੇ ਕਹਿਤਾ ਜੀ ਠੀਕ ਹੈ ਜੀ ਹੁਣ ਤੁਸੀਂ ਲਿਆਓ ਜੀ। ਤੋ ਇਸ ਕਰਕੇ ਜੀ ਇਹ ਬੱਸਾਂ ਜਿਹੜੀਆਂ ਉੱਥੇ ਜਾਣਗੀਆਂ ਭਰ ਕੇ, ਜਿਹੜੇ ਬੱਸ ਆਪਰੇਟਰ ਨੇ ਜੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਹਾਨੂੰ ਜਿਹੜਾ ਪੈਸਾ ਉਹ ਮਿਲ ਜਾਊਗਾ। ਪੈਸਾ ਜਿਹੜਾ ਦੀ ਨਾ ਪਹਿਲਾਂ ਕਦੀ ਜਿਹੜਾ ਮਿਲਿਆ ਨਾ ਕੋਈ ਜਿਹੜੀ ਆ ਜੀ ਉਹ ਮਿਲਣ ਦੇ ਆਸਾਰ ਜਿਹੜੇ ਉਹ ਜਾਪਦੇ ਨੇ। ਇਹ ਵਿਚਾਰੇ ਪਹਿਲਾਂ ਹੀ ਜਿਹੜੇ ਇਸ ਵੇਲੇ ਮਹਿੰਗੇ ਡੀਜ਼ਲ ਤੇ ਏਡੇ ਜ਼ਿਆਦਾ ਜਿਹੜੇ ਦੀ ਲਾਤੇ ਗਏ ਨੇ ਟੋਲ ਟੈਕਸ, ਉਹਨਾਂ ਦੀ ਵਜ੍ਹਾ ਕਰਕੇ ਫਸੇ ਹੋਏ ਜਿਹੜੇ ਲੋਕ ਨੇ ਮਸੀਂ ਉਹ ਆਪਣਾ ਕਰ ਰਹੇ ਨੇ। ਪਰ ਇਹਦਾ ਦੂਹਰਾ ਫਾਇਦਾ ਜਿਹੜਾ ਸਰਕਾਰ ਨੂੰ ਹੁੰਦਾ ਜੀ, ਇੱਕ ਤਾਂ ਜਾਂਦਾ ਕੱਖ ਨਹੀਂ ਗਾ, ਬੱਲੇ ਬੱਲੇ ਹੋ ਜਾਂਦੀ ਆ। ਦੂਜੀ ਜਿਹੜੀਆਂ ਸਰਕਾਰੀ ਬੱਸਾਂ ਚੱਲਦੀਆਂ ਨੇ ਜੀ ਉਹ ਫਿਰ ਫੁੱਲ ਪੁੰਨ ਕੇ ਉਸ ਦਿਨ ਚੱਲਦੀਆਂ, ਕਿਉਂਕਿ ਬਾਕੀ ਬੱਸਾਂ ਤਾਂ ਗਾਇਬ ਕਰ ਦਿੱਤੀਆਂ ਜਾਂਦੀਆਂ ਸੜਕਾਂ ਤੋਂ ਜੀ। ਬਿਲਕੁਲ ਜ਼ਿਆਦਾ ਹੀ ਭਲੇ ਮਾਨਸ ਜਿਹੜੇ ਪ੍ਰਾਈਵੇਟ ਆਪਰੇਟਰ ਹੈਗੇ ਆ ਜੀ, ਜਿਹੜੇ ਇਹਨਾਂ ਦੇ ਨਾਲ ਦੇ ਨਾਲ ਹੀ ਮੰਨ ਜਾਂਦੇ ਗੱਲ ਨੂੰ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਮਾਸਟਰ ਸਲੀਮ ਜੋ ਕਿ ਇੱਕ ਗਾਇਕ ਨੇ, ਪੰਜਾਬੀ ਗਾਇਕ ਆ, ਉਹਨਾਂ ਦੇ ਸਮੇਤ ਕਈ ਹੋਰ ਜਿਹੜੇ ਗਾਇਕ ਆ ਉਹਨਾਂ ਦੇ ਜਿਹੜੇ ਵੀਜ਼ਿਆਂ ਵਾਲੇ ਪਾਸਪੋਰਟ ਆ ਉਹ ਚੋਰੀ ਹੋ ਗਏ ਤੇ ਇਹ ਮਾਮਲਾ ਥੋੜਾ ਜਿਹਾ ਨਾ ਜੀ ਸ਼ੱਕੀ ਲੱਗਦਾ ਜੀ, ਕਿਉਂਕਿ ਪੰਜਾਬ ਦੇ ਨਾਮਵਰ ਗਾਇਕ ਮਾਸਟਰ ਸਲੀਮ ਦਾ ਜਿਹੜਾ ਮੈਨੇਜਰ ਆ ਕੋਈ, ਉਹ ਮਾਸਟਰ ਸਲੀਮ ਸੜੇ 5 ਜਣਿਆਂ ਦੇ ਹੋਰ 6 ਦੇ ਟੋਟਲ ਪਾਸਪੋਰਟ ਆਪਣੀ ਜਿਪਸੀ 'ਚ ਉਂਝ ਹੀ ਰੱਖੀ ਫਿਰਦਾ ਸੀਗਾ ਜੀ। ਪਾਸਪੋਰਟ ਇੱਕ ਉਹ ਪ੍ਰਾਪਰਟੀ ਹੈ ਜੀ ਜਿਹਦੇ ਉੱਤੇ ਲਿਖਿਆ ਹੁੰਦਾ ਸਰਕਾਰ ਦੀ ਪ੍ਰਾਪਰਟੀ ਹੈ, ਇਹਦੀ ਜਿਹੜੀ ਦੇਖ ਰੇਖ ਕਰਨੀ ਇਹ ਜਿਸ ਬੰਦੇ ਨੂੰ ਜਾਰੀ ਹੋਇਆ ਹੈ ਕਿਸੇ ਵੀ ਮੁਲਕ ਦਾ, ਇਹ ਉਹਦੀ ਰਿਸਪੋਂਸਿਬਿਲਿਟੀ ਹੈ ਜੀ। ਇਹਦੇ ਉੱਤੇ ਕੈਨੇਡਾ ਦੇ ਵੀਜ਼ੇ ਜਿਹੜੇ ਉਹ ਲੱਗੇ ਹੋਏ ਸੀਗੇ ਜੀ। ਜਿਹੜਾ ਉਹਦਾ ਮੈਨੇਜਰ ਆ ਅਭਿਸ਼ੇਕ, ਉਹ ਕਹਿੰਦਾ ਜੀ ਕਿ ਪਾਸਪੋਰਟ ਲੈ ਕੇ ਉਹ ਘਰ ਨੂੰ ਜਾ ਰਿਹਾ ਸੀਗਾ ਤੇ ਉਹਨੇ ਜਿਹੜਾ ਮਾਡਲ ਟਾਊਨ ਗੁਰਦੁਆਰਾ ਜੀ ਉਹਦੇ ਬਾਹਰ ਮੱਥਾ ਟੇਕਣ ਦੇ ਵਾਸਤੇ ਗੱਡੀ ਜਿਹੜੀ ਉਹ ਖੜੀ ਕਰਤੀ। ਉਹਨੇ ਕਿਹਾ ਕਿ ਬਾਹਰ ਆ ਕੇ ਉਹਨੇ ਨਹੀਂ ਦੇਖਿਆ ਕਿ ਗੱਡੀ 'ਚ ਪਾਸਪੋਰਟ ਹੈਗੇ ਨੇ। ਜਦੋਂ ਉਹ ਘਰੇ ਆ ਕੇ ਦੇਖਿਆ ਤਾਂ ਜਿਹੜੀ ਉਹਦੀ ਗੱਡੀ ਦੇ ਵਿੱਚੋਂ ਪਾਸਪੋਰਟ ਜਿਹੜੇ ਸੀਗੇ ਉਹ ਗਾਇਬ ਸੀਗੇ। ਇਹ 6 ਪਾਸਪੋਰਟ ਜਿਹਦੇ ਉੱਤੇ ਵੀਜ਼ਾ ਜਿਹੜਾ ਉਹ ਲੱਗਿਆ ਹੋਇਆ ਸੀਗਾ। ਤਾਂ ਉਹਨੇ ਕਿਹਾ ਜੀ ਕਿ ਜਿਪਸੀ ਦੇ ਵਿੱਚ ਕੈਬਨ ਦੇ ਵਿੱਚ ਰੱਖੇ ਸੀਗੇ, ਜਿਪਸੀ ਬੰਦ ਸੀਗੀ। ਫਿਰ ਇਹ 6 ਪਾਸਪੋਰਟ ਜਿਹੜੇ ਜੀ ਉਹ ਕਿੱਥੇ ਗਏ ਇਹਦਾ ਕੁਝ ਨਹੀਂ ਪਤਾ ਜੀ। ਜਿਹੜਾ ਅਭਿਸ਼ੇਕ ਆ ਜੀ ਉਹਨੇ ਦੱਸਿਆ ਕਿ ਕੈਨੇਡਾ ਜਾਣ ਦੇ ਵਾਸਤੇ ਵੀਜ਼ਾ ਅਪਲਾਈ ਕੀਤਾ ਸੀਗਾ, ਅੰਬੈਸੀ ਨੇ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਸੀਗੀ ਜੀ। ਤੇ ਇਹ ਉਹਨੇ ਜਿਹੜੀ ਗੱਲ ਕਹੀ ਆ ਜੀ, ਹੋ ਸਕਦਾ ਜੀ ਕਿਉਂਕਿ ਉਹਦੇ ਉੱਤੇ ਕੈਂਸਲ ਦੀ ਸਟੈਂਪ ਹੋ ਸਕਦੀ ਹੈ ਲੱਗੀ ਹੋਵੇ ਮਾਸਟਰ ਸਲੀਮ ਦੇ ਪਾਸਪੋਰਟ ਤੇ ਤਰੀਕਾ ਇਹ ਅਪਣਾਇਆ ਗਿਆ ਕਿ ਪਾਸਪੋਰਟ ਗਾਇਬ ਕਰ ਦਿਓ, ਨਵਾਂ ਬਣਾ ਲਾਂਗੇ, ਉਹਦੇ ਉੱਤੇ ਕੈਂਸਲ ਦੀ ਸਟੈਂਪ ਨਹੀਂ ਹੋਊਗੀ। ਹੁਣ ਇਹ ਤਾਂ ਸਾਰਾ ਕੁਝ ਆਉਂਦਾ ਜੀ ਕੰਪਿਊਟਰਾਈਜ਼, ਪਰ ਇਹ ਆ ਜੀ ਤਰੀਕਾ ਲੱਗਦਾ ਜੀ ਕਿਤੇ ਨਾ ਕਿਤੇ ਇਹ ਬਣਾ ਲਿਆ ਗਿਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਮੰਤਰੀ ਦਾ ਕਹਿੰਦੇ ਜੀ ਕੁੱਤਾ ਗਾਇਬ ਸੀ ਤੇ 2 ਦਿਨ ਜਿਹੜੀ ਪੁਲਿਸ ਆ ਉਹੀ ਲੱਭਦੀ ਰਹੀ। ਇਹ ਭਾਣਾ ਵਰਤਿਆ ਜੀ ਰਾਜਸਥਾਨ ਦੇ ਵਿੱਚ। ਰਾਜਸਥਾਨ ਦੇ ਸਿਹਤ ਮੰਤਰੀ ਨੇ ਰਜਿੰਦਰ ਸਿੰਘ ਰਾਠੌਰ ਜੀ, ਉਹਨਾਂ ਦੇ 2 ਦਿਨ ਪਹਿਲਾਂ ਜੀ ਰਿਹਾਇਸ਼ ਤੋਂ ਉਹਨਾਂ ਦਾ ਜਿਹੜਾ ਪਾਲਤੂ ਕੁੱਤਾ ਸੀਗਾ ਚਾਰਲੀ ਉਹ ਹੋ ਗਿਆ ਜੀ ਗਾਇਬ। ਔਰ ਰਾਠੌਰ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਨਾਲ ਜਿਹੜੇ ਕਰਮਚਾਰੀ ਸੀਗੇ ਉਹਨਾਂ ਤੋਂ ਇਲਾਵਾ ਜਿਹੜਾ ਥਾਣਾ ਸੀਗਾ ਜੀ ਉਹਦੇ ਵੀ ਕਰਮਚਾਰੀ ਭੱਜੇ ਫਿਰਦੇ ਰਹੇ ਚਾਰਲੀ ਨੂੰ ਜਿਹੜਾ ਜੀ ਉਹ ਲੱਭਣ ਦੇ ਵਾਸਤੇ। ਉੱਥੇ ਜਿਹੜਾ ਲੋਕਲ TV ਆ ਉਹਦੇ ਉੱਤੇ ਵਿੱਚ ਸਾਰੇ ਜਗ੍ਹਾ ਚਾਰਲੀ ਦੀਆਂ ਫੋਟੋਆਂ ਜਿਹੜੀਆਂ ਸੀਗੀਆਂ ਜੀ ਉਹ ਲੈ ਕੇ ਪਾਈਆਂ ਗਈਆਂ ਜੀ। ਔਰ ਜਿਹੜਾ ਸੀਗਾ ਇਹ ਕੁੱਤਾ ਜਿਹੜਾ ਕੋਈ ਲੈ ਕੇ ਜਿਹੜਾ ਜੀ ਉਹ ਛੱਡ ਗਿਆ ਉਹਦੇ ਘਰ ਦੇ ਨੇੜੇ, ਸ਼ਾਇਦ ਇਸ ਕਰਕੇ
ਕਿ ਪਹਿਲਾਂ ਉਹ ਚੁੱਕ ਕੇ ਲੈ ਗਿਆ ਸੀਗਾ, ਬਾਅਦ ਦੇ ਵਿੱਚ ਜਦੋਂ ਅਖਬਾਰਾਂ TV ਦੇ ਵਿੱਚ ਸਾਰਾ ਆਇਆ ਜੀ, ਉਸ ਤੋਂ ਬਾਅਦ ਉਹਨੇ ਜੀ ਉੱਥੇ ਛੱਡ ਗਿਆ। ਪੁਲਿਸ ਜਿਹੜੀ ਆ ਜੀ ਇਹਦੇ ਨੇੜੇ ਡਾਕਾ ਪਿਆ ਸੀਗਾ ਇੱਕ ਜੀ, ਜਿਹਦੇ ਵਿੱਚ ਕਾਫੀ ਕੁਝ ਚੋਰ ਲੈ ਗਏ ਸੀਗੇ। ਅਜੇ ਤੱਕ ਉਸ ਮਾਮਲੇ ਦੇ ਉੱਤੇ ਪੁਲਿਸ ਸਰਗਰਮ ਨਹੀਂ ਹੋਈ, ਪਰ ਚਾਰਲੀ ਨੂੰ ਲੱਭਣਾ ਜ਼ਿਆਦਾ ਜ਼ਰੂਰੀ ਸੀਗਾ ਜੀ, ਇਸ ਕਰਕੇ ਚਾਰਲੀ ਨੂੰ ਲੱਭਣ ਲਈ ਜਿਹੜੀ ਪੁਲਿਸ ਸੀ ਉਹ ਸਰਗਰਮ ਰਹੀ। ਪਰ ਚਾਰਲੀ ਸਿਆਣਾ ਨਿਕਲਿਆ ਜੀ, ਉਹਨੇ ਪੁਲਿਸ ਦਾ ਸਮਾਂ ਬਰਬਾਦ ਕਰਨ ਦੀ ਬਜਾਏ ਆਪ ਹੀ ਆ ਗਿਆ ਘਰੇ। ਜੀ ਵਫਾਦਾਰ ਸੀਗਾ ਜੀ ਇਸ ਲਈ। ਤੇ ਆਪਾਂ ਜਿਹੜੇ ਜੀ ਅੱਜ ਦੇ ਜਿਹੜੇ ਇਹੀ ਸਵਾਲ ਸੀਗੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ। ਤੇ ਬਲਤੇਜ ਪੰਨੂ ਜੀ ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਅੱਜਨਾਮੇ ਲਈ ਕਿ ਪਹਿਲਾਂ ਮੋਦੀ ਨਵਾਜ਼ ਨੂੰ ਜਦੋਂ ਮਿਲਿਆ ਬਣਨ ਲੱਗਾ ਉਹ ਅਮਨ ਦਾ ਦੂਤ ਬੇਲੀ ਜੀ। ਪਹਿਲਾਂ ਮੋਦੀ ਨਵਾਜ਼ ਨੂੰ ਜਦੋਂ ਮਿਲਿਆ ਬਣਨ ਲੱਗਾ ਉਹ ਅਮਨ ਦਾ ਦੂਤ ਬੇਲੀ, ਗੋਲੀ ਚੱਲੀ ਗਈ ਫੇਰ ਸਰਹੱਦ ਉੱਪਰ, ਗੱਲ ਆਈ ਨਹੀਂ ਜ਼ਰਾ ਵੀ ਸੂਤ ਬੇਲੀ, ਸਾਂਝ ਚੀਨ ਦੇ ਮੁਖੀ ਨਾਲ ਪਾਈ ਪਿੱਛੋਂ, ਪਿਛਲੀ ਛੱਡ ਸਾਰੀ ਛੂਆ ਛੂਤ ਬੇਲੀ, ਹੱਦਾਂ ਉੱਪਰ ਨੇ ਫਸੇ ਪਏ ਸਿੰਘ ਉਹ ਤਾਂ ਸੁਧਰੀ ਹਾਲਤ ਤਾਂ ਨਹੀਂ ਸਰੂਤ ਬੇਲੀ ਜੀ। ਲੱਗਾ ਵੱਲ ਅਮਰੀਕਾ ਹੁਣ ਜਾਣ ਮੋਦੀ, ਕਹਿੰਦੇ ਉਧਰ ਵੀ ਮੋਦੀ ਨੇ ਛਾ ਜਾਣਾ। ਲੱਗਾ ਵੱਲ ਅਮਰੀਕਾ ਹੁਣ ਜਾਣ ਮੋਦੀ, ਕਹਿੰਦੇ ਉਧਰ ਵੀ ਮੋਦੀ ਨੇ ਛਾ ਜਾਣਾ। ਜੱਫੀ ਨਾਲ ਓਬਾਮਾ ਦੇ ਪਾਉਣ ਮਗਰੋਂ ਪਰਨਾਲਾ ਫੇਰ ਤੋਂ ਉੱਥੇ ਹੀ ਆ ਜਾਣਾ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅੱਜਨਾਮੇ ਦੇ ਲਈ ਤੇ ਸਵਾਲਾਂ ਦੇ ਜਵਾਬ ਦੇ ਲਈ। ਤੇ ਨਾਲ ਹੀ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈਗਾ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਨੰਬਰ 408 272 5200 4082725200 ਦੇ ਉੱਤੇ। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ। ਤੇ ਬਲਤੇਜ ਪੰਨੂ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਉਪਰੰਤ ਫਿਰ ਹਾਜ਼ਰ ਹੁੰਦੇ ਹਾਂ। ਜੇ ਸਰੋਤਿਆਂ ਦੇ ਕੋਲ ਕੋਈ ਸਵਾਲ ਹੋਵੇ ਤਾਂ ਜ਼ਰੂਰ ਪੁੱਛ ਸਕਦੇ ਨੇ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਦੇਵੀ ਮਖਸੂਸਪੁਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਬਲਤੇਜ ਪੰਨੂ ਜੀ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਥੈਂਕ ਯੂ। ਤੇ ਬਿਲਕੁਲ ਸਰੋਤਿਓ, ਜੇ ਹੁਣ ਤੁਹਾਡੇ ਕੋਲ ਕੋਈ ਸਵਾਲ ਹੈਗਾ ਤਾਂ ਕਾਲ ਕਰ ਸਕਦੇ ਹੋ, ਨੰਬਰ 408 272 5200 4082725200। ਤੇ ਕਾਲ ਲੈਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਆਪਣੇ ਜਿਹੜੇ ਸਵਾਲ ਆ ਤੁਸੀਂ ਕੋਸ਼ਿਸ਼ ਕਰੋ ਵੀ ਛੋਟੇ ਰੱਖਣ ਤਾਂ ਜੋ ਵੱਧ ਤੋਂ ਵੱਧ ਸਰੋਤਿਆਂ ਦੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਬਲਤੇਜ ਪੰਨੂ ਜੀ ਦੇ ਸਕਣ। ਤੇ ਸਭ ਤੋਂ ਪਹਿਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਲక్ష్మణ ਸਿੰਘ ਜੋਹਲ ਜੀ, ਸਤਿ ਸ਼੍ਰੀ ਅਕਾਲ ਜੀ। ਆਨੋ ਜੀ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜਨਾਬ ਕੰਸਨ ਜੀ। ਸਤਿ ਸ਼੍ਰੀ ਅਕਾਲ ਜੀ। ਬਲਦੇਵ ਪੰਨੂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਹਾਂਜੀ, ਮੇਰਾ ਤਾਂ ਪਹਿਲਾਂ ਇਹ ਆ ਜੀ, ਸਾਨੂੰ ਬਲਦੇਵ ਪੰਨੂ ਦਾ ਬਹੁਤ ਧੰਨਵਾਦੀ ਆ ਅਸੀਂ, ਜਿਹੜੇ ਸਾਨੂੰ 6 ਦਿਨ ਪੰਜਾਬ ਦੇ ਤਾਂ ਭਾਰਤ ਦੇ ਖਬਰਾਂ ਦੱਸਦੇ ਆ। ਪਰ ਇਹ ਕੋਈ ਗੁੱਸਾ ਨਾ ਕਰਨ, ਮੇਰੇ ਵਰਗੇ ਲੱਡੂ ਪੰਜੂ ਬਹੁਤ ਕੁਝ ਬੋਲਦੇ ਆ, ਪਰ ਅਸੀਂ ਉਹਦੇ ਦੇ ਖਿਲਾਫ ਆ। ਤੇ ਇਹ ਬਾਹਰੇ ਵਾਧੂ ਸਾਨੂੰ ਏਦਾਂ ਦੀਆਂ ਖਬਰਾਂ ਦਿੰਦੇ ਰਹਿਣ। ਇਹਨਾਂ ਨੂੰ ਨੌਲੇਜ ਤਾਂ ਪੰਜਾਬ ਸਰਕਾਰ ਨੂੰ ਵੀ ਜ਼ਿਆਦੀ ਆ, ਪਰ ਮੇਰੇ ਵਰਗੇ ਬੋਲਣ ਲੱਗੇ ਨਹੀਂ ਦੇਖਦੇ ਤੇ ਵਿਚਾਰੇ ਗੁੱਸਾ ਨਾ ਕਰਨ, ਸਾਨੂੰ ਇਹ ਖਬਰਾਂ ਦਿੰਦੇ ਰਹਿਣ। ਪਹਿਲਾ ਸਵਾਲ ਹੈ ਮੇਰਾ ਜੀ, ਆਪਣੇ ਪੀਪਲਸ ਪਾਰਟੀ ਵਿੱਚ ਸੀਗੇ ਮਨਪ੍ਰੀਤ ਬਾਦਲ, ਰੋਜ਼ ਬਿਆਨ ਆਉਂਦੇ ਸੀ। ਜਦ ਹੀ ਉਹਦੀ ਕਾਂਗਰਸ ਜੁਆਇਨ ਕੀਤੀ ਆ, ਉਹ ਚੁੱਪ ਹੀ ਧਾਰ ਗਏ ਆ ਤੇ ਉਹ ਬਿਆਨ ਹੀ ਨਹੀਂ ਉਹਦੇ ਕਿਸੇ ਪਾਰਟੀ ਨੇ ਘੂਰ ਤਾਂ ਨਹੀਂ ਦਿੱਤੇ ਜਾਂ ਦਬਕ ਤਾਂ ਨਹੀਂ ਦਿੱਤੇ ਆ। ਦੂਜਾ ਸਵਾਲ ਮੇਰਾ ਇਹ ਆ, ਕਾਂਗਰਸ ਤਾਂ ਆਪੋ ਵਿੱਚ ਹੀ ਲੜ ਕੇ ਮਰ ਗਈ 2012 ਤੋਂ, ਉਹਦੀ ਤਾਂ ਲੋਕਾਂ ਦਾ ਕੋਈ ਭਲਾ ਨਹੀਂ ਕਰਨਾ। ਬਾਕੀ ਆਮ ਆਦਮੀ ਪਾਰਟੀ ਤੇ ਸੀਗੀ ਆਸ ਲੋਕਾਂ ਨੂੰ ਵੀ ਬਿਜਲੀ ਇੰਨਾ ਕਜ਼ੂੰਬਰ ਕੱਢਦੀ ਆ ਬਿੱਲ, ਵੀ ਇਹ ਕੋਈ ਆਪਣਾ ਕਰਨਗੇ, ਲੋਕਾਂ ਦਾ ਭਲਾ ਕਰਨਗੇ, ਬੋਲਣਗੇ ਬਿਜਲੀ ਦੇ ਬਿੱਲਾਂ ਬਾਰੇ। ਇਹਨਾਂ ਤੋਂ ਵੀ ਲੋਕਾਂ ਦੀ ਆਸ ਟੁੱਟ ਗਈ ਆ ਵੀ ਹੁਣ ਇਹ ਲੋਕ ਕਿਹਦੇ ਮਗਰ ਲੱਗਣ। ਇਹ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਬੜਾ ਹੰਗਾਰਾ ਭਰਿਆ, ਵਿਦੇਸ਼ੀਆਂ ਨੇ ਵੀ, ਪੰਜਾਬ ਦਿਆਂ ਨੇ ਵੀ, ਪੰਜਾਬ 'ਚ ਹੰਗਾਰਾ ਭਰਿਆ। ਹੁਣ ਲੋਕ ਕਿਹਦੇ ਮਗਰ ਲੱਗਣ, ਇਹ ਵੀ ਨਹੀਂ ਕੋਈ ਦਿੰਦੇ। ਤੇ ਬਾਕੀ ਸਵਾਲ ਮੇਰਾ ਤੀਜਾ ਇਹ ਆ, ਤੇ ਜਿਹੜੇ ਆਪਣੇ ਦੇਖ ਲਓ ਜੀ ਆਇਰਲੈਂਡ ਤੇ ਇੰਗਲੈਂਡ ਨੇ ਦੇਖ ਲਾ ਵੋਟਾਂ ਪਾ ਕੇ ਆਪਣਾ ਨਿਪਟਾਰਾ ਕਰ ਲਿਆ, ਕੋਈ ਲੜਾਈ ਝਗੜਾ ਨਹੀਂ ਹੋਇਆ, ਕੋਈ ਉਹਨਾਂ ਦਾ ਉੱਦਾਂ ਦਾ ਮਿਲਬੱਤ ਰਿਹਾ। 80% ਵੋਟਾਂ ਵੱਧ ਪਾ ਕੇ ਉਹਨੀ ਕਹਿ ਤਾ ਬਈ ਅਸੀਂ ਇੰਗਲੈਂਡ ਦੇ ਨਾਲ ਰਹਿਣਾ। ਚਲੋ ਜੀ, ਉਹਨਾਂ ਦਾ ਨਿਬੜ ਗਿਆ, ਬੋਲਾ ਚੱਲੀ ਰਹਿ ਗਈ। ਸਾਡੇ ਸੰਵਿਧਾਨ ਵੀ ਕਦੇ ਏਦਾਂ ਦਾ ਬਣੂਗਾ? ਸਾਡੀ 30ਵੀਂ
ਬਰੇਗੰਢ 6 ਜੂਨ ਨੂੰ ਤਾਂ ਲੜਾਈ ਝਗੜਾ ਉੱਥੇ ਵੱਢ ਵਡਾਂਗਾ ਹੋਇਆ। ਸਾਡੇ ਆਪਣੇ ਹਰਿਆਣੇ ਦੀ ਸ਼੍ਰੋਮਣੀ ਕਮੇਟੀ ਬਣਾਉਣ ਲਈ ਤਾਂ ਵੱਢ ਵਡਾਂਗਾ ਹੋਇਆ। ਇਹ ਸਾਡੇ ਵੀ ਪੱਲੇ ਪੰਨੂ ਜੀ ਏਦਾਂ ਦਾ ਸੰਵਿਧਾਨ ਬਣੂਗਾ ਕੋਈ ਮਤਲਬ ਏਦਾਂ ਦਾ ਹੋ ਜੂ ਬਹਿ ਕੇ ਨਿਪਟਾਰਾ ਕਿ ਏਦਾਂ ਹੀ ਕੰਮ ਚੱਲਦਾ ਰਹੂ? ਇਹ ਮੇਰੇ ਸਵਾਲ ਹੈ ਜੀ। ਧੰਨਵਾਦ ਜੀ। ਜੀ ਸੰਵਿਧਾਨ ਤਾਂ ਹੈਗਾ ਆ, ਸੰਵਿਧਾਨ ਇੰਪਲੀਮੈਂਟ ਨਹੀਂ ਹੁੰਦਾ। ਇਹ ਨਹੀਂ ਹੈ ਕਿ ਸੰਵਿਧਾਨ ਨਹੀਂ ਹੈਗਾ, ਸੰਵਿਧਾਨ ਤਾਂ ਹੈਗਾ। ਉਹਨੂੰ ਇੰਪਲੀਮੈਂਟ ਜਿਹੜਾ ਜਿਨ੍ਹਾਂ ਲੋਕਾਂ ਨੇ ਕਰਨਾ ਜੀ ਉਹਨਾਂ ਦੇ ਵਿੱਚ ਜਿਹੜੀ ਇਹਦੀ ਦਿਲਾਂ ਦੇ ਵਿੱਚ ਬੇਈਮਾਨੀ ਪਿਛਲੇ ਸਮੇਂ ਤੋਂ ਰਹੀ ਹੈ। ਜੇ ਇੰਪਲੀਮੈਂਟ ਨਾ ਹੋਇਆ ਤੇ ਮੰਨ ਲਓ ਜੇ ਕੱਲ ਨੂੰ ਸੰਵਿਧਾਨ ਦੇ ਵਿੱਚ ਤੁਸੀਂ ਕੋਈ ਚੇਂਜ ਵੀ ਕਰ ਦਿੰਦੇ ਹੋ ਫਿਰ ਉਹ ਕੀ ਕਰ ਲਓਗੇ ਜੀ? ਇੰਪਲੀਮੈਂਟ ਹੀ ਨਾ ਉਹ ਚੀਜ਼ ਹੋਈ। ਜਿਹੜੀ ਗੱਲ ਤੁਸੀਂ ਪੁੱਛੀ ਸੀ ਮਨਪ੍ਰੀਤ ਬਾਦਲ ਹੋਰਾਂ ਵਾਲੀ, ਬਿਲਕੁਲ ਮਨਪ੍ਰੀਤ ਬਾਦਲ ਹੋਰੀ ਬਿਲਕੁਲ ਸ਼ਾਂਤ ਹੋ ਕੇ ਬਹਿ ਗਏ ਨੇ। ਉਹ ਕਰਨ ਵੀ ਤਾਂ ਕੀ ਕਰਨ? ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਉਹਨਾਂ ਨੇ ਕਾਂਗਰਸ ਦੀ ਜਿਹੜੀ ਸੀ ਉਹ ਚੋਣ ਲੜਨ ਦੇ ਵਾਸਤੇ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ। ਕਾਂਗਰਸ ਦੀ ਮੈਂਬਰਸ਼ਿਪ ਜਿਹੜੀ ਸੀ ਉਹ ਲੈ ਕੇ ਉਹਨਾਂ ਨੂੰ ਫੇਰ ਜਿਹੜਾ ਕਾਂਗਰਸ ਦਾ ਚੋਣ ਨਿਸ਼ਾਨ ਮਿਲਿਆ। ਚੋਣਾਂ ਹਾਰ ਕੇ ਹਾਰਨ ਤੋਂ ਬਾਅਦ ਉਹ PPP ਦੇ ਜਿਹੜੇ ਯੂਨਿਟ ਬਣਾਉਂਦੇ ਫਿਰਦੇ ਸੀ। ਜਦੋਂ ਇੱਕ ਬੰਦੇ ਨੇ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ ਫਿਰ ਉਹ PPP ਦਾ ਮੁਖੀ ਕਿਵੇਂ ਰਹਿ ਸਕਦਾ ਜੀ? ਕਾਂਗਰਸ ਉਹਨੂੰ ਜੇ ਕਵੇ ਤਾਂ ਕਾਂਗਰਸ ਉਹਨੂੰ 6 ਸਾਲ ਵਾਸਤੇ ਕੱਢ ਸਕਦੀ ਹੈ ਕਿ ਵੱਖਰੀ ਪਾਰਟੀ ਜਿਹੜੀ ਉਹ ਕਿਵੇਂ ਚਲਾ ਰਿਹਾ। ਜਾਂ ਉਹਨਾਂ ਨੇ ਇਹ ਦੱਸਿਆ ਕਿ ਕਾਂਗਰਸ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹ ਤਾਂ ਇਹ ਕਹਿੰਦੇ ਰਹੇ ਕਿ ਜਿਹੜੇ ਆਪਣੇ ਤਲਵੰਡੀ ਸਾਬੋ ਵਾਲੀ ਸੀਟ ਸੀਗੀ ਉਹ ਜਿਹੜੀ ਕਾਂਗਰਸ ਦੇ ਉਮੀਦਵਾਰ ਨੂੰ ਦਿਵਾਉਣ ਦੇ ਵਾਸਤੇ ਜੱਸੀ ਨੂੰ ਹੱਥ ਹੀ ਉਹਨਾਂ ਦਾ ਸੀਗਾ। ਉਹ ਵੀ ਸੀਟ ਜਿਹੜੀ ਹਾਰ ਗਈ। ਇਸ ਕਰਕੇ ਮਨਪ੍ਰੀਤ ਬਾਦਲ ਹੋਰੀ ਤਾਂ ਕਿਸੇ ਗਹਿਰੇ ਸਦਮੇ ਦੇ ਵਿੱਚ ਨੇ ਜੀ। ਉਹ ਮੁੜ ਕੇ ਕਿਤੇ ਪੰਜਾਬ ਦੇ ਵਿੱਚ ਜਿਹੜੇ ਉਹ ਦਿਸੇ ਨਹੀਂ। ਉਹਨਾਂ ਦੀ ਕੋਈ ਸਰਗਰਮੀ ਜਿਹੜੀ ਹੈ ਜੀ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਨਹੀਂ ਆਈ। ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਗੱਲ ਹੈ ਜੀ, ਪੰਜਾਬ ਦੇ ਲੋਕਾਂ ਦੇ ਬਾਰੇ ਹੁਣ ਕੀ ਕਹੀਏ ਜੀ ਕਿ ਇੱਥੋਂ ਜਿਹੜਾ ਜੀ ਕੌਣ ਹੁਣ ਇਹਨਾਂ ਦੀ ਬਾਂਹ ਜਿਹੜੀ ਹੈ ਜੀ ਉਹ ਫੜੂਗਾ? ਕੌਣ ਜਿਹੜੀ ਹੈ ਜੀ ਇਹ ਬਾਂਹ ਫੜ ਸਕਦਾ ਉਹਨਾਂ ਦੀ? ਭਾਵ ਕਿ ਜੇ ਬਾਂਹ ਫੜੇ ਵੀ ਤਾਂ ਕਿਹੜੀ ਪਾਰਟੀ ਜਿਹੜੀ ਆ ਉਹ ਫੜੇ? ਜਦੋਂ ਜਿਹੜੀ ਵਿਰੋਧੀ ਧਿਰ ਆ ਜੀ ਉਹਨੂੰ ਤਾਂ ਆਪਣੇ ਵਿਰੋਧ ਆਪਸ ਦੇ ਵਿੱਚ ਕਰਨ ਤੋਂ ਕੋਈ ਟਾਈਮ ਨਹੀਂ ਹੈਗਾ ਜੀ। ਇੱਕ ਦੂਜੇ ਦੀਆਂ ਲੱਤਾਂ ਜਿਹੜੀਆਂ ਉਹ ਜ਼ਰੂਰ ਖਿੱਚੀ ਜਾਂਦੇ ਨੇ। ਜਦੋਂ ਤੱਕ ਤੁਸੀਂ ਆਮ ਆਦਮੀ ਦੀ ਗੱਲ ਕਰਦੇ ਹੋ, ਆਮ ਆਦਮੀ ਪਾਰਟੀ ਮੈਂਬਰ ਪਾਰਲੀਮੈਂਟ ਉਹਦੇ ਜ਼ਰੂਰ ਜਿਹੜੇ 4 ਬਣੇ ਨੇ ਪਰ ਇਹ ਮਸਲੇ ਜਿਹੜੇ ਨੇ ਪੰਜਾਬ ਦੇ ਨੇ। ਇਸ ਕਰਕੇ ਦੇਖੋ ਲਾਮਬੰਦ ਤਾਂ ਕੀਤਾ ਜਾ ਸਕਦਾ ਪਾਰਟੀ ਦੇ ਵੱਲੋਂ। ਸੁੱਚਾ ਸਿੰਘ ਛੋਟੇਪੁਰ ਹੋਰੀ ਤੁਰੇ ਤਾਂ ਫਿਰਦੇ ਨੇ ਜੀਵਨ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਉਹ ਗੇੜਾ ਦੇ ਰਹੇ ਨੇ। ਪਰ ਜਿਹੜੇ ਇੱਕਦਮ ਜਿਨ੍ਹਾਂ ਦੇ ਉੱਤੇ ਐਕਸ਼ਨ ਲੈਣ ਦੀ ਜਿਹੜੇ ਮਸਲਿਆਂ ਦੇ ਉੱਤੇ ਜ਼ਰੂਰਤ ਹੁੰਦੀ ਹੈ, ਲੋਕਾਂ ਨੂੰ ਲਾਮਬੰਦ ਕਰਨ ਦੀ ਜ਼ਰੂਰਤ ਹੁੰਦੀ ਹੈ, ਉਸ ਮਾਮਲੇ ਦੇ ਵਿੱਚ ਇਹ ਜਿਹੜੀ ਪਾਰਟੀ ਆ ਉਹ ਵੀ ਤਕਰੀਬਨ ਬਾਕੀ ਪਾਰਟੀਆਂ ਵਰਗਾ ਹੀ ਉਹਦਾ ਹਾਲ ਜਿਹੜਾ ਜੀ ਉਹ ਲੱਗਦਾ। ਪੰਜਾਬ ਦੇ ਲੋਕਾਂ ਦੇ ਬਾਰੇ ਤਾਂ ਸਿਰਫ ਜਿਹੜੀ ਪੰਜਾਬੀ ਦੀ ਕਹਾਵਤ ਹੈ ਉਹੀ ਇਸ ਵੇਲੇ ਸਹੀ ਢੁਕਦੀ ਹੈ ਜੀ ਕਿ ਆਪੇ ਪਾਥੜੀਏ ਤੈਨੂੰ ਕੌਣ ਚੜਾਵੇ। ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਤਾਂ ਇਹ ਪਹਿਲਾਂ ਤਾਂ ਜਿੱਦਾਂ ਉਹ ਇੱਕ ਲੜਕੀ ਕਿਰਾਏ ਖੂਨੋਂ ਮਰੀ ਆ ਤੇ ਇੱਕ ਖਰਿਆ ਪਲੇਅਰ ਸੀ ਉਹ ਦਾਖਲੇ ਖੂਨੋਂ ਮਰ ਗਈ ਜੀ। ਤੇ ਜੇ ਏਦਾਂ ਦਾ ਕੋਈ ਗਾਹਾਂ 1-2 ਕੇਸ ਆਉਣ ਮਹੀਨੇ ਜਾਂ 2 ਮਹੀਨਿਆਂ ਵਿੱਚ 5-10 ਹਜ਼ਾਰ ਦੀ ਲੋੜ ਹੋਵੇ ਪੰਨੂ ਸਾਹਿਬ ਨੂੰ ਕੋਈ ਓਰੀਜਨਲ ਕੇਸ ਹੋਣ ਤੇ ਉਹ ਮੇਰਾ ਤੁਸੀਂ ਫੋਨ ਨੰਬਰ ਨੋਟ ਕਰ ਲਿਓ। ਕੋਈ 2 ਮਹੀਨਿਆਂ 3 ਮਹੀਨਿਆਂ ਬਾਅਦ 5-10 ਹਜ਼ਾਰ ਦੀ ਲੋੜ ਹੋਵੇ ਤਾਂ ਉਹ ਮੈਂ ਦੇ ਸਕਦਾ ਹਾਂ ਜੀ। ਧੰਨਵਾਦ ਜੀ। ਤੇ ਦੂਜਾ ਪੁੱਛਣਾ ਵੀ ਜਿਹੜੇ ਉਹ ਟਰੱਕ ਸੀਗੇ ਜੀ ਆਪਣੇ 10 ਟਾਇਰਾਂ ਵਾਲੇ ਉਹਨੇ ਹੁਣ 20 ਟਾਇਰਾਂ ਵਾਲੇ ਕਿ ਮਾਇਆ ਦੇ ਭਰ ਕੇ ਅੱਜ ਬਾਦਲ ਸਾਹਿਬ ਦਿੱਲੀ ਗਏ ਉਹ ਸ਼ਾਇਦ ਕਿਤੇ ਸੜਕ ਕਰਦੇ ਤੁਰੇ ਫਿਰਦੇ ਹੋ ਜੀ। ਨਹੀਂ ਉਹ ਤਾਂ ਜਿਹੜਾ ਜੀ 18 ਟਾਇਰਾਂ ਵਾਲਾ ਟਰੱਕ ਤਾਂ ਛੱਡੋ, ਛੋਟਾ ਹਾਥੀ ਵੀ ਨਹੀਂ ਆਇਆ ਜਿਹੜਾ ਨਿੱਕਾ ਜਿਹਾ ਹੁੰਦਾ ਉਹ ਵੀ ਨਹੀਂ ਆਇਆ, ਉਹ ਵੀ ਨਹੀਂ ਮਿਲਿਆ। ਗੁਲਦਸਤੇ ਹੀ ਤੇ ਗੁਲਦਸਤਿਆਂ ਦੇ ਪੈਸੇ ਵੱਖਰੇ ਗਏ ਜੀ ਜਿਹੜੇ ਉੱਥੇ ਦੇਣੇ ਪੈ ਗਏ ਬਾਰ-ਬਾਰ। ਉਹ ਇਹਨਾਂ ਦੇ ਨਹੀਂ ਨਾ ਗਏ ਜੀ। ਉਹ ਇਹਨਾਂ ਦੇ ਨਹੀਂ ਗਏ ਤਾਂ ਸਾਡੇ ਵਰਗੇ ਲੋਕਾਂ ਦੇ ਗਏ ਜਿਨ੍ਹਾਂ ਨੇ ਟੈਕਸ ਦਿੱਤਾ, ਜਿਹੜੇ ਟੈਕਸ ਦੇਣ ਵਾਲੇ ਨੇ ਜੀ। ਤੁਹਾਡੀ ਗੱਲ ਠੀਕ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੱਦਾ ਜਿਹੜਾ ਜੀ ਉਹ ਦੇਵਾਂਗੇ, ਉਹਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਕੰਮ ਹੋ ਰਿਹਾ ਜੀ। ਕੁਝ ਸੁਹਿਰਦ ਲੋਕ ਜਿਹੜੇ ਨੇ ਉਹ ਇਕੱਠੇ ਕੀਤੇ ਨੇ 10 ਦੇ ਕਰੀਬ। ਮੈਂ ਪੰਜਾਬੀ ਰੇਡੀਓ USA ਦੇ ਰਾਹੀਂ ਮੈਸੇਜ ਜ਼ਰੂਰ ਦਊਂਗਾ ਜੀ। ਅਸੀਂ ਇੱਕ ਕੋਸ਼ਿਸ਼ ਜਿਹੜੀ ਹੈ ਜੀ ਉਹ ਰੰਭਣ ਲੱਗੇ ਹਾਂ, ਉਹ ਇਹ ਹੈ ਕਿ ਹਰ ਡਿਸਟ੍ਰਿਕਟ ਦੇ ਵਿੱਚੋਂ 10 ਲੜਕੀਆਂ ਜਿਹੜੀਆਂ ਨੇ ਜੀ ਉਹ ਲਵਾਂਗੇ। ਹਰ ਡਿਸਟ੍ਰਿਕਟ ਤੋਂ ਕੋਈ ਨਹੀਂ ਛੱਡਿਆ ਜਾਊਗਾ। ਉਹ ਲਵਾਂਗੇ ਪਰਸੈਂਟੇਜ ਦੇ ਹਿਸਾਬ ਦੇ ਨਾਲ 10th ਤੋਂ ਜੀ। 10th +1 ਤੇ +2 ਦਾ ਜਿਹੜਾ ਖਰਚਾ ਹੈ ਜੀ ਉਹ ਚਾਹੇ ਉਹਨਾਂ ਦੇ ਕੱਪੜਿਆਂ ਦਾ ਹੋਵੇ, ਉਹਨਾਂ ਦੇ ਟਰਾਂਸਪੋਰਟੇਸ਼ਨ ਦਾ ਹੋਵੇ, ਜਿਹੜੀ ਬੱਸਾਂ ਵਗੈਰਾ ਦੇ ਉੱਤੇ ਉਹ ਜਾਂਦੇ ਨੇ, ਕਿਤਾਬਾਂ ਦਾ ਹੋਵੇ, ਉਹ ਸਾਰਾ ਖਰਚਾ ਜਿਹੜਾ 10 ਲੜਕੀਆਂ ਦਾ ਉਹ ਚੁੱਕਾਂਗੇ। ਔਰ
ਉਸ ਤੋਂ ਬਾਅਦ ਜਿਹੜੀਆਂ ਉਹਦੇ ਵਿੱਚੋਂ 2 ਟੌਪਰ ਨਿਕਲਣਗੀਆਂ ਜੀ +2 ਦੇ ਵਿੱਚੋਂ, ਉਹਨਾਂ ਨੂੰ ਫਿਰ ਟੀਚਰ ਟ੍ਰੇਨਿੰਗ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਇਹਦਾ ਬਕਾਇਦਾ ਤੌਰ ਦੇ ਉੱਤੇ ਇੱਕ ਵਾਰੀ ਪੇਪਰ ਵਰਕ ਸਾਰਾ ਕਰ ਲੈਂਦੇ ਹੋ, ਕਿਉਂਕਿ ਇਹਨੂੰ ਬੜਾ ਅਸੀਂ ਜਿਹੜਾ ਜੀ ਕ੍ਰਿਸਟਲ ਕਲੀਅਰ ਰੱਖਣਾ ਚਾਹੁੰਦੇ ਹਾਂ ਸ਼ੀਸ਼ੇ ਵਾਂਗੂ, ਤਾਂ ਕਿ ਕੱਲ੍ਹ ਨੂੰ ਕੋਈ ਸਵਾਲ ਨਾ ਖੜਾ ਹੋਵੇ। ਤੋ 10 ਜਿਹੜੇ ਲੋਕ ਨੇ ਉਹ ਕਿਹੜੇ ਕਿਹੜੇ ਇਹਨੂੰ ਚਲਾਉਣਗੇ, ਇਹਦੇ ਵੀ ਨਾਮ ਮੈਂ ਤੁਹਾਨੂੰ ਦੱਸੂਗਾ ਜੀ। ਫਿਰ ਤੁਹਾਡੀ ਜਿਹੜੀ ਆ ਉਹ ਮਦਦ ਦੀ ਜ਼ਰੂਰਤ ਪਊਗੀ। ਉਹਦੇ ਵਾਸਤੇ ਕੋਈ $1 $2 ਬਸ ਇਹ ਨਹੀਂ, ਇਦੋਂ ਜ਼ਿਆਦਾ ਨਹੀਂ ਜੀ। ਇਹਦੇ ਵਿੱਚ ਤਿਲ ਫੁੱਲ ਪਾ ਕੇ ਆਪਾਂ ਜਿਹੜੀਆਂ ਨੇ ਪੰਜਾਬ ਦੀਆਂ ਧੀਆਂ ਜਿਹੜੀਆਂ ਨੇ, ਕਮ ਸੇ ਕਮ ਕੋਈ ਦੁਬਾਰਾ ਕਮਲਦੀਪ ਨਾ ਉੱਠੇ ਜਿਹੜੀ ਕਿ ਬੱਸ ਦੀ ਟਿਕਟ ਖੋਣੋ ਸੁਸਾਈਡ ਜਿਹੜਾ ਉਹ ਕਰਦੇ। ਛੋਟੇ ਜਿਹਾ ਆਪਾਂ ਇੱਕ ਹਮਲਾ ਮਾਰਾਂਗੇ, ਸ਼ਾਇਦ ਉਹਨੂੰ ਦੇਖ ਕੇ ਫਿਰ ਅੱਗੋਂ ਇਹ ਮੁਹਿੰਮ ਜਿਹੜੀ ਆ ਉਹ ਤੁਰ ਪਏ। ਬਸ ਤਕਰੀਬਨ ਥੋੜੇ ਦਿਨਾਂ ਦੀ ਗੱਲ ਹੈ ਜੀ, ਥੋੜੇ ਦਿਨ ਦਿਓ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰੂੰਗਾ ਜੀ। ਜੀ ਜੀ ਬਿਲਕੁਲ ਜੀ, ਸਾਰਿਆਂ ਨੂੰ ਜਿਹੜਾ ਇਸ ਚੀਜ਼ ਦਾ ਜਿਹੜਾ ਇੰਤਜ਼ਾਰ ਵੀ ਰਹੇਗਾ, ਕਿਉਂਕਿ ਇੱਕ ਸੁਹਿਰਦ ਚੀਜ਼ ਹੈ, ਇੱਕ ਚੰਗੀ ਚੀਜ਼ ਆ, ਤੇ ਇਸ ਨੂੰ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਆ ਵੀ, ਕਿਉਂਕਿ ਕਹਿੰਦੇ ਆ ਵੀ ਜੇ ਔਰਤ ਪੜ੍ਹ ਜਾਂਦੀ ਆ ਤਾਂ ਉਹ ਪੂਰੇ ਦਾ ਪੂਰਾ ਘਰ ਜਿਹੜਾ ਆ ਉਹ ਅੱਗੇ ਪੜ੍ਹ ਜਾਂਦਾ ਆ। ਉਸ ਦੇ ਵਿੱਚ ਜਿਹੜੀ ਜੀ ਸਿਆਣਪ ਆ ਪੂਰੇ ਘਰ ਦੇ ਵਿੱਚ ਆ ਜਾਂਦੀ, ਬਹੁਤ ਜ਼ਰੂਰੀ ਆ। ਇਸ ਟਾਈਮ ਔਰਤਾਂ ਨੂੰ ਕਹਿੰਦੇ ਜੀ ਸੋਹਣੇ ਹੋਣ ਦੇ ਨਾਲੋਂ ਹੁਣ ਸਿਆਣੇ ਹੋਣਾ ਜਿਹੜਾ ਜ਼ਿਆਦਾ ਲਾਜ਼ਮੀ ਹੋ ਗਿਆ ਆ। ਅਗਲੇ ਜਿਹੜੇ ਕਾਲਰ ਆ ਗੁਰਵਿੰਦਰ ਸਿੰਘ ਜੀ ਟ੍ਰੇਸੀ ਤੋਂ, ਸਤਿ ਸ਼੍ਰੀ ਅਕਾਲ ਜੀ। ਐਨੋ ਜੀ, ਕੀ ਸਵਾਲ ਹੈ ਤੁਹਾਡਾ? ਹੈਲੋ ਜੀ ਭਾਜੀ, 6 ਦਿਨ ਤਾਂ ਰੌਣਕਾਂ ਲੱਗੀਆਂ ਰਹਿੰਦੀਆਂ, ਤੁਹਾਡਾ ਰੇਡੀਓ ਨੰਬਰ 1 ਹੈ, ਤੇ 7ਵੇਂ ਦਿਨ ਬੋਰਿੰਗ ਹੁੰਦੀ ਰਹਿੰਦੀ ਹੈ ਜਦੋਂ ਨਵਤੇਜ ਸਿੰਘ ਪੰਨੂ ਨਹੀਂ ਆਉਂਦੇ। ਤੇ ਕਿਰਪਾ ਕਰਕੇ 7ਵੇਂ ਦਿਨ ਵੀ ਇਹ ਖਬਰਾਂ ਸੁਣਾ ਦਿਆ ਕਰਨ ਤੇ ਬੜੀ ਮਿਹਰਬਾਨੀ ਹੋਊਗੀ ਜੀ। ਜੀ ਬਿਲਕੁਲ, ਖਬਰਾਂ ਚੱਲਦੀਆਂ ਰਹਿੰਦੀਆਂ ਨੇ, ਤੁਸੀਂ ਜ਼ਰੂਰ ਸੁਣਿਆ ਕਰੋ। ਚਲੋ ਕੋਈ ਗੱਲ ਨਹੀਂ, ਸਵਾਲ ਪੁੱਛੋ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਭਾਜੀ, ਕੋਈ ਸਰਕਾਰੀ ਗੁੰਡਾਗਰਦੀ ਦਾ ਜਵਾਬ ਦੇਣ ਲਈ ਕੋਈ ਸੂਰਮਾ ਉੱਠੂਗਾ ਹੁਣ ਪੰਜਾਬ ਦੇ ਵਿੱਚੋਂ? ਜਿੱਦਾਂ ਉੱਥੇ ਨਜਾਇਜ਼ ਬਹੁਤ ਹੋ ਰਹੀ ਆ, ਪਾਲ ਸਿੰਘ ਫਰਾਂਸ ਨੂੰ ਅੰਦਰ ਕਰਤਾ ਨਜਾਇਜ਼ ਹੀ ਵਿਚਾਰੇ ਬਜ਼ੁਰਗ ਨੂੰ, ਹੋਰ ਨਰਾਇਣ ਸਿੰਘ ਚੌੜਾ ਨੂੰ ਅੰਦਰ ਕਰਤਾ, ਕੁਲਬੀਰ ਸਿੰਘ ਕੌੜੇ ਨੂੰ ਅੰਦਰ ਕਰਤਾ, ਬਹੁਤ ਜ਼ਿਆਦਾ ਨਜਾਇਜ਼ ਬੰਦੇ ਅੰਦਰ ਕਰਤੇ ਆ ਫੜ ਕੇ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ ਉਹਨਾਂ ਤੋਂ ਚੀਜ਼ ਫੜੀ ਤੋਂ ਬਿਨਾਂ ਹੀ। ਕੋਈ ਇਹੋ ਜਿਹਾ ਕੋਈ ਸੂਰਮਾ ਉੱਠੂਗਾ ਵੀ ਇਹ ਕੋਈ ਸਰਕਾਰੀ ਗੁੰਡਾਗਰਦੀ ਦਾ ਕੋਈ ਜਵਾਬ ਦੇ ਸਕੇ? ਇਹ ਮੇਰਾ ਸਵਾਲ ਹੈ ਜੀ। ਬਿਲਕੁਲ ਉੱਠੂਗਾ ਜੀ। ਹੱਥ ਖੁਦਾ ਦਾ ਜਿਹੜਾ ਉਹ ਵੈਰ ਹੁੰਦਾ ਹੈ, ਇਹਦੇ ਵਾਸਤੇ ਤਾਂ ਆਈ ਥਿੰਕ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਤਾਂ ਹਰ ਚੀਜ਼ ਦਾ ਜਿਹੜਾ ਅੰਤ ਉਹ ਹੋਣਾ ਹੀ ਹੁੰਦਾ ਜੀ। ਤੋ ਸ਼ਾਇਦ ਉਹ ਜਿਹੜਾ ਜਿਵੇਂ ਅਕਸਰ ਭਗਵੰਤ ਮਾਨ ਦੀ ਜਿਹੜੀ ਗੱਲ ਹੈ ਨਾ, ਉਹ ਸਹੀ ਹੈ ਕਿ ਐੜੇ ਦੇ ਉੱਤੇ ਅਧਿਕ ਤੱਤਾ ਅੱਤ ਹੁੰਦੀ ਹੈ, ਤੇ ਜੇ ਉਹ ਅਧਿਕ ਪੁੱਠਾ ਹੋ ਜੇ ਉਹ ਟਿੱਪੀ ਬਣ ਜਾਂਦੀ ਹੈ, ਫਿਰ ਅੰਤ ਜਿਹੜਾ ਨਾ ਜੀ ਉਹ ਹੋ ਜਾਂਦਾ। ਸ਼ਾਇਦ ਉਸ ਪਾਸੇ ਵੱਲ ਨੂੰ ਕਹਾਣੀ ਵੱਧ ਰਹੀ ਹੈ। ਤੁਸੀਂ 7 ਦਿਨ ਦੀ ਗੱਲ ਕਰਦੇ ਹੋ, ਥੋੜਾ ਰੈਸਟ ਮੈਨੂੰ ਵੀ ਚਾਹੀਦਾ ਹੁੰਦਾ। ਮੈਂ ਤਾਂ ਰਿਕੁਐਸਟ ਜਿਹੜੀ ਉਹ ਲਿਖਤੀ ਪਾਉਣ ਲੱਗਿਆ ਸੀ ਵੀ ਮੈਨੂੰ 2 ਦਿਨ ਦੀ ਛੁੱਟੀ ਚਾਹੀਦੀ ਹੈ ਜੀ। ਨਹੀਂ ਜੀ, ਨਹੀਂ ਜੀ, ਇਹ ਤਾਂ ਹੁਣ ਤੁਸੀਂ ਆਪ ਹੀ ਦੇਖ ਲਿਆ ਵੀ ਜਿਹੜੇ ਸਰੋਤੇ ਬਹੁਤ ਪਿਆਰ ਕਰਦੇ ਨੇ ਉਹ 7 ਦਿਨ ਤੁਹਾਨੂੰ ਚਾਹੁੰਦੇ ਨੇ। ਛੁੱਟੀ ਬਾਰੇ ਜ਼ਰੂਰ ਅੱਗੇ ਜਿਹੜਾ ਸੋਚਾਂਗੇ ਇਸ ਦੇ ਬਾਰੇ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਨੇ ਤਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਐਨੋ ਜੀ, ਕੀ ਸਵਾਲ ਹੈ? ਹੈਲੋ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਡਾ ਸਲਾਮ ਆ ਤੁਹਾਨੂੰ, ਤੁਸੀਂ ਜਿਹੜੀ ਸਾਨੂੰ ਇੰਨੀ ਵਾਸਟ ਨੌਲੇਜ ਦਿੰਦੇ ਹੋ ਤੇ ਬਹੁਤ ਜ਼ਿਆਦਾ ਤੁਸੀਂ ਧੜੱਲੇ ਨਾਲ ਸੱਚ ਬੋਲਦੇ ਹੋ, ਸਾਡਾ ਸਾਰਿਆਂ ਦਾ ਤੁਹਾਨੂੰ ਸਲਾਮ ਆ ਜੀ। ਤੇ ਮੇਰਾ ਕੁਐਸਚਨ ਇਹ ਹੈ ਜੀ ਵੀ ਇੱਕ ਤਾਂ ਭਗਵੰਤ ਮਾਨ ਦਾ ਤੇ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਹੈ ਜੀ? ਤੇ ਸੈਕਿੰਡ ਕੁਐਸਚਨ ਸਰ ਇਹ ਹੈ ਮੇਰਾ, ਜਦੋਂ ਅਸੀਂ ਲੌਂਗੋਵਾਲ ਜਿਹੜਾ ਸੰਤ ਲੌਂਗੋਵਾਲ ਇੰਸਟੀਚਿਊਟ ਹੈਗਾ, ਉੱਥੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਉਹਦੇ ਕੋਲ ਇੱਕ ਢਾਬਾ ਪੈਂਦਾ ਸੀਗਾ, ਦੀਪਕ ਢਾਬਾ। ਤੇ ਹੁਣ ਅਸੀਂ ਪਿੱਛੇ ਜਿਹੇ ਖਬਰਾਂ ਦੇ ਵਿੱਚ ਸੁਣਿਆ ਸੀਗਾ ਵੀ ਇਹ ਵੀ ਜਿਹੜੇ ਆਪਣੇ ਪੋਲੀਟੀਸ਼ੀਅਨਸ ਨੇ, ਬਾਦਲ ਸਾਹਿਬ, ਉਹਨਾਂ ਨੇ ਟੇਕ ਓਵਰ ਕਰ ਲਿਆ ਇਹਨੂੰ ਵੀ ਤੇ ਹਵੇਲੀ ਨੂੰ ਵੀ। ਕੀ ਇਹ ਗੱਲਾਂ ਸੱਚ ਨਹੀਂ ਜੀ ਵੀ ਹੁਣ ਇਹ ਸਿਚੁਏਸ਼ਨ ਆ ਗਈ ਵੀ ਇਹ ਢਾਬੇ ਵੀ ਟੇਕ ਓਵਰ ਕਰਨ ਲੱਗ ਗਏ? ਦੈਟਸ ਇਟ ਜੀ। ਥੈਂਕ ਯੂ ਜੀ। ਅਤੇ ਜਿਹੜੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਜੀ, ਜਿਹੜੀ ਲਾਈਨ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਸਾਡੀ ਜਿਹੜੇ ਪ੍ਰੋਬਲਮ ਆ ਉਹ ਆ ਗਈ ਆ, ਤੇ ਇੱਕ ਛੋਟੀ ਜਿਹੀ ਇੱਥੇ ਬ੍ਰੇਕ ਲੈਣ ਲੱਗੇ ਆ, ਤੇ ਬ੍ਰੇਕ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਲਾਈਨ ਆ ਉਹ ਮਿਲਾਉਂਦੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਹੈ ਇਸੇ ਤਰੀਕੇ ਦੇ ਨਾਲ ਚੱਲਦੀ ਰਹੇਗੀ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ ਤੁਹਾਡੇ ਨਾਲ ਜਿਹੜੀ ਗੱਲਬਾਤ ਇੱਦਾਂ ਹੀ ਕਰਦੇ ਹਾਂ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਤੇ ਲਾਈਨ ਦੇ ਵਿੱਚ ਟੈਕਨੀਕਲ ਜਿਹੜੀ ਪ੍ਰੋਬਲਮ ਸੀ ਉਸ ਨੂੰ ਦੂਰ ਕਰ ਲਿਆ, ਤੇ ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ ਜੀ ਤੁਹਾਨੂੰ। ਧੰਨਵਾਦ ਜੀ। ਹਾਂਜੀ, ਤੇ ਸਾਡੇ ਨਾਲ ਤਜਿੰਦਰ ਸਿੰਘ ਜੀ ਜੁੜੇ ਸੀ, ਉਹਨਾਂ ਨੇ ਜਿਹੜੇ 2 ਸਵਾਲ ਪੁੱਛੇ ਸੀ ਤੇ ਉਹ ਮੈਂ ਜਿਹੜਾ ਜੀ ਦੁਹਰਾ ਦਿੰਦਾ। ਉਹਨਾਂ ਨੇ ਪੁੱਛਿਆ ਸੀਗਾ ਵੀ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਹੋਣਾ ਦਾ ਜਿਹੜਾ ਜੀ ਕੀ ਭਵਿੱਖ ਜਿਹੜਾ ਉਹ ਨਜ਼ਰ ਆਉਂਦਾ ਆ। ਤੇ ਦੂਜਾ ਸਵਾਲ ਉਹਨਾਂ ਨੇ ਪੁੱਛਿਆ ਸੀਗਾ ਵੀ ਜਿੱਦਾਂ ਹਵੇਲੀ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ ਸਰਕਾਰ ਨੇ, ਜਾਂ ਉਹਨਾਂ ਨੇ ਆਪਣਾ ਹਿੱਸਾ ਪਵਾਇਆ ਸੀ, ਇੱਦਾਂ ਹੀ ਦੀਪਕ ਢਾਬੇ ਦੇ ਉੱਤੇ ਜਿਹੜਾ ਜੀ ਇਹਨਾਂ ਨੇ ਆਪਣਾ ਹਿੱਸਾ ਪਵਾ ਲਿਆ ਆ। ਤੇ ਕੀ ਹੁਣ ਜਿਹੜੇ ਬਾਦਲ ਨੇ ਜਾਂ ਬਾਦਲ ਪਰਿਵਾਰ ਆ ਇਹ ਹੁਣ ਢਾਬੇ ਖਰੀਦਣੇ ਸ਼ੁਰੂ ਕਰਤੇ ਆ? ਦੇਖੋ, ਭਗਵੰਤ ਮਾਨ ਹੋਰੀ ਕੰਮ ਤਾਂ ਆਪਣੇ ਵੱਲੋਂ ਤਾਂ ਹਲਕੇ ਦੇ ਵਿੱਚ ਪੂਰੇ ਲੱਗੇ ਹੋਏ ਨੇ ਜਿੰਨੇ ਕੋ ਜੋਗੇ ਨੇ,
ਆਈ ਥਿੰਕ ਵਿੱਚੋਂ ਬਾਹਰੀ ਹੋ ਕੇ ਵੀ ਜੇ ਕਿਹਾ ਜਾਵੇ ਤਾਂ ਉਹ ਤਾਂ ਕੰਮ ਤਾਂ ਜਿਹੜਾ ਕਰ ਰਹੇ ਨੇ ਹਲਕੇ ਦੇ ਵਿੱਚ ਜਿੰਨੀ ਉਹਨਾਂ ਦੀ ਚੱਲਦੀ ਆ। ਹੁਣ ਜਿਹੜੀਆਂ MP ਕੋਟੇ ਦੀਆਂ ਗ੍ਰਾਂਟਸ ਆਉਂਦੀਆਂ ਨੇ ਉਹ ਮੇਰੇ ਖਿਆਲ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ। ਤੋ ਜੇ ਉਹ ਉਹਨਾਂ ਨੂੰ ਠੀਕ ਤਰੀਕੇ ਨਾਲ ਯੂਟੀਲਾਈਜ਼ ਕਰ ਲੈਂਦੇ ਨੇ ਤਾਂ ਇਹ ਉਹਨਾਂ ਦੇ ਵਾਸਤੇ ਇੱਕ ਇਮਤਿਹਾਨ ਜਿਹੜਾ ਜੀ ਉਹ ਹੋਊਗਾ। ਦੂਜੀ ਗੱਲ ਜਿਹੜੀ ਪਾਰਟੀ ਦੀ ਆ, ਪਾਰਟੀ ਬਹੁਤੀ ਡਿਪੈਂਡ ਜਿਹੜੀ ਹੈ ਜੀ ਉਹ ਉਹਨਾਂ ਦੇ ਉੱਤੇ ਆ। ਜੇ ਉਹ ਹਲਕੇ 'ਚ ਰਹਿੰਦੇ ਨੇ ਤਾਂ ਪੰਜਾਬ ਨੂੰ ਟਾਈਮ ਨਹੀਂ ਦੇ ਪਾਉਂਦੇ, ਜੇ ਪੰਜਾਬ ਵੱਲ ਤੁਰਦੇ ਨੇ ਤੇ ਹਲਕੇ ਦੇ ਲੋਕ ਜਿਹੜੇ ਉਹ ਰੌਲਾ ਪਾਉਣ ਲੱਗ ਜਾਂਦੇ ਨੇ ਕਿ ਉਹ ਹਲਕੇ ਦੇ ਵਿੱਚ ਨਹੀਂ ਆਉਂਦੇ। ਹਰ ਕੋਈ ਜਿਹੜਾ ਨਾ ਜੀ ਉਹ ਭੋਗ ਦੇ ਉੱਤੇ ਚਾਹੁੰਦਾ ਕਿ ਅਖੰਡ ਪਾਠ 'ਤੇ ਵੀ ਆਵੇ, ਮੁੰਡੇ ਦੇ ਜਨਮ ਦਿਨ 'ਤੇ ਵੀ ਆਵੇ। ਜੇ ਨਹੀਂ ਜਾਂਦਾ ਕਿਉਂਕਿ ਆਦਤ ਹੀ ਇੱਦਾਂ ਦੀ ਪੈ ਗਈ ਹੋਈ ਆ। ਐਕਚੁਅਲੀ ਇਹ ਆਦਤ ਜਿਹੜੀ ਹੈ ਨਾ ਜੀ ਖਤਮ ਹੋਣੀ ਚਾਹੀਦੀ ਹੈ ਕਿ ਭੋਗਾਂ ਦੇ ਉੱਤੇ ਜਾਣਾ ਜਿਹੜਾ ਉਹ ਜ਼ਰੂਰੀ ਨਹੀਂ ਹੈ, ਕੰਮ ਜਿਹੜਾ ਉਹ ਜ਼ਰੂਰੀ ਹੈ। ਇਸ ਕਰਕੇ ਬਹੁਤ ਕੁਝ ਟਿਕਿਆ ਹੋਇਆ ਜੀ। ਮੈਂਬਰ ਪਾਰਲੀਮੈਂਟ ਦੀ ਜਿਹੜੀਆਂ ਤੁਹਾਨੂੰ ਪਤਾ ਰਿਸਪੋਂਸਿਬਿਲਿਟੀਜ਼ ਬਹੁਤ ਹੁੰਦੀਆਂ ਨੇ। ਜੇ ਤਾਂ ਉਹ ਇਹਨੂੰ ਹੈਂਡਲ ਕਰ ਗਏ ਪ੍ਰੋਪਰ ਤਰੀਕੇ ਦੇ ਨਾਲ ਤਾਂ ਭਵਿੱਖ ਉਹਨਾਂ ਦਾ ਬਹੁਤ ਵਧੀਆ ਜੀ। ਆਮ ਆਦਮੀ ਪਾਰਟੀ ਤੁਸੀਂ ਗੱਲ ਕਰਦੇ ਹੋ, ਇਹ ਡਿਪੈਂਡ ਕਰੂਗਾ ਸਾਰਾ ਕੁਝ ਢਾਂਚੇ ਦੇ ਉੱਤੇ ਕਿ ਢਾਂਚਾ ਕਿਹੜੇ ਤਰੀਕੇ ਦੇ ਨਾਲ ਬਣਦਾ ਔਰ ਕਿੰਨੀ ਉਹਦੀ ਜਿਹੜੀ ਹੈ ਜੀ ਉਹ ਵਿਰੋਧਤਾ ਜਿਹੜੀ ਹੁੰਦੀ ਹੈ। ਤੇ ਦੂਸਰਾ ਸਵਾਲ ਕੀ ਸੀਗਾ ਜੀ? ਦੂਸਰਾ ਉਹ ਪੁੱਛਦੇ ਸੀਗੇ ਵੀ ਜਿੱਦਾਂ ਹਵੇਲੀ ਦੇ ਵਿੱਚ ਜਿਹੜੇ ਬਾਦਲਾਂ ਨੇ ਜਿਹੜਾ ਆਪਣਾ ਪਵਾ ਲਿਆ ਸੀ, ਦੀਪਕ ਢਾਬੇ ਬਾਰੇ ਗੱਲ ਕਰਦੇ ਸੀ। ਧਨੌਲੇ ਦੇ ਵਿੱਚ ਜਿਹੜਾ ਦੀਪਕ ਢਾਬਾ ਪੈਂਦਾ ਧਨੌਲਾ ਬਰਨਾਲਾ ਸੜਕ ਦੇ ਉੱਤੇ, ਕੁਝ ਸਮੇਂ ਦੀ ਗੱਲ ਆ ਜੀ। ਮੈਂ ਉੱਥੇ ਖੜੋਤਾ ਤੇ ਮੈਂ ਜਿਹੜੇ ਵੇਟਰ ਸਨ ਉਹਨਾਂ ਨੂੰ ਪੁੱਛਿਆ ਵੀ ਓਨਰ ਕੌਣ ਨੇ, ਕਹਿੰਦੇ ਉਹ ਬੈਠੇ ਆ। ਮੈਂ ਉਹਨਾਂ ਦੇ ਕੋਲੇ ਜਾ ਕੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਕਿਹਾ ਜੀ ਸੱਚੀ ਗੱਲ ਦੱਸਣੀ ਵੀ ਰੌਲਾ ਬਹੁਤ ਸੁਣਿਆ ਬਈ ਜਿਹੜਾ ਇਹਦੇ ਵਿੱਚ ਹਿੱਸਾ ਪੱਤੀ ਜਿਹੜਾ ਜੀ ਉਹ ਪੈ ਗਿਆ। ਉਹ ਹੱਸ ਪਏ, ਕਹਿੰਦੇ ਮੈਂ ਇਹਦਾ ਜਵਾਬ ਨਹੀਂ ਦੇਣਾ। ਮੈਂ ਕਿਹਾ ਜੀ ਕੋਈ ਨਹੀਂ, ਤੁਸੀਂ ਜਵਾਬ ਇਹਦਾ ਜ਼ਰੂਰ ਦਿਓ, ਮੈਨੂੰ ਹਾਂ ਨਾ ਜੀ ਜਵਾਬ ਦੇ ਦਿਓ। ਉਹ ਕਹਿੰਦੇ ਨਹੀਂ। ਮੈਂ ਕਿਹਾ ਜੀ ਬਚਾਅ ਕਿੱਦਾਂ ਹੋ ਗਿਆ? ਕਹਿੰਦੇ ਜੀ ਬਸ ਪਰਮਾਤਮਾ ਵੱਲੋਂ ਬਚਾਅ ਹੋ ਗਿਆ ਜੀ। ਮੈਂ ਕਿਹਾ ਅੱਗੋਂ ਤਾਂ ਨਹੀਂ ਕੋਈ ਚਾਂਸ? ਕਹਿੰਦੇ ਸਵੇਰੇ ਉੱਠ ਕੇ ਅਰਦਾਸ ਕਰੀ ਦੀ ਹੈ, ਰੱਬਾ ਜਿੰਨਾ ਕੁ ਦੇ ਰਿਹਾ ਇੰਨਾ ਹੀ ਦੇਈ, ਤੂੰ ਵੱਧ ਦਿੱਤਾ ਤਾਂ ਫਿਰ ਵੀ ਹਿੱਸਾ ਪੈ ਜਾਊਗਾ ਜੀ। ਜੀ ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ। ਜਗਪਾਲ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਐਨੋ ਜੀ ਕੀ ਸਵਾਲ ਹੈ ਜੀ? ਹੈਲੋ ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਅੱਛਾ ਪੰਨੂ ਸਾਹਿਬ, ਕੱਲ ਮੈਂ ਵੈਸੇ ਮੈਂ ਥੋੜਾ ਜਿਹਾ ਮੇਰਾ ਬਾਕੀਆਂ ਨਾਲ ਹੁਣ ਇਸ ਵੇਲੇ ਹੱਟਵਾਂ ਹੀ ਸਵਾਲ ਹੋਇਆ ਕਰੂਗਾ। ਕੱਲ ਮੈਂ ਤੁਹਾਡੇ ਕੋਲ ਹਸਪੀਟਲ ਬਾਰੇ ਪੁੱਛਿਆ ਸੀਗਾ ਟੋਟਲ। ਅਗਲੇ ਸੰਡੇ ਤੱਕ ਤੁਸੀਂ ਟੋਟਲ ਹਸਪੀਟਲ ਪੰਜਾਬ ਦੇ ਵਿੱਚ ਕਿੰਨੇ ਇਹਨਾਂ ਬਾਰੇ ਨੰਬਰ ਪੂਰਾ ਕਰਕੇ ਦੱਸਣ। ਤੇ ਅੱਜ ਮੈਂ ਤੁਹਾਡੇ ਕੋਲ ਐਜੂਕੇਸ਼ਨ ਬਾਰੇ ਪੁੱਛ ਰਿਹਾ ਵੀ ਟੋਟਲ ਪੰਜਾਬ 'ਚ ਸਕੂਲ ਕਿੰਨੇ ਆ, ਹਾਈ ਸਕੂਲ ਕਿੰਨੇ ਆ, ਐਲੀਮੈਂਟਰੀ ਸਕੂਲ ਕਿੰਨੇ ਆ, ਟੋਟਲ ਸਟੂਡੈਂਟ ਕਿੰਨੇ ਪੜ੍ਹਦੇ ਤੇ ਟੋਟਲ ਟੀਚਰ ਉਹਨਾਂ ਨੂੰ ਪੜ੍ਹਾਉਣ ਵਾਲੇ ਕਿੰਨੇ ਆ ਜੀ ਪਲੀਜ਼ ਇਹਦੇ ਬਾਰੇ ਦੱਸਿਓ। ਜੇ ਨਹੀਂ ਪਤਾ ਤਾਂ ਇਹ ਵੀ ਨੈਕਸਟ ਸੰਡੇ ਤੱਕ ਰੈਡੀ ਕਰਕੇ ਲਿਆਓ ਫਿਰ। ਓਕੇ ਜੀ ਪੰਨੂ ਸਾਹਿਬ। ਨਹੀਂ ਇਦਾਂ ਦੀਆਂ ਕਿਉਂਕਿ ਇਦਾਂ ਦੀਆਂ ਜਿਹੜੀਆਂ ਫਿਗਰਸ ਹੁੰਦੀਆਂ ਨੇ ਉਹ ਸਾਹਮਣੇ ਨਹੀਂ ਰੱਖੀਆਂ ਜਾਂਦੀਆਂ। ਇਹ ਵੀ ਹੁੰਦਾ ਜੀ ਕਿ ਮੈਨੂੰ ਇਹ ਨਹੀਂ ਪਤਾ ਕਿ ਨੈਕਸਟ ਸਵਾਲ ਜਿਹੜਾ ਜੀ ਉਹ ਕਿਹੋ ਜਿਹਾ ਹੋ ਜਾਣਾ। ਜੇ ਤਾਂ ਪ੍ਰੀਪੇਡ ਮਾਫ ਕਰਨਾ ਜਿਹੜੀਆਂ ਪ੍ਰੀ ਅਰੇਂਜ ਜਿਹੜੀਆਂ ਕਾਲਸ ਹੋਣ ਨਾ ਜੀ, ਉਹ ਜਿਹੜੀਆਂ ਕੁਝ ਥਾਵਾਂ ਦੇ ਉੱਤੇ ਰੇਡੀਓ ਵਾਲੇ ਆਮ ਕਰਦੇ ਨੇ ਜੀ ਕਿ ਪਹਿਲਾਂ ਪ੍ਰਿਪੇਅਰ ਹੁੰਦੇ ਨੇ ਉਹਦੇ ਵਾਸਤੇ। ਜੇ ਤਾਂ ਪ੍ਰੀ ਅਰੇਂਜ ਕਾਲਸ ਹੋਣ ਫੇਰ ਹੈ। ਇੱਥੇ ਕੋਈ ਇੱਦਾਂ ਦਾ ਪ੍ਰੀ ਅਰੇਂਜ ਨਹੀਂ ਹੈ ਪੰਜਾਬੀ ਰੇਡੀਓ USA ਦੇ ਉੱਤੇ। ਤਾਂ ਜਿਹੜੀਆਂ ਫਿਗਰਸ ਨੇ ਅੱਕੀ ਬਲਾਈ ਹੱਥ ਨਹੀਂ ਮਾਰਨੇ ਚਾਹੁੰਦਾ ਜੀ ਕਿ ਇੰਨੇ ਨੇ। ਹਾਂ ਜਿਹੜੇ ਤੁਸੀਂ ਹਸਪੀਟਲਾਂ ਦੀ ਗੱਲ ਕੀਤੀ ਸੀ, ਸਕੂਲਾਂ ਦੀ ਗੱਲ ਕੀਤੀ ਹੈ, ਇਹ ਮੇਰਾ ਪ੍ਰੋਮਿਸ ਹੈ ਜੀ ਤੁਹਾਡੇ ਨਾਲ। ਜਦੋਂ ਅਗਲੀਆਂ ਜਿਹੜੀਆਂ ਲਾਈਨਸ ਖੁੱਲੋਗੇ ਉਹਦੇ ਵਿੱਚ ਮੈਂ ਤੁਹਾਨੂੰ ਬਕਾਇਦਾ ਤੌਰ ਦੇ ਉੱਤੇ ਫਿਗਰਸ ਜਿਹੜੀਆਂ ਉਹ ਜ਼ਰੂਰ ਦਊਂਗਾ। ਮੇਰੇ ਕੋਲੇ ਹੁੰਦੀਆਂ ਜ਼ਰੂਰ ਨੇ ਜੀ, ਹੈ ਨਹੀਂ, ਪਰ ਇਹ ਹੈ ਕਿ ਸੇਵ ਕੀਤੀਆਂ ਹੁੰਦੀਆਂ ਨੇ। ਇੱਕਦਮ ਮੈਂ ਜਾ ਕੇ ਫਾਈਲਾਂ ਦੇ ਵਿੱਚ ਖੋਲ ਕੇ ਜੇ ਉਸ ਪਾਸੇ ਵੱਲ ਨੂੰ ਤੁਰਾਂ ਤਾਂ ਫਿਰ ਪ੍ਰੋਗਰਾਮ ਜਿਹੜਾ ਜੀ ਉਹ ਲਮਕ ਜਾਊਗਾ। ਮੇਰਾ ਪ੍ਰੋਮਿਸ ਹੈ ਜੀ ਤੁਹਾਡੇ ਨਾਲ, ਇਹ ਮੈਂ ਦੱਸੂਗਾ ਜ਼ਰੂਰ ਤੁਹਾਨੂੰ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ। ਕਸ਼ਮੀਰ ਸਿੰਘ ਝੁੱਟੀ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਪੰਨੂ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਜੀ ਇਸ ਤਰ੍ਹਾਂ ਦੇਖੋ ਰੀਸੈਂਟਲੀ ਇੰਗਲੈਂਡ ਦੀ ਬੜੀ ਪ੍ਰਸ਼ੰਸਾ ਹੋ ਰਹੀ ਆ, ਜਿੱਦਾਂ ਸਕਾਟਲੈਂਡ 'ਚ ਨਹੀਂ ਉਹ ਪਲੈਬੀਸਾਈਡ ਲੋਕਾਂ ਦੀ ਰਾਏ ਲਈ ਆ। ਇਹ ਡੈਮੋਕ੍ਰੇਸੀ ਦੇ ਉੱਤੇ ਕਾਫੀ ਮਤਲਬ ਗੱਲਬਾਤ ਹੋ ਰਹੀ ਵੀ ਉਹਨੇ ਬਹੁਤ ਵਧੀਆ ਸਬੂਤ ਦਿੱਤਾ। ਤੇ ਕੀ ਮਤਲਬ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਜਾਂ ਸਾਡੇ ਇੰਡੀਆ ਦੇ ਵਿੱਚ ਵੀ ਜਿੱਦਾਂ ਕਹਿੰਦੇ ਸਾਡੇ ਸਿੱਖਾਂ ਨੇ ਵੀ ਮਤਲਬ ਆਪਣਾ ਹੋਮਲੈਂਡਵਾਦ ਦੀ ਨੀਂਹ ਰੱਖ ਦਿੱਤੀ ਉਹ 1986 ਦੀ। ਕਿ ਸਾਡੀ ਦੇਸ਼ ਦੇ ਵਿੱਚ ਬਹੁਤ ਵੱਡੀ ਡੈਮੋਕ੍ਰੇਸੀ ਆ, ਲੋਕ ਰਾਜ ਆ ਕਹਿੰਦੇ ਦੁਨੀਆ ਦੇ ਸਭ ਤੋਂ ਵੱਧ ਕਿ ਉਹ ਵੀ ਇਹੋ ਜਿਹਾ ਕੋਈ ਸੋਚ ਸਕਦੇ ਆ, ਇਹਨਾਂ ਨੂੰ ਕੋਈ ਮੌਕਾ ਦੇ ਸਕਦੇ ਆ ਵੀ ਲੋਕਾਂ ਦੀ ਸਿੱਖਾਂ ਦੀ ਕੋਈ ਰਾਏ ਲਈ ਜਾ ਸਕਦੀ ਹੈ। ਕੋਈ ਇਹੋ ਜਿਹਾ ਗੱਲ ਕਿਤੇ ਆਉਂਦੇ ਸਾਲਾਂ 'ਚ ਕੋਈ ਹੋ ਸਕਦੀ ਕਿ ਨਹੀਂ? ਸਕਾਟਲੈਂਡ ਦੇ ਨਾਲ ਜਿਹੜੀ ਜੀ ਕੰਪੈਰੀਜ਼ਨ ਕਰਨਾ ਲੋਕਾਂ ਦਾ ਪੋਸੀਬਲ ਹੀ ਨਹੀਂ ਆ ਜੀ। ਜਿੱਥੇ ਇੱਕ ਜਿਹੜੀ ਸਸਤੀ ਜੀ ਸ਼ਰਾਬ ਸਮਝੀ ਜਾਂਦੀ ਆ 8 PM, ਇੱਕ ਪੇਟੀ ਦੇ ਨਾਲ ਪਿੰਡ ਦੀਆਂ ਪੂਰੇ ਦੀਆਂ ਵੋਟਾਂ ਪੈ ਜਾਂਦੀਆਂ ਨੇ ਜੀ। ਉੱਥੋਂ ਤੁਸੀਂ ਇਹੋ ਜਿਹੀ ਆਸ ਰੱਖਦੇ ਹੋ ਜੀ ਕਿ ਲੋਕ ਜਿਹੜੀ ਆ ਉਹ ਡਿਬੇਟ ਸੁਣਨਗੇ ਫਿਰ ਆਪਣੇ ਭਵਿੱਖ ਦਾ ਫੈਸਲਾ ਕਰਨਗੇ? ਜੇ ਇਦਾਂ ਦੀ ਗੱਲ ਹੁੰਦੀ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੁਝ ਹੋਰ ਹੁੰਦੇ ਜੀ। ਜੇ ਇਸ ਮਾਮਲੇ ਦੇ ਉੱਤੇ ਲੋਕ ਜਿਹੜੇ ਉਹ ਸੋਚਣ ਲੱਗ ਜਾਂਦੇ, ਉੱਥੇ ਜਿੰਨੇ ਜਿਹੜੇ ਸੋਚਣ ਵਾਲੇ ਜਿਹੜੇ ਸਿਰ ਨੇ ਉਹ ਤਾਂ ਚਲੇ ਗਏ ਜੀ ਬਾਹਰ।
ਬ੍ਰੇਨ ਡਰੇਨ ਇੱਥੋਂ ਹੋ ਗਿਆ ਜੀ। ਪੜ੍ਹਿਆ ਲਿਖਿਆ ਜਿਹੜਾ ਹਰ ਬੰਦਾ ਜੀ ਉਹ ਤਾਂ ਝੋਲੇ ਦੇ ਵਿੱਚ ਕੱਪੜੇ ਪਾਈ ਬੈਠਾ। ਅੱਜ ਤੁਸੀਂ ਐਲਾਨ ਕਰ ਦਿਓ ਕਿ ਇੰਨੇ ਵੱਜ ਕੇ ਇੰਨੇ ਮਿੰਟ ਤੱਕ ਜਿਹੜਾ ਜੀ ਜਿਹਨੇ ਨਿਕਲਣਾ ਉਹ ਕੈਨੇਡਾ ਤੇ ਅਮਰੀਕਾ ਦੀਆਂ ਫਲਾਈਟਾਂ ਤਿਆਰ ਨੇ। ਚੋਇਸ ਤੁਹਾਡੀ ਹੋਊਗੀ ਜੀ, ਤੇ ਮਰਜ਼ੀ ਚੜ੍ਹ ਜਾਓ। ਮੈਂ ਤੁਹਾਨੂੰ ਗਰੰਟੀ ਦਿੰਦਾ ਸ਼ਾਮ ਤੱਕ ਸਾਰਾ ਪੰਜਾਬ ਖਾਲੀ ਹੋ ਜਾਊਗਾ ਜੀ। ਤੋ ਇੱਥੇ ਜਿਹੜੇ ਸੋਚਣ ਵਾਲੇ ਲੋਕ ਨੇ ਉਹ ਬਹੁਤੇ ਨਹੀਂ ਰਹੇ। ਇੱਥੇ ਜਿਹੜਾ ਅਜੇ ਵੀ ਉਹ ਪਿਤਾ ਪੁਰਖੀ ਸਾਰਾ ਕੁਝ ਜਿਹੜਾ ਜੀ ਉਹ ਚੱਲੀ ਜਾਂਦਾ। ਬ੍ਰਿਟਨ ਤੋਂ ਜਿਹੜੀ ਸਿੱਖਿਆ ਲੈਣ ਵਾਲੀ ਗੱਲ ਇਹ ਆ ਜੀ ਕਿ ਉੱਥੇ ਸੰਵਿਧਾਨ ਸਾਡੇ ਜਿੱਦਾਂ ਥੱਬਾ ਨਹੀਂ ਹੈਗਾ ਸੰਵਿਧਾਨ ਦਾ। ਉੱਥੇ ਤਾਂ ਇੱਕ ਪੇਪਰ ਹੈ ਜੀ, ਇੱਕ ਪੇਪਰ ਦੇ ਉੱਤੇ ਅਮਰੀਕਾ ਦਾ ਸੰਵਿਧਾਨ ਪੂਰੇ ਦਾ ਪੂਰਾ ਆ ਜਾਂਦਾ। ਪਰ ਕਿੰਨੀ ਕੁ ਟਰਬਲ ਕਿਤੇ ਉੱਥੇ ਆ ਰਹੀ ਹੈ ਅਮਰੀਕਾ ਦੇ ਵਿੱਚ ਚਲਾਉਣ ਦੇ ਵਾਸਤੇ ਜਾਂ ਬ੍ਰਿਟਨ ਦੇ ਵਿੱਚ ਚਲਾਉਣ ਦੇ ਵਾਸਤੇ। ਹਾਂ, ਇੱਥੇ ਜਿਸ ਤਰੀਕੇ ਦੇ ਨਾਲ ਗੋਰੇ ਚਲਾਉਂਦੇ ਸਨ, ਬ੍ਰਿਟਿਸ਼ ਜਿਹੜੇ ਸਾਮਰਾਜ ਇਹਨੂੰ ਚਲਾਉਂਦੇ ਸਨ, ਇਹ ਤਾਂ ਉਹਦੀ ਫੋਟੋ ਕਾਪੀ ਕਰਾ ਕੇ ਜਿਹੜੀ ਉਹ ਰੱਖ ਲਈ ਗਈ ਆ। ਉਸੇ ਤਰੀਕੇ ਦੇ ਨਾਲ ਅੱਜ ਵੀ ਡਿਪਟੀ ਕਮਿਸ਼ਨਰ ਦੇ ਕੋਲੇ ਜਿੰਨੀਆਂ ਪਾਵਰਸ ਨੇ ਉਹ ਦੂਜਿਆਂ ਨੂੰ ਵੰਡੀਆਂ ਨਹੀਂ ਗਈਆਂ ਜੀ ਅੱਗੇ। ਇਸੇ ਕਰਕੇ ਹੀ ਜੇ ਇੱਕ ਸਾਡਾ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਚੰਡੀਗੜ੍ਹ ਤੋਂ ਚੱਲਦਾ, ਉਹਨੇ ਅੰਮ੍ਰਿਤਸਰ ਜਾਣਾ। ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਦਾ ਜਿਹੜਾ ਸਫ਼ਰ ਹੈ 300 ਕਿਲੋਮੀਟਰ 350 ਕਿਲੋਮੀਟਰ ਦਾ, ਅੱਵਲ ਤਾਂ ਉਹ ਚੱਲਦੇ ਨਹੀਂ ਸੜਕ ਰਾਹੀਂ। ਜੇ ਹੈਲੀਕਾਪਟਰ ਰਾਹੀਂ ਜਾਵੇ, ਜੇ ਸੜਕ ਰਾਹੀਂ ਚੱਲਦੇ ਨੇ, ਹਰ ਕਿਲੋਮੀਟਰ ਦੇ ਉੱਤੇ ਇੱਕ ਡੰਡਾ ਲੈ ਕੇ ਪੁਲਿਸ ਵਾਲਾ ਖੜਾ। ਪਹਿਲੀ ਤਾਂ ਗੱਲ ਉਹ ਵਿਚਾਰਾ ਭੁੱਖੜ ਭਾੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਨਾਂ ਚਾਹ ਪਾਣੀ ਤੋਂ ਬਿਨਾਂ ਰੋਟੀ ਤੋਂ ਜਿਹੜਾ ਖੜਾ। ਦੂਜੀ ਗੱਲ ਡੰਡੇ ਦੇ ਨਾਲ ਖੜਾ। ਜੇ ਮੰਨ ਲਓ ਕਿਸੇ ਨੇ ਹਮਲਾ ਕਰਨਾ ਤੇ ਉਹਦਾ ਡੰਡਾ ਉੱਥੇ ਕੀ ਕਰ ਲੂਗਾ। ਇੱਥੇ ਕਿਤੇ ਹੈਲੀਕਾਪਟਰ ਤੇ ਉਤਰਨਾ ਹੋਵੇ, ਨੇੜੇ ਤੇੜੇ ਦੇ ਜਿਹੜੇ ਕੋਠੀਆਂ ਨੇ ਉਹਨਾਂ ਦੀਆਂ ਬੈਲਾਂ ਮਾਰ ਮਾਰ ਕੇ ਪੁਲਿਸ ਵਾਲੇ ਜਿਹੜੇ ਉਹਨਾਂ ਦੇ ਕੋਠਿਆਂ ਦੇ ਉੱਤੇ ਚੜ੍ਹ ਕੇ ਖੜੇ ਹੋ ਜਾਂਦੇ ਆ। ਉੱਤੋਂ ਉਹ ਕੀ ਸਿਕਿਉਰਿਟੀ ਕਰ ਸਕਦੇ ਨੇ। ਇੱਥੇ ਜਿੱਥੇ ਇਹੋ ਜੀ ਅਜੇ ਮਾਨਸਿਕਤਾ ਜਿਹੜੀ ਹੈ ਜੀ ਪਈ ਆ, ਜਿਹੜੇ ਲੋਕਾਂ ਦੀ ਯਾਦ ਲੀਡਰਾਂ ਨੂੰ ਉਦੋਂ ਆਉਂਦੀ ਹੈ ਜਦੋਂ ਵੋਟਾਂ ਹੁੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਉਹੀ ਲੋਕਾਂ ਤੋਂ ਦੂਰ ਜਿਹੜੇ ਹੋ ਜਾਂਦੇ ਨੇ। ਇਹ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਜੀ ਪਹਿਲਾਂ ਬਦਲਣੀ ਪਊਗੀ। ਜੇ ਲੋਕਾਂ ਦੀ ਮਾਨਸਿਕਤਾ ਬਦਲ ਗਈ ਤਾਂ ਫਿਰ ਰੈਫਰੈਂਡਮ ਦੀ ਜ਼ਰੂਰਤ ਨਹੀਂ ਪੈਣੀ ਜੀ। ਫਿਰ ਤਾਂ ਆਪੇ ਹੀ ਸਾਰਾ ਕੁਝ ਜਿਹੜਾ ਸਿੱਧੇ ਪਾਸੇ ਵੱਲ ਨੂੰ ਤੁਰ ਪੈਣਾ। ਲੋਕਾਂ ਦੀ ਸੋਚ ਬਦਲ ਜਾਊਗੀ। ਮੇਰੇ ਵਾਸਤੇ ਇਹ ਇੱਕ ਕੁਐਸਚਨ ਮਾਰਕ ਹੈ ਜੀ, ਅਜੇ ਮੈਨੂੰ ਨਹੀਂ ਲੱਗਦਾ ਜੀ। ਆਉਣ ਅਜੇ ਜਿਹੜਾ ਨਜ਼ਦੀਕ ਦਾ ਸਮਾਂ ਇਹ ਤਾਂ ਨਹੀਂ ਦੱਸ ਰਿਹਾ ਵੀ ਇਦਾਂ ਦਾ ਕੁਝ ਹੋ ਸਕਦਾ, ਪਰ ਆਉਣ ਵਾਲੇ ਸਮੇਂ ਦੇ ਉੱਤੇ ਇੱਕ ਜਿਹੜੀ ਆਸ ਆ ਉਹ ਜ਼ਰੂਰ ਬੰਨ ਕੇ ਰੱਖਣੀ ਚਾਹੀਦੀ, ਸ਼ਾਇਦ ਬਦਲ ਜਾਣ। ਨੀਟੂ ਜੀ ਜੁੜੇ ਨੇ ਸਾਡੇ ਨਾਲ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਹੈਲੋ ਨੀਤੂ ਜੀ, ਲੱਗਦਾ ਜੀ ਜਿਹੜਾ ਜੀ ਭੁੱਲ ਗਏ ਨੇ ਤੇ ਇਹਨਾਂ ਦੇ ਨਾਲ ਮੁੜ ਕੇ ਜੋੜਦੇ ਆ। ਸੁਖਦੇਵ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੀ ਪੰਨੂ ਸਾਹਿਬ ਨੂੰ ਵੀ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਨਾ ਐਕਚੁਅਲੀ ਪੰਨੂ ਸਾਹਿਬ ਦਾ ਪ੍ਰੋਗਰਾਮ ਤਕਰੀਬਨ ਮੈਂ 2 ਸਾਲ ਤੋਂ ਚੰਨ ਪ੍ਰਦੇਸੀ ਰੇਡੀਓ ਤੇ ਹੋਰ ਰੇਡੀਓ ਤੇ ਵੀ ਸੁਣਦਾ ਆ ਰਿਹਾ, ਤੇ ਪੰਜਾਬੀ ਰੇਡੀਓ USA ਤੇ ਵੀ ਮੈਂ ਸੁਣਦਾ ਜਾਂਦੇ ਆ ਰਹੇ ਆ। ਤੇ ਮੇਰਾ ਜੀ ਬਹੁਤ ਮਤਲਬ ਏਦਾਂ ਹੁੰਦਾ ਸੀਗਾ ਵੀ ਮੈਂ ਕਾਲ ਕਰਾਂ, ਪਰ ਨਹੀਂ, ਮੈਂ ਮੁਨਾਸਬ ਇਹੀ ਸਮਝਦਾ ਸੀਗਾ ਵੀ ਹੋਰ ਜਿਹੜੇ ਸਰੋਤੇ ਆ ਉਹਨਾਂ ਨੂੰ ਹੀ ਮੌਕਾ ਦਿੱਤਾ ਜਾਵੇ। ਮੈਨੂੰ ਸੁਣਨ ਦੇ ਵਿੱਚ ਹੀ ਆਨੰਦ ਆਉਂਦਾ ਸੀ। ਪਰ ਕੱਲ ਇੱਕ ਮੈਥੋਂ ਰਿਹਾ ਨਹੀਂ ਗਿਆ ਜੀ। ਕੱਲ ਜਦੋਂ ਇੱਕ ਬੰਦੇ ਨੇ ਕੋਈ ਕਾਲ ਕੀਤੀ ਪੰਨੂ ਸਾਹਿਬ ਨੂੰ, ਇਹ ਪੰਨੂ ਸਾਹਿਬ ਮੇਰਾ ਕੋਈ ਚਾਚੇ ਦਾ ਪੁੱਤ ਨਹੀਂ, ਮੇਰਾ ਕੋਈ ਨਿੱਜੀ ਰਿਸ਼ਤੇਦਾਰ ਨਹੀਂ, ਪਰ ਇਹ ਜਿਹੜੇ ਸੱਚੇ ਸੁੱਚੇ ਪੱਤਰਕਾਰ ਹੁੰਦੇ ਆ ਜੀ, ਉਹ ਕੌਮਾਂ ਦਾ ਸਮਾਜ ਦਾ ਸਰਮਾਇਆ ਹੁੰਦੇ ਆ ਜੀ। ਸੋ ਇਹਨਾਂ ਨੂੰ ਤਾਂ ਐਂ ਸੰਭਾਲ ਕੇ ਰੱਖਣਾ ਚਾਹੀਦਾ ਜਿੱਦਾਂ ਕਿ ਕੰਜੂਸ ਰੱਖਦਾ ਸਾਂਭ ਕੇ ਰੱਖਦਾ ਜੀ। ਪਰ ਦੂਸਰੀ ਗੱਲ ਇਹ ਹੈ ਕਿ ਪੰਨੂ ਸਾਹਿਬ ਹੁਣਾਂ ਦੀ, ਮੈਂ ਤਾਂ ਕਹਿੰਦੀ ਮੇਰੀ ਉਮਰ ਵੀ ਇਹਨਾਂ ਨੂੰ ਲੱਗ ਜਾਵੇ, ਇਹਨਾਂ ਦਾ ਵਾਲ ਵੀ ਵਿੰਗਾ ਨਾ ਹੋਵੇ ਜੀ, ਤੇ ਇਹ ਸਾਨੂੰ ਏਦਾਂ ਹੀ ਖਬਰਾਂ ਦਿੰਦੇ ਰਹਿਣ। ਤੇ ਬਸ ਮੈਂ ਇਹੀ ਚਾਹੁੰਦਾ ਜੀ, ਪ੍ਰਮਾਤਮਾ ਅੱਗੇ ਅਰਦਾਸ ਕਰਦਾ ਇਹਨਾਂ ਦਾ ਵਾਲ ਵਿੰਗਾ ਨਾ ਹੋਵੇ, ਤੇ ਸਾਨੂੰ ਏਦਾਂ ਹੀ ਜੋੜੀ ਰੱਖਣ ਆਪਦੇ ਸਮਾਜ ਨਾਲ। ਤੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਜੀ, ਮਿਹਰਬਾਨੀ ਸੁਖਦੇਵ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਪੰਨੂ ਸਾਹਿਬ ਨੂੰ ਪੁੱਛਣਾ ਸੀਗਾ ਵੀ ਜਿੱਦਾਂ ਕਾਫੀ ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਦਾ ਢਾਂਚਾ ਨਹੀਂ ਤਿਆਰ, ਤੇ ਭਾਜੀ ਉਹ ਢਾਂਚਾ ਕਿਸ ਚੀਜ਼ ਨੂੰ ਕਹਿੰਦੇ ਆ? ਇੱਕ ਤਾਂ ਉਹ ਮਾੜਾ ਜਿਹਾ ਐਕਸਪਲੇਨ ਕਰਨ, ਤੇ ਦੂਜਾ ਇਹ ਭਾਜੀ ਉਹਨਾਂ ਨੂੰ ਬੇਨਤੀ ਆ ਕਿ ਜੇ ਇਹਨਾਂ ਨੂੰ ਪਤਾ ਢਾਂਚੇ ਬਾਰੇ ਤਾਂ ਪਲੀਜ਼ ਉਹਨਾਂ ਨੂੰ ਐਡਵਾਈਸ ਦੇਣ, ਸਲਾਹ ਦੇਣ, ਕਿਉਂਕਿ ਅਸੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਕਾਮਯਾਬ ਹੋਵੇ। ਤੇ ਦੂਜੀ ਗੱਲ ਇਹ ਜਿਹੜੇ ਲੋਕ ਸਰੋਤੇ ਪੁੱਛ ਰਹੇ ਕਿ ਉਹ ਸਕੂਲ 'ਚ ਬੱਚੇ ਕਿੰਨੇ, ਟੀਚਰ ਕਿੰਨੇ, ਪਲੀਜ਼ ਏਦਾਂ ਦੇ ਜਵਾਬ ਦਾ ਉਸੇ ਵੇਲੇ ਨਾ ਕਰੋ ਵੀ ਮੈਂ ਚੌਂਕੀਦਾਰ ਨਹੀਂ ਏਦਾਂ ਦੀਆਂ ਗੱਲਾਂ ਦੱਸਣ ਨੂੰ। ਪੱਤਰਕਾਰ ਤੋਂ ਪੱਤਰਕਾਰ ਜਿਹੜੀ ਚੰਗੀ ਨੌਲੇਜ ਲਵੋ, ਇਹ ਕਿ ਵੀ ਸਕੂਲ ਦੇ ਨਿਆਣੇ ਗਿਣੋ, ਬੱਚੇ ਗਿਣੋ, ਭਾਜੀ ਹੁਣੀ ਜਵਾਬ ਦੇ ਦਿਓ ਉਹਨਾਂ ਨੂੰ ਕਿ ਭਾਈ ਇਹ ਮੇਰੇ ਕੋਲ ਇੰਨਾ ਟਾਈਮ ਨਹੀਂ ਗਾ ਏਦਾਂ। ਤੇ ਲੋਕਾਂ ਨੂੰ ਵੀ ਬੇਨਤੀ ਕਿ ਏਦਾਂ ਦੇ ਕੁਐਸਚਨ ਨਾ ਕਰਨ। ਥੈਂਕ ਯੂ ਜੀ। ਧੰਨਵਾਦ ਜੀ ਹਰਵਿੰਦਰ ਜੀ। ਨਹੀਂ, ਕੋਈ ਗੱਲ ਨਹੀਂ, ਕੋਈ ਇਹਦੀ ਗੱਲ ਨਹੀਂ ਜੀ, ਮੈਂ ਕੱਟਦਾ ਨਹੀਂ। ਮੈਂ ਬਿਲਕੁਲ ਮੈਂ ਸਮਝਦਾ ਜੀ ਕਿ ਮੈਂ ਤਾਂ ਹਮੇਸ਼ਾ ਕਹਿੰਦਾ ਤੁਸੀਂ ਚੌਂਕੀਦਾਰ ਵੀ ਲਫ਼ਜ਼ ਦਾ ਨਾਮ ਦਿਓ ਜੀ। ਮੈਂ ਤਾਂ ਡੱਬੂ ਹਾਂ ਜੀ, ਜਿਹਦੀ ਡਿਊਟੀ ਇਹ ਹੈ
ਕਿ ਤੁਹਾਨੂੰ ਸੁਚੇਤ ਕਰਦੇ ਰਹਿਣਾ ਜੀ, ਭੌਂਕਣਾ ਦੀ ਡਿਊਟੀ ਹੈ ਜੀ। ਮੈਂ ਤਾਂ ਇਸ ਲੈਵਲ ਤੱਕ ਆਪਣੇ ਆਪ ਨੂੰ ਜਿਹੜਾ ਗਿਣਦਾ ਜੇ ਸੁਸਾਇਟੀ ਦੇ ਵਾਸਤੇ ਤੁਸੀਂ ਜਿਹੜੀ ਗੱਲ ਕਰਦੇ ਹੋ। ਜਿੱਥੋਂ ਤੱਕ ਤੁਸੀਂ ਢਾਂਚੇ ਦੀ ਗੱਲ ਕੀਤੀ ਹੈ, ਢਾਂਚਾ ਇਹ ਹੈ ਜੀ ਕਿ ਜਿਹੜੀਆਂ ਬੂਥ ਲੈਵਲ ਤੋਂ ਕਮੇਟੀਜ਼ ਜਿਹੜੀਆਂ ਨੇ ਉਹ ਬਣਾਉਣੀਆਂ ਪੈਣਗੀਆਂ। ਹਰ ਬੂਥ ਦੇ ਉੱਤੇ ਕੌਣ ਜਿਹੜਾ ਜੀ ਉਹ ਜ਼ਿੰਮੇਵਾਰ ਹੋਊਗਾ। ਇੱਕ ਬੰਦਾ, ਇੱਕ ਤੋਂ ਅੱਗੇ ਜਿਹੜੇ ਨੇ ਉਹ 5, 5 ਤੋਂ ਅੱਗੇ ਫਿਰ 10, 10 ਤੋਂ ਅੱਗੇ 15, ਫਿਰ ਡਿਸਟ੍ਰਿਕਟ ਦਾ ਜਿਹੜਾ ਪ੍ਰੈਜ਼ੀਡੈਂਟ, ਮੁਹੱਲਿਆਂ ਦਾ ਜਿਹੜਾ ਪ੍ਰੈਜ਼ੀਡੈਂਟ, ਜਿਹੜਾ ਫਿਰ ਵਿਧਾਨ ਸਭਾ ਹਲਕੇ ਦਾ ਜਿਹੜਾ ਇੰਚਾਰਜ ਹੋਊਗਾ। ਉਸ ਤੋਂ ਬਾਅਦ ਲੋਕ ਸਭਾ ਹਲਕੇ ਦਾ ਇੰਚਾਰਜ ਕੌਣ ਹੋਊਗਾ, ਡਿਸਟ੍ਰਿਕਟ ਦਾ ਪ੍ਰਧਾਨ ਜਿਹੜਾ ਜੀ ਉਹ ਕੌਣ ਹੋਊਗਾ। ਇਹ ਢਾਂਚਾ ਜਿਹੜਾ ਜੀ ਅਜੇ ਪਾਰਟੀ ਦੇ ਕੋਲੇ ਕੋਈ ਨਹੀਂ ਹੈਗਾ। ਜਿਹੜੀ ਪਾਰਟੀ ਆ ਉਹ ਚੱਲ ਰਹੀ ਆ ਸਿਰਫ ਇੱਕ ਬਸ ਵੇਵ ਦੇ ਵਿੱਚ ਜੀ, ਹਵਾ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ ਜੀ। ਮੰਨ ਲਓ ਕਿ ਕੱਲ ਨੂੰ ਸੁੱਚਾ ਸਿੰਘ ਛੋਟੇਪੁਰ ਹੋਰੀ ਜਾਂ ਭਗਵੰਤ ਮਾਨ ਹੋਰਾਂ ਨੇ ਇਹ ਕਾਲ ਦੇਣੀ ਆ ਕਿ ਲਓ ਜੀ ਗੋਬਿੰਦਗੜ੍ਹ ਦੇ ਵਿੱਚ ਜਿਹੜੇ ਉੱਥੋਂ ਦੇ ਇੰਡਸਟਰੀ ਵਾਲੇ ਨੇ, ਅਸੀਂ ਉਹਨਾਂ ਦੇ ਹੱਕ ਦੇ ਵਿੱਚ ਸਾਰਿਆਂ ਨੇ ਜਾ ਕੇ ਪਹੁੰਚਣਾ। ਉਹ ਕਿਹਨੂੰ ਕਾਲ ਦੇਣਗੇ? ਇਹਦੇ ਵਾਸਤੇ ਢਾਂਚਾ ਇਹ ਹੁੰਦਾ ਜੀ ਕਿ ਉਹ ਜਿਹੜਾ ਆ ਉਹ ਆਪਣੇ ਦਫ਼ਤਰ ਦੇ ਵਿੱਚ ਫੋਨ ਕਰਨਗੇ। ਦਫ਼ਤਰ ਵਾਲੇ ਜਿਹੜੇ ਨੇ ਜੀ ਉਹ ਅੱਗੇ ਡਿਸਟ੍ਰਿਕਟ ਲੈਵਲ ਦੇ ਉੱਤੇ ਫੋਨ ਕਰਨਗੇ। ਜਿਹੜਾ ਡਿਸਟ੍ਰਿਕਟ ਲੈਵਲ ਵਾਲਾ ਹੈ ਜੀ ਉਹ ਅੱਗੇ ਵਿਧਾਨ ਸਭਾ ਹਲਕੇ ਜਿਹੜੇ ਨੇ ਉਹਨਾਂ ਨੂੰ ਫੋਨ ਕਰੂਗਾ। ਜਿਹੜਾ ਵਿਧਾਨ ਸਭਾ ਹਲਕਿਆਂ ਵਾਲਾ ਜੀ ਉਹ ਫਿਰ ਮੈਸੇਜ ਦੇਊਗਾ ਬੂਥ ਲੈਵਲ ਦੀਆਂ ਕਮੇਟੀਆਂ ਨੂੰ ਕਿ ਇਸ ਜਗ੍ਹਾ ਦੇ ਉੱਤੇ ਅਸੀਂ ਜਿਹੜਾ ਇਕੱਠੇ ਹੋਣਾ। ਇਹ ਇੱਕ ਢਾਂਚਾ ਹੈ ਜੀ। ਇਸ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਪਾਰਟੀਆਂ ਨੇ, ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ। ਇਹੀ ਢਾਂਚਾ ਪ੍ਰਚਲਿਤ ਢਾਂਚਾ ਹੈ ਇੱਥੇ ਦਾ। ਇਸੇ ਹੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਹੁੰਚਿਆ ਜਾ ਸਕਣਾ, ਹਰ ਲੋਕਾਂ ਤੱਕ ਜਿਹੜਾ ਮੈਸੇਜ ਪਹੁੰਚਿਆ ਜਾ ਸਕਣਾ। ਜਦੋਂ ਮੈਸੇਜ ਪਹੁੰਚੂਗਾ ਫਿਰ ਲੋਕ ਜਿਹੜੇ ਨੇ ਉਹ ਇਕੱਤਰ ਹੋਣਗੇ। ਜਿਹੜਾ ਪਾਰਟੀ ਦਾ ਪ੍ਰਚਾਰ ਹੈ ਜਾਂ ਪਾਰਟੀ ਦਾ ਏਜੰਡਾ ਉਹ ਵੀ ਇਸੇ ਤਰੀਕੇ ਦੇ ਨਾਲ ਹੀ ਲੋਕਾਂ ਤੱਕ ਜਾਊਗਾ ਕਿ ਸਾਡਾ ਏਜੰਡਾ ਕੀ ਹੈ, ਅਸੀਂ ਕੀ ਲਾਗੂ ਜਿਹੜਾ ਜੀ ਉਹ ਕਰਨਾ ਚਾਹੁੰਦੇ ਹਾਂ। ਜਿਹੜਾ ਵੈਸੇ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਉਹ ਤਾਂ ਜਿਹੜਾ ਸਵਰਾਜ ਦਾ, ਸਵਰਾਜ ਮਤਲਬ ਕਿ ਜਿਹੜਾ ਮੁਹੱਲਾ ਕਮੇਟੀਆਂ ਤੱਕ ਦਾ ਹੈ ਕਿ ਜੇ ਮੁਹੱਲੇ ਦੇ ਵਿੱਚ ਨਾਲੀ ਜਾਂ ਗਲੀ ਪੱਕੀ ਹੋਣੀ ਹੈ ਉਹਦੇ ਵਾਸਤੇ MLA ਜਿਹੜਾ ਜੀ ਉਹਦੇ ਕੋਲੇ ਅਥਾਰਟੀ ਨਾ ਹੋਵੇ ਜਿਹੜੀ ਆਪਾਂ ਗਰਗਵਾਰੀ ਕਰਕੇ ਹਟੇ ਆ। ਮੁਹੱਲਾ ਕਮੇਟੀ ਦੇ ਕੋਲੇ ਅਥਾਰਟੀ ਹੋਵੇ ਕਿ ਇੱਥੇ ਆ ਪੈਸੇ ਚਾਹੀਦੇ ਨੇ ਤੇ ਉਹ ਲਿਖ ਕੇ ਦੇਣ ਕਿਹਾ ਸਾਨੂੰ ਚਾਹੀਦੇ ਨੇ ਤੇ ਇੰਨੀ ਗ੍ਰਾਂਟ ਜਿਹੜੀ ਆ ਉਹ ਜਾਰੀ ਕਰੋ। ਉਹ ਢਾਂਚੇ ਦੀ ਮੈਂ ਗੱਲ ਕਰ ਰਿਹਾ। ਹਾਂ, ਜੇ ਕਿਸੇ ਜਗ੍ਹਾ ਦੇ ਉੱਤੇ ਲੱਗੂਗਾ, ਕਿਸੇ ਪਾਰਟੀ ਨੂੰ ਕੋਈ ਸੁਜੈਸ਼ਨ ਦੀ ਲੋੜ ਆ ਤੇ ਮੈਂ ਸੁਜੈਸ਼ਨ ਹਮੇਸ਼ਾ ਦਿੰਦਾ ਰਹਿਣਾ ਜੀ, ਪਿਛਲੇ ਸਮੇਂ ਦੇ ਵਿੱਚ ਵੀ, ਅੱਜ ਵੀ। ਜਿਹੜੇ ਹੈ ਨੇ ਮੈਨੂੰ ਇਹ ਦੱਸਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਜੀ ਕਿ ਜਦੋਂ ਕਿਤੇ ਜ਼ਰੂਰਤ ਪੈਂਦੀ ਆ ਮਾਨ ਸਾਹਿਬ ਵੀ ਮੇਰੇ ਨਾਲ ਡਿਸਕਸ ਕਰ ਲੈਂਦੇ ਨੇ। ਮੰਨਦੇ ਨੇ ਨਹੀਂ ਮੰਨਦੇ ਨੇ ਇਹ ਉਹਨਾਂ ਦੀ ਮਰਜ਼ੀ ਆ। ਨਾ ਮੈਂ ਕਦੀ ਏਦਾਂ ਦੀ ਗੱਲ ਕੋਈ ਕੀਤੀ ਹੋਈ ਹੈ ਕਿ ਮੈਂ ਮਨਵਾਉਣ ਦੇ ਵਾਸਤੇ ਕਹਾਂ ਆਹ ਜਿਹੜੀ ਚੀਜ਼ ਲਾਗੂ ਕਰੋ। ਅਕਸਰ ਹੀ ਇਹ ਚੱਲਦਾ ਹੀ ਇਸ ਤਰੀਕੇ ਦੇ ਨਾਲ ਆ ਜੀ ਸਾਰਾ ਢਾਂਚਾ ਕਿ ਕੋਈ ਵੀ ਇੱਕ ਬੰਦਾ ਜਿਹੜਾ ਜੀ ਉਹ ਆਪਣੇ ਤੌਰ ਦੇ ਉੱਤੇ ਨਹੀਂ ਸੋਚ ਸਕਦਾ ਹੁੰਦਾ। ਉਹ ਅਕਸਰ ਹੀ ਉਹ ਸਲਾਹਾਂ ਜਿਹੜੀਆਂ ਉਹ ਲੈਂਦਾ। ਮੈਂ ਸਮਝਦਾ ਇਹ ਮਾਨ ਸਾਹਿਬ ਦਾ ਵਡੱਪਣ ਆ ਜੀ। ਉਹ ਪੁੱਛ ਲੈਂਦੇ ਨੇ, ਮੇਰਾ ਖਿਆਲ ਮੇਰੇ ਵਰਗੇ ਕਈਆਂ ਕੋਲੋਂ ਉਹ ਪੁੱਛਦੇ ਹੋਣਗੇ, ਫਿਰ ਜਿਹੜੀ ਉਹਨਾਂ ਦੇ ਦਿਲ ਦੇ ਵਿੱਚ ਸਹੀ ਲੱਗਦੀ ਹੈ ਉਹਨੂੰ ਲਾਗੂ ਕਰਦੇ ਹੋਣਗੇ। ਹਾਂ, ਜਦੋਂ ਪੰਜਾਬ ਦੀ ਬਿਹਤਰੀ ਦੇ ਵਾਸਤੇ, ਪੰਜਾਬ ਦੀ ਭਲਾਈ ਦੇ ਵਾਸਤੇ ਅਸੀਂ ਕਿਸੇ ਨਾਲ ਵੀ ਗੱਲ ਕਰਨ ਨੂੰ ਤਿਆਰ ਹਾਂ, ਵਿਰੋਧੀ ਵਿਚਾਰਾਂ ਵਾਲਿਆਂ ਨਾਲ ਵੀ ਗੱਲ ਕਰਨ ਨੂੰ ਤਿਆਰ ਹਾਂ। ਇਹ ਨਹੀਂ ਹੈ ਕਿ ਇੱਕ ਪਾਰਟੀ ਦੀ ਗੱਲ ਹੈ, ਕਿਸੇ ਨਾਲ ਵੀ ਜੀ। ਤੇ ਬਿਲਕੁਲ ਜੀ, ਪੰਜਾਬ ਦੀ ਭਲਾਈ ਜਿਹੜੀ ਆ ਉਹ ਸਭ ਤੋਂ ਵੱਡੀ ਇੱਕ ਅਹਿਮ ਚੀਜ਼ ਆ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਗੱਲ ਕਰਦੇ ਹਾਂ। ਰਾਜਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਕੀ ਸਵਾਲ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਪੰਨੂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਇਹ ਸੀਗਾ ਸਰ, ਲਾਸਟ ਈਅਰ ਮੈਂ ਇੰਡੀਆ ਗਿਆ ਸੀ ਤੇ ਸਰ ਆਪਣੀ ਜਿਹੜੀ ਪਾਣੀਪਤ ਤੋਂ ਲੈ ਕੇ ਜਿਹੜੀ ਅੰਮ੍ਰਿਤਸਰ ਤੱਕ ਦਾ ਹਾਈਵੇ ਦਾ ਕੰਮ ਆ ਉਹ ਸੋਮਾ ਕੰਪਨੀ ਦੇ ਅੰਡਰ ਸੀਗਾ। ਤੋ ਮੈਨੂੰ ਨਹੀਂ ਲੱਗਦਾ 2 ਸਾਲ ਤੱਕ ਕਿਸੇ ਨੇ ਉਗ ਲਈ ਉਹਦੀ। ਲੁਧਿਆਣੇ 'ਚ ਉਹ 'ਚ ਇੰਨਾ ਟ੍ਰੈਫਿਕ ਜਾਮ ਹੁੰਦਾ, ਲੋਕੀ ਇੰਨੇ ਪਰੇਸ਼ਾਨ ਹੁੰਦੇ ਆ। ਸਰ ਉਹਦਾ ਕੋਈ ਹੱਲ ਹੋਇਆ? ਸੈਕਿੰਡ ਕੁਐਸਚਨ ਮੇਰਾ ਜੀ, ਹੁਸ਼ਿਆਰਪੁਰ ਡਿਸਟ੍ਰਿਕਟ 'ਚ ਸਰ ਇੰਨੇ ਜ਼ਿਆਦਾ ਟੋਲ ਟੈਕਸ ਆ, ਲੋਕੀ ਬਹੁਤ ਪਰੇਸ਼ਾਨ ਆ ਜੀ, ਤੇ ਉਹਦਾ ਕੀ ਹੱਲ ਹੋ ਸਕਦਾ? ਜੀ, ਹਰ 40 ਕਿਲੋਮੀਟਰ ਤੱਕ ਤੁਸੀਂ ਜਾਂਦੇ ਤੁਹਾਡੇ ਟੋਲ ਟੈਕਸ ਮਿਲ ਜਾਂਦਾ ਤੁਹਾਨੂੰ। ਜੀ ਜੀ। ਜਿਹੜਾ ਤਾਂ ਉਹ ਟੋਲ ਟੈਕਸ ਹੈ ਜੀ ਉਹਦਾ ਕੋਈ ਹੱਲ ਨਹੀਂਗਾ। ਇਹ ਸੜਕਾਂ ਤਾਂ ਵੇਚ ਦਿੱਤੀਆਂ ਪੰਜਾਬ ਸਰਕਾਰ ਨੇ, ਕੁਝ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ ਵੇਚ ਦਿੱਤੀਆਂ ਸੀਗੀਆਂ, ਰਹਿੰਦੀਆਂ ਖੁੰਦੀਆਂ ਵੇਚ ਦਿੱਤੀਆਂ ਜੀ ਅਕਾਲੀ ਸਰਕਾਰ ਨੇ। ਇਹ ਤਾਂ ਸਾਈਨ ਹੋ ਗਏ ਜੀ। ਇਹ ਰਿਟ ਵਗੈਰਾ ਕੋਈ ਪਾਈ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇਹ ਫੈਸਲਾ ਜਿਹੜਾ ਉਲੱਦਿਆ ਜਾ ਸਕਦਾ, ਪਰ ਉਲੱਦਣਾ ਇਹ ਫੈਸਲਾ ਇਹ ਤਾਂ ਲੋਕਾਂ ਦੇ ਸਿਰ ਬੋਝ ਜਿਹੜਾ ਲੱਗ ਗਿਆ। ਤੁਸੀਂ ਇੱਕ ਨਵੀਂ ਗੱਡੀ ਲਓ, ਉੱਥੇ ਤੁਸੀਂ ਰੋਡ ਟੈਕਸ ਜਿਹੜਾ ਜੀ ਉਹਦਾ ਪੇ ਕੀਤਾ, ਨਿਕਲਦਾ ਸਾਰ ਫਿਰ ਟੋਲ ਟੈਕਸ ਪੇ ਕਰੋ। ਦੋ ਚੀਜ਼ਾਂ ਨਹੀਂ ਹੋ ਸਕਦੀਆਂ, ਜਾਂ ਤਾਂ ਰੋਡ ਟੈਕਸ ਜਿਹੜਾ ਬੰਦ ਕੀਤਾ ਜਾਵੇ ਜਾਂ ਟੋਲ ਟੈਕਸ ਜਿਹੜਾ ਬੰਦ ਕੀਤਾ ਜਾਵੇ। ਇਹ ਲੋਕਾਂ ਨੂੰ ਲੁੱਟ ਰਹੀਆਂ ਲੋਟੂ ਕੰਪਨੀਆਂ ਨੇ, ਪਰ ਬੰਦ ਕਿਵੇਂ ਹੋਣਗੀਆਂ? ਸਿਆਸੀ ਫੈਸਲਾ ਲਿਆ ਨਹੀਂ ਜਾ ਸਕਦਾ ਕਿਉਂਕਿ ਇਹਦੇ ਪਿੱਛੇ ਸਿਆਸੀ ਲੋਕ ਨੇ, ਇਹਨਾਂ ਕੰਪਨੀਆਂ ਦੇ ਸਿਆਸੀ ਲੋਕਾਂ ਦੀਆਂ ਕੰਪਨੀਆਂ ਨੇ ਜੀ। ਉਹ ਚਾਹੇ ਰੋਹਨ ਰਾਜਦੀਪ ਹੈ, ਚਾਹੇ ਜਿਹੜੀ ਮੇਨ ਹਾਈਵੇ ਦੇ ਉੱਤੇ ਹਾਈਵੇ ਨੰਬਰ 1 ਤੇ ਜਿਹੜੇ ਲੈਂਦੀ ਹੈ। ਜਿਹੜੀ ਤੁਸੀਂ ਗੱਲ ਸੋਮਾ ਕੰਪਨੀ ਦੀ ਕੀਤੀ ਹੈ ਜੀ, ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੀਗਾ, ਇਹਦਾ ਫੈਸਲਾ ਹੋ ਗਿਆ।
ਔਰ ਚੰਗੀ ਗੱਲ ਇਹ ਹੈ ਜੀ ਕਿ ਇਹਦੇ ਉੱਤੇ ਕੰਮ ਜਿਹੜਾ ਦੁਬਾਰਾ ਸ਼ੁਰੂ ਹੋ ਗਿਆ ਜੀ ਸਾਰੇ ਦੇ ਉੱਤੇ। ਔਰ ਹੁਣ ਜਿਹੜਾ ਟਾਈਮ 15 ਤੱਕ ਦਾ 15 ਨਵੰਬਰ ਤੱਕ ਦਾ ਟਾਈਮ ਜਿਹੜਾ ਮਿਲਿਆ ਸੋਮਾ ਕੰਪਨੀ ਨੂੰ, ਬੜਾ ਤੇਜ਼ੀ ਦੇ ਨਾਲ ਕੰਮ ਜਿਹੜਾ ਸਟਾਰਟ ਹੋ ਗਿਆ ਜੀ। ਜੇ ਤੁਸੀਂ ਹੁਣ ਆਓਗੇ ਤਾਂ ਮੂਰਥਲ ਤੋਂ ਜਿਹੜਾ ਇੱਥੇ ਆਉਂਦੇ ਆ ਜੀ ਪੰਜਾਬ ਤੱਕ ਆਉਂਦੇ ਆ, ਸਾਰੇ ਜਗ੍ਹਾ ਦੇ ਉੱਤੇ ਤੁਹਾਨੂੰ ਕੰਸਟਰਕਸ਼ਨ ਜਿਹੜੀ ਹੈ ਜੀ ਬੜੀ ਤੇਜ਼ੀ ਦੇ ਨਾਲ ਹੁੰਦੀ ਦਿਸੂਗੀ। ਅੱਗੇ ਪੰਜਾਬ ਦੇ ਵਿੱਚ ਵੀ ਕੰਮ ਜਿਹੜਾ ਸ਼ੁਰੂ ਹੋ ਗਿਆ। ਹੋਪ ਇਸ ਗੱਲ ਦੀ ਹੈ ਜੀ ਕਿ ਸਾਲ 1.5 ਸਾਲ ਦੇ ਵਿੱਚ ਇਹ ਮੁਕੰਮਲ ਜਿਹੜਾ ਹੋਊਗਾ। ਤੁਹਾਡੀ ਗੱਲ ਦਰੁਸਤ ਹੈ, ਬਹੁਤੇ ਹਾਦਸਿਆਂ ਦਾ ਕਾਰਨ ਇਹ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਜੀ ਉਹ ਬਣ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਕਿਉਂਕਿ ਥਾਂ ਥਾਂ ਦੇ ਉੱਤੇ ਜਿਹੜੇ ਓਵਰ ਬ੍ਰਿਜ ਬਣਨੇ ਨੇ ਉਹ ਅੱਧ ਵਿਚਾਲੇ ਪਏ ਨੇ, ਕਦੀ ਥੱਲੇ ਉਤਰਨਾ ਪੈਂਦਾ, ਕਦੀ ਉੱਪਰ ਚੜ੍ਹਨਾ ਪੈਂਦਾ। ਉਹ ਹਾਦਸੇ ਬਹੁਤ ਹੁੰਦੇ ਨੇ, ਪਰ ਚੰਗੀ ਗੱਲ ਇਹ ਹੈ ਜੀ ਕਿ ਇਹਦੇ ਉੱਤੇ ਕੰਮ ਬਕਾਇਦਾ ਸ਼ੁਰੂ ਹੋ ਗਿਆ ਜੀ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਹਾਂਜੀ, ਦੋਨਾਂ ਵੀਰਾਂ ਨੂੰ ਬੜੀ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਤੁਹਾਨੂੰ ਸਭ ਨੂੰ ਸਵਾਲ ਇਹ ਹੈ ਕਿ ਜਿਹੜੇ ਪੰਜਾਬ ਵਿੱਚ ਪੱਤਰਕਾਰੀ ਆ ਉਹ ਲੋਕਲ ਲੈਵਲ ਤੇ, ਜੇ ਮੇਰੇ ਅੰਕੜੇ ਠੀਕ ਨੇ, ਤੇ 60% ਤੇ ਸਟੇਟ ਲੈਵਲ ਤੇ 80% ਤੱਕ ਭ੍ਰਿਸ਼ਟ ਹੋ ਚੁੱਕੀ ਆ। ਸੱਚੇ ਪੱਤਰਕਾਰਾਂ ਦੀ ਬੜੀ ਲੋੜ ਆ। ਤੇ ਕੀ ਪੰਨੂ ਸਾਹਿਬ ਤੁਸੀਂ ਹੁਣ ਤੱਕ ਦੇ ਆਪਣੇ ਪੱਤਰਕਾਰੀ ਦੇ ਜਿਹੜੇ ਕੈਰੀਅਰ ਤੋਂ ਸੰਤੁਸ਼ਟ ਹੋ ਵੀ, ਜਾਂ ਤੁਸੀਂ ਸੋਚਦੇ ਹੋ ਕਿ ਹੋਰ ਕੁਝ ਕਰਨ ਵਾਲਾ ਆ? ਤੇ ਦੂਜਾ, ਮੈਂ ਬੜੀ ਦੇਰ ਬਾਅਦ ਪੰਜਾਬ ਆਉਣਾ ਚਾਹੁੰਦਾ ਤੇ ਮੈਂ ਤੁਹਾਡਾ ਨੰਬਰ ਚਾਹੀਦਾ ਸੀ। ਮੇਰੀਆਂ ਕੁਝ ਪਰਸਨਲ ਸਮੱਸਿਆਵਾਂ ਨੇ, ਉਹਦੇ ਬਾਰੇ ਜੇ ਮਿਲ ਸਕਦਾ ਹੋਵੇ ਤਾਂ ਧੰਨਵਾਦ ਜੀ। ਜੇ ਵਾਲੀ ਗੱਲ ਹੀ ਕੋਈ ਨਹੀਂ ਜੀ, ਤੁਸੀਂ ਆਫ ਦੀ ਏਅਰ ਮੇਰਾ ਨੰਬਰ ਲੈ ਲੈਣਾ ਜੀ। ਜੇ ਕਿਸੇ ਜਗ੍ਹਾ ਦੇ ਉੱਤੇ ਵੀ ਮੈਂ ਹੈਲਪ ਕਰ ਸਕਦਾ ਜੀ, ਮੈਂ ਤੁਹਾਡੇ ਵਾਸਤੇ ਨਹੀਂ ਜੀ, ਕੋਈ ਵੀ ਜਿਹੜਾ ਬਾਹਰੋਂ ਆਉਣ ਵਾਲੇ ਵਿਅਕਤੀ ਨੇ ਜੀ, ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ, ਮੈਂ ਫੇਰ ਕਹਾਂ ਜੀ ਕਿ ਜਿੰਨੀ ਕੁ ਮੇਰੀ ਜੀ ਉਸ ਲੈਵਲ ਤੱਕ ਮੈਂ ਜਿੰਨੀ ਮਦਦ ਹੋ ਸਕੀ ਮੈਂ ਕਾਨੂੰਨੀ ਲੀਗਲ ਤੁਹਾਨੂੰ ਹੈਲਪ ਜਿਹੜੀ ਹੈ ਦਵਾ ਵੀ ਸਕਦਾ। ਅੱਗੋਂ ਕਿਸੇ ਨੂੰ ਕਹਿ ਕੇ ਇਸ ਤਰੀਕੇ ਨਾਲ ਕਰ ਲਓ, ਸਿਰਫ ਇਸ ਕਰਕੇ ਕਿ ਤੁਸੀਂ ਮੇਰੇ NRI ਭਾਈ ਭੈਣ ਹੋ, ਇਸ ਕਰਕੇ ਜੀ, ਸਿਰਫ ਹੋਰ ਕੁਛ ਨਹੀਂ ਜੀ। ਮੇਰਾ ਕੋਈ ਪ੍ਰੋਫੈਸ਼ਨ ਨੀਗਾ ਜੀ, ਨਾ ਮੈਂ ਇਸ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਆ ਜੀ। ਉਹ ਹੈਲਪ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਹਾਂ, ਜਿਹੜੀ ਗੱਲ ਤੁਸੀਂ ਕੀਤੀ ਹੈ ਪੱਤਰਕਾਰੀ ਦੀ, ਇੱਥੇ ਪ੍ਰੋਬਲਮ ਇਹ ਹੈ ਜੀ, ਪੀੜੀ ਪੱਤਰਕਾਰੀ ਬਹੁਤ ਭਾਰੂ ਹੋ ਗਈ ਜੀ। 80% ਤੁਸੀਂ ਛੱਡੋ ਜੀ, ਮੇਰਾ ਖਿਆਲ 2-4% ਕੋਈ ਟਾਵੇਂ ਜਿਹੜੇ ਪੱਤਰਕਾਰ ਨੇ ਜੀ ਉਹ ਰਹੇ ਨੇ, ਜਿਨ੍ਹਾਂ ਦੇ ਉੱਤੇ ਅਜੇ ਵੀ ਉਮੀਦ ਹੈਗੀ ਆ ਜੀ, ਉਹ ਚੱਲਦੇ ਨੇ। ਜਿਹੜੇ ਅਨਪ੍ਰੋਫੈਸ਼ਨਲ ਲੋਕ ਨੇ ਨਾ ਜੀ, ਉਹ ਹਾਇਰ ਹੋ ਗਏ ਨੇ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ, ਤੇ ਉਹ ਮੈਂ ਅਕਸਰ ਕਹਿੰਦਾ ਉਹਨਾਂ ਜਿਹੜੇ ਕੈਮਰੇ ਨੇ ਉਹਨੂੰ AK-47 ਬਣਾ ਕੇ ਵਰਤਦੇ ਨੇ। ਉਹ ਚੀਜ਼ਾਂ ਨੂੰ ਕਵਰ ਕਰਦੇ ਨੇ ਜਿਹਦੇ ਵਿੱਚੋਂ ਉਹਨਾਂ ਨੂੰ ਪੈਸੇ ਮਿਲ ਸਕਣ ਕੱਲ ਨੂੰ ਵਿਖਾ ਕੇ ਕਿਸੇ ਨੂੰ, ਕਿਉਂਕਿ ਕਰਪਸ਼ਨ ਤਾਂ ਸਾਰੇ ਜਗ੍ਹਾ ਹੀ ਆ। ਜੋ ਕਰਪਸ਼ਨ ਹੈ ਤੇ ਕਰਪਸ਼ਨ ਉਹਦੇ ਵਿੱਚ ਕੈਦ ਵੀ ਹੋ ਜਾਂਦੀ ਹੈ ਕੈਮਰੇ ਦੇ ਵਿੱਚ, ਤੇ ਉਹ ਲਾਉਣ ਦੀ ਬਜਾਏ ਜੇ ਤਾਂ ਉਹ ਚੈਨਲਾਂ ਤੇ ਦਿਖਾਉਣੀ ਸ਼ੁਰੂ ਕਰ ਦੇਣ, ਪਹਿਲੀ ਤਾਂ ਗੱਲ ਚੈਨਲ ਹੀ ਨਹੀਂ ਦਿਖਾਊਗਾ, ਉਹ ਪੱਤਰਕਾਰ ਕੀ ਕਰਦੇ ਨੇ, ਉਹ ਸੰਬੰਧਿਤ ਬੰਦੇ ਕੋਲੇ ਚੱਲ ਜਾਂਦੇ ਵੀ ਆਹ ਸਮਾਨ ਆ ਸਾਡੇ ਕੋਲ, ਦੇਖ ਹੀ ਦਿੰਦਾ। ਤੇ ਫਿਰ ਉਹ ਇਸੇ ਵਿੱਚੋਂ ਹੀ ਮੋਗਾ ਸੈਕਸ ਸਕੈਂਡਲ ਨਿਕਲਿਆ ਜੀ, ਜੇ ਤੁਹਾਨੂੰ ਯਾਦ ਹੋਵੇ, ਜਿਹਦੇ ਵਿੱਚ ਪੰਜਾਬ ਦੇ ਇੱਕ ਮੰਤਰੀ ਦੇ ਮੁੰਡੇ ਦਾ ਨਾਮ ਵੀ ਬੋਲਦਾ। ਤੋ ਇਹ ਵੀ ਉਹਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਹੀ ਜਿਹੜਾ ਨਿਕਲਿਆ ਸੀਗਾ। ਜਿਹੜੇ ਮਨੁੱਖ ਹੁੰਦੇ ਨੇ ਨਾ, ਜਿਹੜੇ ਬੇਚੈਨ ਮਨੁੱਖ ਹੁੰਦੇ ਨੇ ਜੀ, ਮੈਂ ਉਹਨਾਂ ਦੇ ਵਿੱਚੋਂ ਇੱਕ ਆ ਜੀ। ਜਿਹੜੀ ਸੰਤੁਸ਼ਟੀ ਤੇ ਮੇਰਾ ਜੀ ਇਹਨਾਂ ਚੀਜ਼ਾਂ ਦਾ ਕੋਈ ਮੇਲ ਨਹੀਂ ਹੈਗਾ ਜੀ। ਮੈਂ ਓਪਨਲੀ ਇਹ ਗੱਲ ਮੰਨਦਾ ਕਿ ਬੇਚੈਨ ਮਨੁੱਖਾਂ ਦੇ ਵਿੱਚੋਂ ਇੱਕ ਆ ਜੀ। ਮੈਂ ਬੇਚੈਨ ਹੀ ਰਹਿੰਦਾ ਜੀ ਹਮੇਸ਼ਾ, ਤੇ ਸ਼ਾਇਦ ਅਖੀਰਲੇ ਸਾਹ ਤੱਕ ਬੇਚੈਨ ਰਹੂੰਗੇ ਜੀ। ਤੇ ਬਿਲਕੁਲ ਜੀ, ਤੁਸੀਂ ਜਿਹੜੀ ਜਰਨਲਿਜ਼ਮ ਦੇ ਵਿੱਚ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬਹੁਤ ਚਰਚਿਤ ਜਿਹੜਾ ਤੁਹਾਡਾ ਨਾਮ ਆ, ਤੇ ਕਿਉਂਕਿ ਇੱਕ ਸੱਚੀ ਸੁੱਚੀ ਗੱਲ ਕਰਦੇ ਹੋ, ਸੱਚ ਦੇ ਨਾਲ ਹਮੇਸ਼ਾ ਖੜਦੇ ਹੋ, ਤੇ ਲੋਕ ਤੁਹਾਨੂੰ ਜਿਹੜਾ ਸੁਣਨਾ ਉਹ ਪਸੰਦ ਕਰਦੇ ਆ। ਤੇ ਇੱਦਾਂ ਹੀ ਜਿਹੜਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਜਿਹੜਾ ਪ੍ਰੋਗਰਾਮ ਆ ਖਬਰ ਤੇ ਨਜ਼ਰ ਆ ਉਹ ਚੱਲਦਾ ਰਹੇਗਾ ਪੰਜਾਬੀ ਰੇਡੀਓ USA ਦੇ ਉੱਤੇ। ਤੇ ਬਲਤੇਜ ਪੰਨੂ ਜੀ, ਅੱਜ ਦੇ ਲਈ ਇੰਨੇ ਸਵਾਲ ਸੀਗੇ ਜੀ, ਹੋਰ ਆਪਾਂ ਕਾਲਾਂ ਜਿਹੜੀਆਂ ਨਹੀਂ ਲੈ ਸਕਦੇ ਸਮੇਂ ਦੀ ਘਾਟ ਕਰਕੇ। ਤੇ ਅਗਲੀ ਵਾਰੀ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ।